ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਅਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਅੱਜ 23 ਜੁਲਾਈ 2025 8 ਸਾਵਨ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਟਨ ਕੇਬਲ, ਪਾਪਸ਼ਨ ਕੈਨੇਡਾ, ਰੂਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਆਟਲ ਵਾਸ਼ਿੰਗਟਨ ਸਟੇਟ ਤੋਂ ਸਰਦਾਰ ਮਹਿੰਦਰ ਸਿੰਘ ਸੋਲ ਜਰਾ ਵੱਲੋਂ। ਸੋ ਇਹਨਾਂ ਨੇ TV 84 ਦੀ ਸ਼ਲਾਘਾ ਕੀਤੀ ਹੈ ਤੇ ਨਾਲ ਹੀ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਮਹਿੰਦਰ ਸਿੰਘ ਸੋਲ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ UK ਦੇ ਹਵਾਲੇ ਨਾਲ ਕਿ ਮੋਦੀ ਦੇ UK ਦਾ ਦੌਰਾ ਸ਼ੁਰੂ ਹੋਣ ਤੋਂ ਪਹਿਲਾਂ UK ਦੀਆਂ ਸਿੱਖ ਜਥੇਬੰਦੀਆਂ ਨੇ ਆਪਣਾ ਪ੍ਰਭਾਵ ਵਿਖਾਇਆ ਹੈ ਔਰ ਸਿੱਖ ਫੈਡਰੇਸ਼ਨ UK ਵੱਲੋਂ ਲੇਬਰ ਪਾਰਟੀ ਦੇ MPs ਨੂੰ 31 ਜੁਲਾਈ ਤੱਕ ਦਾ ਨੋਟਿਸ ਦਿੱਤਾ ਗਿਆ ਹੈ ਕਿ ਜੇ ਪ੍ਰਾਈਮ ਮਿਨਿਸਟਰ ਕੇਅਰ ਸਟਾਰਮਰ ਨੇ 31 ਜੁਲਾਈ ਤੱਕ ਜੂਨ 84 ਘੱਲੂਘਾਰੇ ਸੰਬੰਧੀ ਤੱਥਾਂ ਦੀ ਪੜਤਾਲ ਲਈ ਜੱਜ ਆਧਾਰਿਤ ਕਮਿਸ਼ਨ ਕਾਇਮ ਨਾ ਕੀਤਾ ਤਾਂ ਲੇਬਰ ਪਾਰਟੀ ਦੇ MPs ਨੂੰ ਕਿਸੇ ਵੀ ਸਿੱਖ ਈਵੈਂਟ ਤੇ ਵੜਨ ਨਹੀਂ ਦਿੱਤਾ ਜਾਵੇਗਾ। ਔਰ ਇਸੇ ਤਰ੍ਹਾਂ UK ਦੀ ਸਰਕਾਰ ਵੱਲੋਂ ਭਾਰਤ ਦੇ ਟ੍ਰਾਂਸਨੈਸ਼ਨਲ ਪ੍ਰਸ਼ਾਸਨ ਸੰਬੰਧੀ ਸਿੱਖ ਜਥੇਬੰਦੀਆਂ ਦੀਆਂ ਰਿਪੋਰਟਾਂ ਨੂੰ ਡੀਕਲਾਸੀਫਾਈ ਕੀਤਾ ਗਿਆ ਹੈ ਜੋ ਕਿ ਸ਼ਲਾਘਾਯੋਗ ਕਦਮ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰ ਮਹਿੰਦਰ ਸਿੰਘ ਸੋਲ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਹੜੀਆਂ ਬਹੁਤ ਥੋੜ੍ਹੀਆਂ ਐਡਾਂ ਸਾਡੇ TV 84 ਤੇ ਰੈਗੂਲਰਲੀ ਰਨ ਹੁੰਦੀਆਂ ਨੇ ਉਹਨਾਂ ਦੇ ਵਿੱਚ ਮਹਿੰਦਰ ਸਿੰਘ ਸੋਲ ਉਹਨਾਂ ਦੀ ਅਕਾਊਂਟੈਂਸੀ ਦਾ ਬਹੁਤ ਵੱਡੇ ਲੈਵਲ ਤੇ ਕੰਮ ਹੈ। ਉਹਨਾਂ ਦੀ ਐਡ ਲਗਾਤਾਰਤਾ ਨਾਲ ਚੱਲਦੀ ਹੈ ਔਰ ਸਾਡੀ ਇਸ ਵਾਰ ਦੀ ਸੀਐਟਲ ਵਿਜ਼ਿਟ ਵੇਲੇ ਵੀ ਉਹ ਬੜੇ ਪਿਆਰ ਦੇ ਨਾਲ ਮਿਲਣ ਆਏ। ਬੜੇ ਸਫਲ ਕਾਰੋਬਾਰੀ ਨੇ ਔਰ ਫਿਰ ਵੀ ਉਹਨਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ ਬਾਕੀ ਪਾਸੇ ਉਹਨਾਂ ਨੂੰ ਕਾਮਯਾਬੀ ਮਿਲੀ ਹੈ, ਜਿਹੜੇ ਪੰਥਕ ਏਜੰਡੇ ਦੇ ਉੱਤੇ ਕੰਮ ਕਰਨ ਵਾਲੇ ਨੇ ਉਹਨਾਂ ਦੀ ਵੀ ਉਹ ਹੌਸਲਾ ਅਫਜ਼ਾਈ ਕਰਦੇ ਨੇ। ਬਿਲਕੁਲ TV 84 ਨੂੰ ਐਡਮਾਇਰ ਕਰਦੇ ਨੇ ਔਰ ਬਹੁਤ ਹੀ ਸਤਿਕਾਰ ਔਰ ਪਿਆਰ ਦੇ ਨਾਲ ਉਹਨਾਂ ਨੇ ਜਿਹੜਾ TV 84 ਦੇ ਕੰਮ ਨੂੰ ਹਮੇਸ਼ਾ ਹੀ ਸਰਾਹਿਆ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਜ਼ਿਕਰ ਕੀਤਾ ਸੀ ਕਿ ਮੋਦੀ ਜਿਸ ਨੂੰ ਅਮਰੀਕਾ ਨੇ ਤਾਂ ਛਿਟਕ ਕੇ ਜਿਹੜਾ ਉਹ ਪਰੇ ਸੁੱਟਿਆ, ਜਿਵੇਂ ਅੱਜ ਕਾਂਗਰਸ ਪਾਰਟੀ ਨੇ ਈਵਨ ਇਹ ਟਰਮ ਯੂਜ਼ ਕੀਤੀ ਕਿ ਟਰੰਪ ਨੇ 24th ਮਿਸਲ, ਟਰੰਪ ਮਿਸਲ ਉਹਨੇ ਨਾਂ ਦਿੱਤਾ ਕਿ 24ਵੀਂ ਟਰੰਪ ਮਿਸਲ ਫਾਇਰ ਕੀਤੀ ਹੈ ਇੰਡੀਆ ਤੇ ਔਰ ਉਹ ਬਿਲਕੁਲ ਜਿਹੜਾ ਸੱਪ ਸੁੰਘਿਆ ਹੋਇਆ ਮੋਦੀ ਔਰ ਮੋਦੀ ਹਕੂਮਤ ਉਸ 'ਤੇ ਕੋਈ ਰਿਸਪੌਂਡ ਨਹੀਂ ਕਰਦੀ। ਜ਼ਾਹਰ ਹੈ ਟਰੰਪ ਮਿਸਲ ਤਾਂ ਭਾਰਤ ਪਾਕਿਸਤਾਨ ਦੇ ਵਿਚਾਲੇ ਜੰਗ ਰੁਕਵਾਉਣ ਦੀ ਗੱਲ ਵੀ ਹੈ ਔਰ ਉਸ ਦੇ ਨਾਲ ਜਿਹੜਾ ਲੇਟੈਸਟ ਉਹਨਾਂ ਨੇ ਸੈਨੇਟ ਮੈਂਬਰਾਂ ਦੇ ਡਿਨਰ ਦੇ ਉੱਤੇ ਜਿਹੜਾ ਭਾਰਤ ਦੇ 5 ਜਹਾਜ਼ ਡਿੱਗਣ ਦੀ ਗੱਲ ਕੀਤੀ। ਇਸ ਨਾਲ ਫਰਦਰ ਜਿਹੜਾ ਉਹ ਭਾਰਤ ਐਕਸਪੋਜ਼ ਹੋਇਆ ਕਿ ਹੁਣ ਤੱਕ 2 ਮਹੀਨੇ ਤੋਂ ਲਗਾਤਾਰ ਝੂਠ ਬੋਲਦੇ ਆ ਰਹੇ ਸੀ। ਸੋ ਉਸ ਨੂੰ ਵੀ ਅਸੀਂ ਜਿਹੜਾ ਉਹ ਲਿਆਵਾਂਗੇ ਡਿਸਕਸ਼ਨ ਦੇ ਵਿੱਚ।
ਲੇਕਿਨ ਅਮਰੀਕਾ ਦਾ ਟੈਰਿਫ ਮੁੱਦੇ ਦੇ ਉੱਤੇ ਜਿਹੜਾ ਲਿਆ ਸਖਤ ਸਟੈਂਡ, ਔਰ ਜਿਵੇਂ ਭਾਰਤ ਦੀ ਈਵਨ ਜਿਹੜੀ ਨੈਗੋਸ਼ੀਏਟਿੰਗ ਟੀਮ ਮਿਨੀ ਟ੍ਰੇਡ ਡੀਲ ਜਿਹੜੀ 9 ਜੁਲਾਈ ਤੱਕ ਸਾਈਨ ਕਰਨਾ ਚਾਹੁੰਦੀ ਸੀ, ਫਿਰ 31 ਜੁਲਾਈ ਤੱਕ ਚਲੋ ਵਾਪਸ ਪਰਤ ਗਈ ਹੈ। ਔਰ ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਇਸ ਵੇਲੇ ਐਗਰੀਕਲਚਰ ਔਰ ਆਟੋ ਇੰਡਸਟਰੀ, ਇਹ ਦੋ ਵੱਡੇ ਜਿਹੜੇ ਮੁੱਦੇ ਨੇ, ਇਹ ਰਾਹ ਦੀ ਰੁਕਾਵਟ ਨੇ। ਹੁਣ ਇਸ ਸਭ ਦੇ ਚਲਦਿਆਂ ਜਿਹੜੀ ਟ੍ਰੇਡ ਡੀਲ ਭਾਰਤ UK ਦੇ ਨਾਲ ਪਿਛਲੀ ਸਰਕਾਰ ਵੇਲੇ ਰਿਸ਼ੀ ਸੁਨਕ ਦੇ ਵੇਲੇ ਤੋਂ ਜਿਸ ਦੇ ਉੱਤੇ ਉਹ ਕੰਮ ਦੋਨੋਂ ਮੁਲਕ ਕਰ ਰਹੇ ਸੀ ਔਰ ਕਿਸੇ ਸਿਰੇ ਨਹੀਂ ਸੀ ਚੜੀ, ਹੁਣ ਇਹ ਟਰੰਪ ਦਾ ਪ੍ਰੈਸ਼ਰ ਹੈ ਕਿ ਵੀ ਜਿਹੜੇ ਉਹ ਯੂਰਪੀਅਨ ਯੂਨੀਅਨ ਦੇ ਮੁਲਕ ਹੋਣ ਜਾਂ ਜਿਹੜੀ ਇੰਡੀਆ UK ਟ੍ਰੇਡ ਡੀਲ ਜਿਹੜੀ ਸਾਈਨ ਹੋਣ ਜਾ ਰਹੀ ਹੈ ਆਲਰੇਡੀ, ਇਸ ਦਾ ਜਿਹੜਾ ਮਸੌਦਾ ਹੈ ਜਾਂ ਉਸ ਦਾ ਡਰਾਫਟ ਹੈ ਦੋਨੋਂ ਪਾਸਿਓਂ ਦੀ ਅਪਰੂਵਲ ਹੋ ਚੁੱਕੀ ਹੈ। ਇਹ ਵੀ ਕਿਉਂਕਿ ਜਿਹੜਾ ਪ੍ਰੈਸ਼ਰ ਹੈ ਟਰੰਪ ਦਾ ਇਕੱਲਾ ਇੰਡੀਆ ਦੇ ਉੱਤੇ ਜਾਂ ਚਾਈਨਾ ਦੇ ਉੱਤੇ ਹੀ ਨਹੀਂ ਹੈ, ਯੂਰਪੀਅਨ ਯੂਨੀਅਨ ਔਰ UK, ਹਾਲਾਂਕਿ UK ਪ੍ਰਤੀ ਥੋੜਾ ਜਿਹਾ ਸੌਫਟ ਕਾਰਨਰ ਹੈ ਲੇਕਿਨ ਟਰੰਪ ਨੇ ਕੋਈ ਢਿੱਲ ਨਹੀਂ ਦਿੱਤੀ। ਸੋ ਹੁਣ ਉਹ ਯੂਰਪੀਅਨ ਯੂਨੀਅਨ ਹੋਏ ਜਾਂ ਏਸ਼ੀਅਨ ਔਰ ਸਾਊਥ ਅਮਰੀਕਾ ਦੇ ਮੁਲਕ ਹੋਣ, ਉਹਨਾਂ ਨੂੰ ਲੱਗਦਾ ਹੈ ਵੀ ਜੇ ਅਮਰੀਕਾ ਦਾ ਸਟਾਂਸ ਹੋਰ ਵੀ ਹਾਰਡਰ ਹੋ ਜਾਂਦਾ ਆਉਣ ਵਾਲੇ ਪੀਰੀਅਡ 'ਚ, ਤੇ ਘੱਟੋ ਘੱਟ ਅਸੀਂ ਆਪਣਾ ਵਪਾਰ ਇੱਕ ਦੂਸਰੇ ਦੇ ਨਾਲ ਕਰਕੇ ਉਹਨਾਂ ਕੁ ਜਿਹੜਾ ਉਹ ਬਚਾਅ ਕਰ ਲਈਏ ਜਿੰਨਾ ਹੋ ਸਕਦਾ। ਸੋ ਇਹਨਾਂ ਹਾਲਾਤਾਂ 'ਚ ਇਹ ਡੀਲ ਫਾਈਨਲ ਹੋਈ ਹੈ ਔਰ ਮੋਦੀ ਉੱਥੋਂ ਅੱਜ ਫਲਾਈ ਕਰ ਚੁੱਕਾ ਹੈ। ਉਹਦਾ ਬੇਸ਼ੱਕ 24 ਘੰਟੇ ਦਾ ਸਟੇ ਹੀ ਹੈ UK 'ਚ, ਉਹ ਸਿਰਫ ਉਸ ਟ੍ਰੇਡ ਡੀਲ ਦੇ ਉੱਤੇ ਦਸਤਖਤ ਕਰਨ ਆ ਰਿਹਾ ਔਰ ਇਸ ਪੀਰੀਅਡ ਦੇ ਵਿੱਚ ਉਸ ਦੀ ਜਿਹੜੀਆਂ ਨੇ 2 ਮੁਲਾਕਾਤਾਂ ਜ਼ਾਹਰ ਹੈ ਵੀ ਸਾਈਨ ਤਾਂ ਉਹਨੇ ਪ੍ਰਾਈਮ ਮਿਨਿਸਟਰ ਦੇ ਨਾਲ ਹੀ ਕਰਨੇ ਨੇ ਉਸ ਟ੍ਰੇਡ ਡੀਲ ਤੇ, ਲੇਕਿਨ ਕਿੰਗ ਚਾਰਲਸ ਦੇ ਨਾਲ ਵੀ ਮੋਦੀ ਦੀ ਮੁਲਾਕਾਤ ਹੈ। ਬਿਲਕੁਲ। ਔਰ ਉਸ ਤੋਂ ਬਾਅਦ ਉਹਨੇ ਮਾਲਦੀਵਸ ਜਾਣਾ, ਮਾਲਦੀਵ ਉਹਨਾਂ ਦਾ ਫਾਊਂਡੇਸ਼ਨ ਡੇ ਵੀ ਹੈ ਔਰ ਇਹਨਾਂ ਦੀ ਜਿਹੜੀ ਹੈ ਡਿਪਲੋਮੈਟਿਕ ਰਿਲੇਸ਼ਨਸ ਐਸਟੈਬਲਿਸ਼ ਕਰਨ ਦੀ ਵੀ 60th ਐਨੀਵਰਸਰੀ ਕਿ ਕਿੰਨੀ ਹੈ। ਸੋ ਉਹ ਇੱਕ ਵੱਖਰੀ ਕਹਾਣੀ ਹੈ। ਉੱਥੋਂ ਦਾ ਭਗੌੜਾ ਹੈ ਪਾਰਲੀਮੈਂਟ ਦੇ ਵਿੱਚ। ਹੁਣ ਵਾਈਸ ਪ੍ਰੈਜ਼ੀਡੈਂਟ ਦਾ ਅਸਤੀਫਾ ਕਿਹਨਾਂ ਹਾਲਾਤਾਂ 'ਚ ਹੋਇਆ, ਕੀ ਹੈ, ਹੁਣ ਬਹੁਤ ਸਾਰੀਆਂ ਕੰਸਪੀਰੇਸੀ ਥਿਊਰੀਜ਼ ਵੀ ਨਿਕਲ ਰਹੀਆਂ ਨੇ, ਅਸਲੀ ਕਹਾਣੀਆਂ ਵੀ ਨਿਕਲ ਰਹੀਆਂ। ਔਰ ਇੰਨਾ ਜ਼ਿਆਦਾ ਪ੍ਰੈਸ਼ਰ ਜਦੋਂ ਕਿ ਬਾਹਰ ਅਮਰੀਕਾ ਦੇ ਹੱਥਾਂ 'ਚ ਬਾਰ-ਬਾਰ ਬੇਇੱਜ਼ਤ ਹੋਣ ਦਾ, ਸੋ ਮੋਦੀ ਨੂੰ ਇਹ ਲੱਗਦਾ ਵੀ ਨਾ ਪਾਰਲੀਮੈਂਟ ਫੇਸ ਕਰੋ ਨਾ ਪ੍ਰੈਸ ਕਾਨਫਰੰਸ ਫੇਸ ਕਰੋ, ਤੇ ਬਾਹਰ ਜਿਹੜੇ ਤੁਰਦਿਆਂ ਫਿਰਦਿਆਂ ਉਹ ਆਪਣਾ ਵਕਤ ਲੰਘਾ ਰਿਹਾ ਵੀ ਸ਼ਾਇਦ ਭਲੇ ਦਿਨ ਆਵਣਗੇ। ਔਰ ਇਸ ਹਾਲਾਤ 'ਚ ਅਸੀਂ ਜਦੋਂ ਕੱਲ੍ਹ ਡਿਸਕਸ ਕੀਤਾ ਤੇ ਸਾਡਾ ਸੀ ਕਿ ਵੀ ਮੋਦੀ ਆ ਰਿਹਾ ਇਸ ਸਾਰੇ ਪੀਰੀਅਡ 'ਚ UK ਦੀਆਂ ਸਿੱਖ ਜਥੇਬੰਦੀਆਂ, ਕਿਉਂਕਿ ਵੱਡੇ ਮੁੱਦੇ ਨੇ UK ਦੇ ਸਿੱਖਾਂ ਦੇ। ਜੇ ਅਸੀਂ ਜੱਗੀ ਜੌਲ ਦੇ ਕੇਸ ਦੀ ਗੱਲ ਕਰੀਏ, ਕਿੰਨੇ ਸਾਲਾਂ ਤੋਂ ਬ੍ਰਿਟਿਸ਼ ਸਿਟੀਜ਼ਨ ਹੋਣ ਦੇ ਬਾਵਜੂਦ, ਇਹਦੇ ਬਾਵਜੂਦ ਕਿ ਉਹਨਾਂ ਦੇ ਕਿੰਨੇ 100 MPs ਨੇ ਬਾਰ-ਬਾਰ ਲਿਖਿਆ ਹੈ, ਉਹਨਾਂ ਦੀ ਰਿਪੋਰਟਿੰਗ 'ਚ ਵੀ ਇਹ ਸਾਹਮਣੇ ਆਇਆ ਵੀ ਉਹਨੂੰ ਟਾਰਚਰ ਵੀ ਕੀਤਾ ਗਿਆ ਔਰ ਈਵਨ UN ਦੇ ਵਿੱਚ ਵੀ ਇਸ ਪੱਖੋਂ ਉਹਦੇ ਲਈ ਹਮਦਰਦੀ ਦਾ ਇਜ਼ਹਾਰ ਹੋਇਆ ਜਿਹੜੇ ਹਿਊਮਨ ਰਾਈਟਸ ਬਾਡੀਜ਼ ਨੇ। ਲੇਕਿਨ ਕਦੇ ਵੀ ਕੰਜ਼ਰਵੇਟਿਵ ਪਾਰਟੀ ਹਕੂਮਤ ਤਾਂ ਸਮਝ ਆ ਸਕਦੀ ਹੈ ਕਿ ਰਿਸ਼ੀ ਸੁਨਕ ਦਾ ਕੀ ਰਵੱਈਆ ਸੀ ਜਾਂ ਉਸ ਤੋਂ ਪਹਿਲਾਂ ਡੇਵਿਡ ਕੈਮਰੌਨ ਦੀ ਹਕੂਮਤ ਸੀ, ਪਰ ਇਹ ਲੇਬਰ ਪਾਰਟੀ ਦੀ ਹਕੂਮਤ ਜਿਨ੍ਹਾਂ ਨੇ ਬਹੁਤ ਸਾਰੇ ਪ੍ਰੋਮਿਸਿਸ ਕੀਤੇ, ਜੱਗੀ ਜੌਲ ਦੇ ਮੁੱਦੇ ਦੇ ਉੱਤੇ ਵੀ ਪੂਰੇ ਵੋਕਲ ਸੀ ਔਰ ਇਸ ਦੇ ਨਾਲ ਨਾਲ ਜਿਹੜਾ ਇਹਨਾਂ ਦੇ ਹਾਇਰ ਲੀਡਰਸ਼ਿਪ ਨੇ ਰੈਗੂਲਰਲੀ ਇਹ ਇਕਰਾਰ ਕੀਤਾ ਕਿ ਜੇ ਸਾਡੀ ਹਕੂਮਤ ਬਣੀ ਤੇ ਜੂਨ 84 ਦੇ ਘੱਲੂਘਾਰੇ ਦੇ ਵਰਤਾਉਣ ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਦਾ ਕੀ ਹੱਥ ਸੀ, ਕੀ ਉਹਦਾ ਰੋਲ ਸੀ, ਇਸ ਦੇ ਉੱਤੇ ਇੱਕ ਜੱਜ ਬੇਸਡ ਇਨਕੁਆਇਰੀ ਹੋਏਗੀ ਫੁੱਲੀ। ਕਿਉਂਕਿ ਜਿਵੇਂ ਅਸੀਂ ਦੱਸਿਆ ਸੀ ਕਿ ਫਰਵਰੀ 1984 'ਚ ਇੰਦਰਾ ਗਾਂਧੀ ਨੇ ਚਿੱਠੀ ਲਿਖੀ ਸੀ ਮਾਰਗਰੇਟ ਥੈਚਰ ਨੂੰ ਔਰ ਮਦਦ ਮੰਗੀ ਸੀ, ਉਹਨੇ ਜਵਾਬੀ ਚਿੱਠੀ ਲਿਖ ਕੇ ਹਮਦਰਦੀ ਦਾ ਇਜ਼ਹਾਰ ਕੀਤਾ ਔਰ ਫਿਰ ਉਹਨਾਂ ਦੀ ਜਿਹੜੀ ਬਾਹਰਲੇ ਮੁਲਕਾਂ ਨਾਲ ਡੀਲ ਕਰਨ ਵਾਲੀ ਇੰਟੈਲੀਜੈਂਸ ਏਜੰਸੀ ਹੈ MI6, ਉਸ ਦੇ 2 ਆਲਾ ਆਫੀਸਰ ਜਿਹੜੇ ਨੇ ਉਹ ਭਾਰਤ ਗਏ, ਉਹਨਾਂ ਨੇ ਦਰਬਾਰ ਸਾਹਿਬ ਦੀ ਰੇਕੀ ਕੀਤੀ ਆਲੇ ਦੁਆਲੇ, ਕਿਵੇਂ ਜੇ ਇਸ ਨੂੰ ਜਿਹੜਾ ਉਹ ਪੂਰਾ ਉਸ ਥਾਂ ਨੂੰ ਰੇਕੀ ਕਰਨਾ ਹੀ ਕਹਿੰਦੇ ਨੇ ਇੰਟੈਲੀਜੈਂਸ ਦੀ ਟਰਮ ਦੇ। ਔਰ ਇੰਨੀ ਕੁ ਰਿਪੋਰਟ ਤਾਂ ਜਦੋਂ ਜਿਹੜੇ ਡਾਕੂਮੈਂਟ ਡੀਕਲਾਸੀਫਾਈ ਹੋਏ ਉਹਦੇ 'ਚ ਆਈ। ਉਸ ਤੋਂ ਅੱਗੇ ਜਦੋਂ ਹੋਇਆ ਜੂਨ 84, ਇਹ ਕਿਉਂਕਿ ਫਰਵਰੀ 'ਚ ਸੀ, ਆਫੀਸਰ ਭੇਜਣ ਦੀ ਗੱਲ ਵੀ ਸੀ ਔਰ ਇਸ ਮੁੱਦੇ ਦੇ ਉੱਤੇ ਕਿਉਂਕਿ ਇੱਕ ਬੜਾ ਵੱਡਾ ਸੈਂਸਿਟਿਵ ਇਸ਼ੂ ਵੀ ਹੈ ਸਿੱਖਾਂ ਦੇ ਲਈ, ਜਜ਼ਬਾਤੀ ਵੀ ਹੈ ਔਰ ਜ਼ਾਹਰ ਹੈ ਹਿਸਟੋਰੀਕਲੀ ਜੇ ਬ੍ਰਿਟਨ ਇਹਨਾਂ ਦੇ ਉੱਤੇ ਸਾਡਾ ਪਹਿਲਾਂ ਹੀ ਹੈ ਕਿ ਵੀ ਇਹਨਾਂ ਨੇ ਕਿਵੇਂ ਜਿਹੜੀ ਹੈ ਉਹ ਐਂਗਲੋ ਸਿੱਖ ਟ੍ਰੀਟੀ ਤੋੜੀ,
ਕਿਵੇਂ ਮਹਾਰਾਣੀ ਜਿੰਦਾ ਮਹਾਰਾਜਾ ਦਲੀਪ ਸਿੰਘ ਨੂੰ ਤਾਂ ਬੇਇੱਜ਼ਤ ਕੀਤਾ ਹੀ ਕੀਤਾ, ਸਿੱਖ ਰਾਜ ਹੜੱਪਿਆ। ਫਿਰ 1947 ਦੌਰ ਦੇ ਵਿੱਚ ਵੀ ਭਾਵੇਂ ਅਸੀਂ ਹਮਦਰਦੀ ਦੀ ਗੱਲ ਜਾਂ ਦੂਜੀ ਕਰਦੇ, ਪਰ ਜਿਸ ਢੰਗ ਦੇ ਨਾਲ ਰੈੱਡ ਕਲਿਫ ਅਵਾਰਡ ਦੇ ਥੱਲੇ ਲੀਕ ਖਿੱਚੀ ਗਈ ਔਰ ਜਿਹੜਾ ਸਾਰਾ ਹਿਸਟੋਰੀਕਲ ਪਰਸਪੈਕਟਿਵ ਸਿੱਖਾਂ ਦਾ ਜਾਂ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਸੀ ਉਹਨੂੰ ਇਗਨੋਰ ਕਰਦੇ ਆ, ਔਰ ਜਿਸ ਤੇਜ਼ੀ ਨਾਲ ਉਹਨਾਂ ਨੇ ਜਿਹੜਾ ਸਤੰਬਰ 1948 ਦੇ ਵਿੱਚ ਉਹਨਾਂ ਨੇ ਮੁਲਕ ਛੱਡਣਾ ਸੀ, ਉਹ ਪਹਿਲਾਂ ਛੱਡ ਕੇ ਜਿਸ ਲੈਵਲ ਦੇ ਉੱਤੇ ਸਿਵਲ ਵਾਰ ਹੋਈ, 1.5 ਮਿਲੀਅਨ ਲੋਕ ਮਾਰੇ ਗਏ, ਕਰੋੜ 1.5 ਕਰੋੜ ਜਿਹੜੇ ਨੇ ਬੇਘਰ ਹੋਏ, ਜੇ ਉਹਦੀ ਕਦੇ ਜ਼ਿੰਮੇਵਾਰੀ ਕਦੇ ਟਰਾਇਲ ਇੰਟਰਨੈਸ਼ਨਲ ਲੈਵਲ ਤੇ ਚੱਲਿਆ ਤਾਂ ਜਿਹੜੀ ਬ੍ਰਿਟਿਸ਼ ਗਵਰਨਮੈਂਟ ਹੈ ਉਹਦੀ ਦੇਣਦਾਰ ਹੈ ਉਸ ਸਾਰੇ ਦੀ। ਸੋ ਇਹ ਇਸ਼ੂ ਤਾਂ ਚੱਲ ਹੀ ਰਿਹਾ ਸੀ ਔਰ ਇਸ ਦੇ ਵਿੱਚ ਘੱਲੂਘਾਰਾ 84 'ਚ ਸ਼ਮੂਲੀਅਤ ਦੀ ਗੱਲ ਇਹ ਸਿੱਖਾਂ ਦੇ ਲਈ ਬਹੁਤ ਵੱਡਾ ਝਟਕਾ ਸੀ। ਲੇਕਿਨ ਹੁਣ ਤੁਸੀਂ ਜਦੋਂ ਦੇਖਦੇ ਹੋ ਕਿ ਸਿਆਸਤਦਾਨ ਜਾਂ ਇਸ ਕਿਸਮ ਦੇ ਨੀਤੀ ਘਾੜੇ ਕਿਵੇਂ ਆਪਣਾ ਗਿਰਗਟ ਵਾਂਗ, ਗਿਰਗਟ ਤਾਂ ਵਿਚਾਰੀ ਵੈਸੇ ਹੀ ਉਸ ਨੂੰ ਬਦਨਾਮ ਕੀਤਾ ਹੋਇਆ ਗਿਰਗਟ ਨੂੰ, ਇਹ ਸਾਰੇ ਗਿਰਗਟ ਤਾਂ ਆਪਣੇ ਬਚਾਅ ਲਈ ਰੰਗ ਬਦਲਦੀ ਹੈ ਕਿ ਬਈ ਉਹਨੇ ਬਦਲਦਾ ਹੈ ਜਾਂ ਬਦਲਦੀ ਹੈ, ਮੇਲ ਫੀਮੇਲ ਜੋ ਵੀ ਹੈ, ਪਰ ਇਹ ਤਾਂ ਬਿਲਕੁਲ ਹੀ ਜਿਹੜੇ ਨੇ ਉਹ ਝੂਠ ਔਰ ਦੂਸਰੇ ਕੁਫਰ ਤੋਲਣ ਤੱਕ ਜਾਂਦੇ ਨੇ ਔਰ ਫਿਰ ਬਿਲਕੁਲ ਉਸ ਤੋਂ ਕਿਨਾਰਾਕਸ਼ੀ ਕਰ ਲੈਂਦੇ ਨੇ। ਹੁਣ ਇਸ ਮੁੱਦੇ ਦੇ ਉੱਤੇ ਵੀ ਜਿਹੜਾ ਸਿੱਖ ਫੈਡਰੇਸ਼ਨ UK ਨੇ, ਕਿਉਂਕਿ ਕੱਲ ਤੱਕ ਕੋਈ ਸਾਡੇ ਕੋਲ ਰਿਪੋਰਟ ਨਹੀਂ ਸੀ ਕਿ ਵੀ ਕੋਈ ਐਸਾ ਪਾਰਟ ਹੋਇਆ ਹੋਏ, ਫਿਰ ਭਾਈ ਅਵਤਾਰ ਸਿੰਘ ਖੰਡਾ ਦਾ ਇਸ਼ੂ ਜਿਵੇਂ ਕੱਲ ਅਸੀਂ ਡਿਟੇਲ 'ਚ ਕਿਹਾ ਸੀ ਕਿ ਬਈ ਕਿਵੇਂ ਇਹਦਾ ਕਵਰ ਅਪ ਕੀਤਾ ਗਿਆ, ਈਵਨ ਉਹਨਾਂ ਦੀ ਆਟੋਪਸੀ ਵੀ ਨਹੀਂ ਕੀਤੀ ਗਈ, ਪਰ ਉਹ ਤਾਂ ਰਿਸ਼ੀ ਸੋਨਕ ਪੀਰੀਅਡ ਦੀ ਸਰਕਾਰ ਦੇ ਵੇਲੇ ਹੋਇਆ। ਉਸ ਤੋਂ ਬਾਅਦ ਇਸ ਇਸ਼ੂ ਨੂੰ ਕਿਉਂ ਨਹੀਂ ਉਸ ਲੈਵਲ ਤੱਕ ਲਿਜਾਇਆ ਗਿਆ ਕਿ ਸਾਰੀ ਜਿਹੜੀਆਂ ਨੇ, ਜੇ ਯਾਸਰ ਅਰਾਫਾਤ ਜਿਹਨੂੰ ਵੀ ਇਸੇ ਤਰ੍ਹਾਂ ਹੀ ਕੈਮੀਕਲ ਦੇ ਕੇ ਉਸ ਨੂੰ ਮਾਰਿਆ ਗਿਆ ਸੀ, ਕਿਉਂਕਿ ਉਹਨਾਂ ਦੇ ਮਾਮਲੇ 'ਚ ਤਾਂ ਉਹ ਦਫਨਾਉਂਦੇ ਨੇ, ਇਸ ਲਈ ਉਸ ਦੀ ਫ੍ਰੈਂਚ ਵਾਈਫ ਨੇ ਇਸ ਦੇ ਉੱਤੇ ਜਦੋਂ ਲਾਈਨ ਲਈ ਉਹ ਇਨਵੈਸਟੀਗੇਸ਼ਨ ਹੋਈ, ਉਹਨਾਂ ਦੀ ਖਬਰ 'ਚੋਂ ਵੀ ਉਸ ਵਾਲ ਦਾ ਸੈਂਪਲ ਜਾਂ ਜੋ ਵੀ ਲੈ ਕੇ ਉਹਨਾਂ ਨੇ ਕਨਫਰਮ ਕੀਤਾ ਉਹਨੂੰ। ਸੋ ਇਸ ਮਾਮਲੇ 'ਚ ਵੀ ਅਜੇ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਪ੍ਰੀਜ਼ਰਵ ਉਹਨਾਂ ਦੇ ਮਿੱਤਰਾਂ ਨੇ ਕੀਤੀਆਂ ਹੋਈਆਂ ਨੇ। ਸੋ ਇਹ ਇੰਨਾ ਵੱਡਾ ਜਿਹੜਾ ਪਾਰਟ ਅਵਤਾਰ ਸਿੰਘ ਖੰਡੇ ਦਾ ਮਰਡਰ UK ਦੀ ਧਰਤੀ ਤੇ ਹੋਣਾ, ਸੋ ਜਿਵੇਂ ਅਸੀਂ ਹਰਦੀਪ ਸਿੰਘ ਨਿੱਜਰ ਦੇ ਮੁੱਦੇ ਨੂੰ ਕਹਿੰਦੇ ਹਾਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਕੈਨੇਡਾ 'ਚ, ਅਵਤਾਰ ਸਿੰਘ ਖੰਡੇ ਦਾ ਮੁੱਦਾ ਬਿਲਕੁਲ ਉਸੇ ਹੀ ਕੈਟਾਗਰੀ ਦੇ ਵਿੱਚ ਜਿਹੜਾ ਹੈ ਉਹ ਕੁਆਲੀਫਾਈ ਕਰਦਾ ਹੈ। ਪਰ ਬਜਾਏ ਇਸ ਦੇ ਕਿ UK ਦੀ ਗਵਰਨਮੈਂਟ ਕੋਈ ਐਗਰੈਸਿਵ ਸਟਾਂਸ ਲੈ ਕੇ ਆਪਣੇ ਨੈਸ਼ਨਲਸ ਜਾਂ ਆਪਣੇ ਜਿਹੜੇ ਉਹਨਾਂ ਦੇ ਮੁਲਕ 'ਚ ਰਹਿਣ ਵਾਲੇ ਨੇ ਉਹਨਾਂ ਦੀ ਹਿਫਾਜ਼ਤ ਦੀ ਗਰੰਟੀ ਦੇ, ਔਰ ਇੰਡੀਆ ਜਿਵੇਂ ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਮੈਂ ਅੱਜ ਆਪਣੇ ਇੰਟਰਵਿਊ 'ਚ ਕਿਹਾ ਸੀ, ਮੈਂ ਕਿਹਾ ਕਿ ਵੀ ਇਹ ਜਦੋਂ ਵੀ ਕੋਈ ਇਹਨਾਂ ਦਾ ਦੌਰਾ UK ਔਰ ਦੂਜੇ ਦਾ ਸ਼ੁਰੂ ਹੁੰਦਾ ਵੀ ਇਹ ਕਿਉਂ ਕਾਵਾਂ ਰੌਲੀ ਸ਼ੁਰੂ ਕਰ ਦਿੰਦੇ ਨੇ ਕਿ ਖਾਲਿਸਤਾਨੀ ਐਕਟਿਵਿਸਟ, ਹਾਈ ਕਮਿਸ਼ਨ ਨੂੰ ਖਤਰਾ, ਪ੍ਰੋਟੈਸਟ ਬੰਦ ਕਰੋ, ਝੰਡਾ ਸਾੜਦਾ। ਮੈਂ ਕਿਹਾ ਵੀ ਇਹ ਸਾਨੂੰ ਅਜੇ ਸ਼ਾਇਦ ਸਮਝ ਨਹੀਂ ਆਈ, ਇਹਨਾਂ ਹਿੰਦੂ ਤਵੀਆਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਆਇਆ ਔਰ ਇਹਨਾਂ ਨੇ ਨੈਪੋਲੀਅਨ ਬੋਨਾਪਾਰਟ ਦਾ ਇਹ ਸਲੋਗਨ ਚੰਗੀ ਤਰ੍ਹਾਂ ਇੰਪਲੀਮੈਂਟ ਕੀਤਾ ਹੋਇਆ ਕਿ ਦਾ ਬੈਸਟ ਫਾਰਮ ਆਫ ਡਿਫੈਂਸ ਇਜ਼ ਅਟੈਕ ਐਂਡ ਅਟੈਕ ਐਂਡ ਅਟੈਕ, ਕਿ ਵੀ ਬਜਾਏ ਇਸ ਦੇ ਕਿ ਉਹਨਾਂ ਨੂੰ ਦੋਸ਼ੀ ਦੱਸਿਆ ਜਾਏ ਔਰ ਗੁਨਾਹਗਾਰ ਹੋਣ ਦੇ ਨਾਤੇ ਉਹਨਾਂ ਨੂੰ ਅਕਾਊਂਟੇਬਲ ਬਣਾਇਆ ਜਾਏ TNR ਔਰ ਦੂਸਰੇ ਮੁੱਦੇ ਤੇ, ਉਹ ਪਹਿਲਾਂ ਹੀ ਇੰਨੀ ਕਾਵਾਂ ਰੌਲੀ ਪਾ ਦਿੰਦੇ ਨੇ ਔਰ ਉਹਦੇ 'ਚ ਹਕੂਮਤਾਂ ਜਿਹੜੀਆਂ ਨੇ ਉਹ ਆਪਣਾ ਡਿਫੈਂਸ ਕਰਨ ਦੇ ਉੱਤੇ ਹੋ ਜਾਂਦੀਆਂ ਜੀ, ਨਹੀਂ ਇਹ ਕਨਸਟੀਟਿਊਸ਼ਨਲ ਰਾਈਟ ਹੈ। ਅਸੀਂ ਜਿਵੇਂ ਬ੍ਰਿਟਿਸ਼ ਗਵਰਨਮੈਂਟ ਨੇ ਤਾਂ ਰਿਸ਼ੀ ਸੂਨਕ ਦੇ ਵੇਲੇ 90,000 ਪਾਉਂਡ ਰੱਖਿਆ ਕਿ ਜੀ ਅਸੀਂ ਐਕਸਟ੍ਰੀਮ ਖਾਲਿਸਤਾਨੀਆਂ ਦੀ ਸ਼ਨਾਖਤ ਕਰਾਂਗੇ। ਹੁਣ ਇਸ ਸਭ ਤੇ ਮੈਨੂੰ ਅੱਜ ਇਸ ਗੱਲ ਦੀ ਥੋੜ੍ਹੀ ਜਿਹੀ ਤਸੱਲੀ ਹੈ ਕਿ ਦੋ ਮੇਨ ਜਿਹੜੀਆਂ ਡਿਵੈਲਪਮੈਂਟਸ ਨੇ ਖਬਰਾਂ, ਇੱਕ UK ਦੀ ਗਵਰਨਮੈਂਟ ਦੇ ਹਵਾਲੇ ਨਾਲ ਹੀ ਹੈ, ਉਹਨਾਂ ਦਾ ਜਿਹੜਾ ਮਹਿਕਮਾ ਨੈਸ਼ਨਲ ਆਰਕਾਈਵਜ਼ ਐਂਡ ਪਾਰਲੀਮੈਂਟਰੀ ਜਿਹੜਾ ਉਹਨਾਂ ਨੇ ਕੁਛ ਜਿਹੜੇ ਡਾਕੂਮੈਂਟ ਨੇ ਉਹ ਡੀਕਲਾਸੀਫਾਈ ਕੀਤੇ ਨੇ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਜਿਹੜਾ ਲੈਟਰ ਸਿੱਖ ਫੈਡਰੇਸ਼ਨ UK ਨੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਨੂੰ ਲਿਖਿਆ, ਕਾਇਰ ਸਟਾਰਮਰ ਨੂੰ, ਔਰ ਉਹਨੂੰ ਈਵਨ ਬ੍ਰਿਟਿਸ਼ ਮੀਡੀਆ ਨੇ ਵੀ ਕਵਰ ਕੀਤਾ ਔਰ ਉਹਦੇ 'ਚ ਉਹਨਾਂ ਨੇ 31 ਜੁਲਾਈ ਤੱਕ ਦਾ ਆਲਮੋਸਟ 7 ਦਿਨ ਹੀ ਨੇ ਵਿਚਾਲੇ ਨੋਟਿਸ ਦਿੱਤਾ ਹੈ। MPs ਨੂੰ ਕਿਹਾ ਕਿ ਵੀ ਇਹ ਪ੍ਰਾਈਮ ਮਿਨਿਸਟਰ ਨੂੰ ਲੈਟਰ ਹੈ ਕਿ ਵੀ ਜੇ 31 ਜੁਲਾਈ ਤੱਕ ਤੁਸੀਂ ਜੱਜ ਤੇ ਆਧਾਰਿਤ ਕਮਿਸ਼ਨ ਜਿਹੜਾ ਤੁਹਾਡਾ ਇਕਰਾਰ ਸੀ
ਉਹ ਬਣਾਉਣ ਦਾ ਐਲਾਨ ਨਾ ਕੀਤਾ ਤੇ ਜਿਹੜੇ ਤੁਹਾਡੇ ਲੇਬਰ ਪਾਰਟੀ ਦੇ MP ਨੇ, ਕੋਈ ਹੋਣ, ਸਿੱਖ ਹੋਣ, ਨਾਨ ਸਿੱਖ ਹੋਣ, ਕੋਈ ਮੈਟਰ ਨਹੀਂ ਹੈ, ਉਹਨਾਂ ਨੂੰ ਕਿਸੇ ਵੀ ਗੁਰਦੁਆਰੇ ਦੀ ਇਵੈਂਟ 'ਚ, ਕਿਸੇ ਵੀ ਸਿੱਖ ਇਵੈਂਟ ਦੇ ਵਿੱਚ ਵੜਨ ਨਹੀਂ ਦਿੱਤਾ ਜਾਏਗਾ। ਹੁਣ ਤੱਕ ਬਾਈ ਐਂਡ ਲਾਰਜ ਸਿੱਖਾਂ ਦਾ ਝੁਕਾਅ ਜਿਵੇਂ ਅਮਰੀਕਾ ਦੇ ਵਿੱਚ ਡੈਮੋਕ੍ਰੇਟਾਂ ਵੱਲ ਰਿਹਾ, ਕੈਨੇਡਾ ਦੇ ਵਿੱਚ ਲਿਬਰਲ, ਜਾਂ ਜਗਮੀਤ ਸਿੰਘ ਜਦੋਂ ਆਏ ਫਿਰ NDP ਵੱਲ ਵੀ ਹੋਇਆ। UK ਦੇ ਵਿੱਚ ਬਾਈ ਐਂਡ ਲਾਰਜ ਸਿੱਖ ਲੇਬਰ ਪਾਰਟੀ ਨੇ, ਔਰ ਜਿਹੜੇ 12 MP ਬਣੇ ਨੇ ਇਸ ਵਾਰ, ਜ਼ਿਆਦਾ ਉਹਨਾਂ 'ਚੋਂ ਆਲਮੋਸਟ ਸਾਰੇ ਹੀ ਸ਼ਾਇਦ ਲੇਬਰ ਦੇ ਹੋਣ, ਮੇਰੇ ਕੋਲ ਲਿਸਟ ਨਹੀਂ ਹੈ। ਹੁਣ ਇਹ ਆਪਣੇ ਆਪ ਦੇ ਵਿੱਚ, ਔਰ ਇਹਨੂੰ ਜਿਹੜਾ ਬ੍ਰਿਟਿਸ਼ ਮੀਡੀਆ ਨੇ ਵੀ ਕਵਰ ਕੀਤਾ, ਔਰ ਇਹ ਹੈਡਲਾਈਨ ਹੈ, ਟਿਮ ਬੇਕਰ ਨੇ, ਪੋਲੀਟੀਕਲ ਰਿਪੋਰਟਰ ਹੈ, ਉਹਨੇ ਸਟੋਰੀ ਕੀਤੀ ਹੈ, ਔਰ ਰॉयटर्स ਦੀ ਪਿਕਚਰ ਇੱਕ ਲਾਈ ਹੋਈ ਹੈ, ਦਾ ਮੈਸੈਕਰ ਟੁੱਕ ਪਲੇਸ ਇਨ 1984। ਉਸ ਦੇ ਨਾਲ ਕਾਇਰ ਸਟਾਰਮਰ ਵਾਰਨਡ ਲੇਬਰ MPs ਫੇਸ ਬੈਨ ਫਰੋਮ ਸਿੱਖ ਇਵੈਂਟਸ, ਕਿ ਉਹਨੂੰ ਵਾਰਨ ਕੀਤਾ ਕਾਇਰ ਸਟਾਰਮਰ ਨੂੰ, ਪ੍ਰਾਈਮ ਮਿਨਿਸਟਰ ਨੂੰ, ਔਰ ਫਿਰ ਸਿੱਖ ਫੈਡਰੇਸ਼ਨ ਦਾ ਕਿਹਾ ਵੀ ਉਹਨਾਂ ਨੇ ਉਹਨਾਂ ਨੂੰ ਟਾਈਮ ਦਿੱਤਾ ਹੈ 31 ਜੁਲਾਈ ਤੱਕ, ਕਿ ਤੁਸੀਂ ਜੋ ਤੁਹਾਡਾ ਇਕਰਾਰ ਸੀ ਉਹ ਤੁਸੀਂ ਪੂਰਾ ਨਹੀਂ ਕੀਤਾ, ਔਰ ਜੇ ਤੁਸੀਂ ਇਹ ਇਨਕੁਆਰੀ ਆਰਡਰ ਨਹੀਂ ਕਰਦੇ ਦਰਬਾਰ ਸਾਹਿਬ ਜੋ ਘੱਲੂਘਾਰਾ ਮੈਸੈਕਰ ਹੋਇਆ, ਔਰ ਇਹ ਜਿਹੜੇ ਦੂਸਰੇ ਵੀ ਉਹਦੇ ਨਾਲ ਰਿਲੇਟਡ ਐਂਟੀ ਸਿੱਖ ਮੇਜਰ ਨੇ ਇੰਡੀਅਨ ਗਵਰਨਮੈਂਟ ਦੇ ਥੈਚਰ ਈਰਾ ਦੇ ਵਿੱਚ, ਇਸ ਦੇ ਉੱਤੇ ਜੇ ਤੁਸੀਂ ਨਾ ਲਈ ਲਾਈਨ ਤਾਂ ਫਿਰ ਅਸੀਂ ਜਿਹੜਾ ਤੁਹਾਡਾ ਕੰਪਲੀਟ ਸ਼ਟ ਆਊਟ ਕਰਾਂਗੇ ਤੁਹਾਨੂੰ ਸਿੱਖ ਇਵੈਂਟਸ ਤੋਂ। ਔਰ ਇਹ ਸਕਾਈ ਨਿਊਜ਼ ਨੇ, ਜਿਹੜਾ ਬ੍ਰਿਟਿਸ਼ ਦੀ ਪ੍ਰੋਮੀਨੈਂਟ ਜਿਹੜਾ ਚੈਨਲ ਹੈ, ਉਹਨਾਂ ਨੇ ਇਸ ਨੂੰ ਕਵਰ ਕੀਤਾ, ਔਰ ਉਹਨਾਂ ਦਾ ਇਸ ਦੇ ਉੱਤੇ ਇਹ ਕਿਹਾ ਕਿ ਵੀ ਜਿਹੜਾ ਅਸੀਂ ਡੇਵਿਡ ਕੈਮਰੌਨ ਦੇ ਵੇਲੇ ਇੱਕ ਉਹਨਾਂ ਦਾ ਕਹਿਣਾ ਸੀ ਜੀ ਸਿੰਗਲ ਬ੍ਰਿਟਿਸ਼ ਆਫਿਸਰ ਸੀ ਇਨਵੋਲਵ, ਪਰ ਉਸ ਤੋਂ ਬਾਅਦ ਜਦੋਂ ਹਕੀਕਤ ਸਾਹਮਣੇ ਆਉਣ ਲੱਗੀ ਤੇ ਫਿਰ ਬਹੁਤ ਸਾਰੇ ਡਾਕੂਮੈਂਟ ਜਿਹੜੇ ਕਲਾਸੀਫਾਈ ਤੋਂ ਡੀਕਲਾਸੀਫਾਈ ਕੀਤੇ ਗਏ ਸੀ ਉਹ ਵਾਪਸ ਕਲਾਸੀਫਾਈ ਕਰ ਦਿੱਤੇ ਗਏ, ਔਰ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਜੱਜ ਲੈਡ ਇਨਕੁਆਰੀ ਦਾ ਇਕਰਾਰ ਕੀਤਾ ਹੋਇਆ, ਇਹਨੂੰ ਹੁਣ ਇੰਪਲੀਮੈਂਟ ਕਰੋ। ਔਰ ਇਹ ਜਿਹੜਾ ਸਕਾਈ ਨਿਊਜ਼ ਦਾ ਕਹਿਣਾ ਕਿ ਵੀ ਇਹ ਜਿਹੜਾ ਲੈਟਰ ਹੈ ਡਾਊਨਿੰਗ ਸਟਰੀਟ ਨੂੰ ਠੀਕ ਮੋਦੀ ਦੀ UK ਵਿਜ਼ਿਟ ਤੋਂ ਪਹਿਲਾਂ ਭੇਜਿਆ ਗਿਆ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਮੋਦੀ ਗਵਰਨਮੈਂਟ ਦੇ ਉੱਤੇ ਵੀ ਇਹ ਸਿੱਧੇ ਤੌਰ ਦੇ ਉੱਤੇ ਇਲਜ਼ਾਮ ਨੇ ਕਿ ਕਿਵੇਂ ਜਿਹੜਾ ਹੈ ਉਹ ਰਿਪਰੈਸ਼ਨ ਕਰ ਰਿਹਾ ਹੈ ਭਾਰਤ ਸਿੱਖਾਂ ਦੇ ਉੱਤੇ, ਔਰ ਈਵਨ ਜਿਹੜੀ ਹੈ ਇੰਡੀਅਨ ਗਵਰਨਮੈਂਟ UK ਔਰ ਕੈਨੇਡਾ ਔਰ ਦੂਸਰੀਆਂ ਥਾਵਾਂ ਦੇ ਉੱਤੇ ਵੀ ਰਿਪਰੈਸ਼ਨ ਦੇ ਵਿੱਚ ਮੁਲਵਸ ਹੈ। ਜ਼ਾਹਰ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਹੈ, ਔਰ ਇਹ ਜਿਹੜਾ ਉਹਨੂੰ ਬੜੀ ਪ੍ਰੋਮੀਨੈਂਟ ਕਵਰੇਜ ਹੈ ਸਕਾਈ ਨਿਊਜ਼ ਦੀ। ਔਰ ਇਹ ਸਾਰੇ ਦੇ ਚਲਦੇ ਆ ਦੂਸਰਾ ਪਾਰਟ ਜਿਹੜਾ ਹੈ, ਕਿਉਂਕਿ ਇਹ ਜਿਹੜਾ ਜਦੋਂ ਇਨਕੁਆਇਰੀ ਦੀ ਵੀ ਗੱਲ ਹੋਈ, ਔਰ ਦੂਸਰਾ ਔਰ ਸਕਾਈ ਨਿਊਜ਼ ਦਾ ਹੀ ਕਹਿਣਾ ਹੈ ਕਿ ਜਦੋਂ ਹੁਣ ਪਿਛਲੇ ਦਿਨਾਂ 'ਚ ਉਹਨਾਂ ਨੇ ਸਟਾਰਮਰ ਨੂੰ ਲੈਟਰ ਲਿਖਿਆ ਸੀ, ਉਹਨਾਂ ਨੇ ਕਿਹਾ ਜੀ ਕਿ ਉਹਨਾਂ ਦੇ ਲੇਬਰ MPs ਦਾ ਕਹਿਣਾ ਕਿ ਪ੍ਰਾਈਮ ਮਿਨਿਸਟਰ ਨੇ ਪੋਜ਼ਿਟਿਵਲੀ ਰਿਸਪੌਂਡ ਕੀਤਾ, ਪਰ ਅਜੇ ਤੱਕ ਕੋਈ ਉਸ 'ਤੇ ਕਾਰਵਾਈ ਨਹੀਂ ਹੋਈ, ਔਰ 500 ਤੋਂ ਜ਼ਿਆਦਾ ਸਿਗਨੇਟਰੀ ਨੇ ਉਹ ਸਿੱਖ ਫੈਡਰੇਸ਼ਨ ਦੇ ਨਾਲ, ਜਿਹਦੇ 'ਚ ਸਿੱਖ ਗੁਰਦੁਆਰੇ ਨੇ ਔਰ ਪ੍ਰੋਮੀਨੈਂਟਲੀ ਜਿਹੜੀਆਂ ਸਿੱਖ ਜਥੇਬੰਦੀਆਂ ਨੇ। ਸੋ ਇਹ ਇੱਕ ਪੋਜ਼ਿਟਿਵ ਲਾਈਨ ਹੈ। ਦੂਸਰਾ ਪਾਰਟ ਜਿਹੜੀ ਇੱਕ ਅੱਜ ਪ੍ਰੈਸ ਸਟੇਟਮੈਂਟ ਜਾਂ ਪ੍ਰੈਸ ਰਿਲੀਜ਼ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਵੀ ਉਹਨਾਂ ਦੇ ਜਨਰਲ ਸੈਕਟਰੀ ਨੇ ਮਨਪ੍ਰੀਤ ਸਿੰਘ, ਉਹਨਾਂ ਨੇ ਜਾਰੀ ਕੀਤੀ ਹੈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਮੋਦੀ ਦੀ ਵਿਜ਼ਿਟ UK ਵਿਜ਼ਿਟ ਤੋਂ ਠੀਕ ਪਹਿਲਾਂ UK ਗਵਰਨਮੈਂਟ ਨੇ ਡੀਕਲਾਸੀਫਾਈ ਕੀਤੇ ਨੇ ਕੁਝ ਡਾਕੂਮੈਂਟ, ਨੈਸ਼ਨਲ ਆਰਕਾਈਵਸ ਐਂਡ ਪਾਰਲੀਮੈਂਟਰੀ ਰਿਟਨ ਐਵੀਡੈਂਸ ਜਿਹੜਾ ਆਲਰੇਡੀ ਉਹਨਾਂ ਦੇ ਕੋਲ ਸੀ, ਜਿਹਦਾ ਸਬੰਧ ਟਰਾਂਸਨੈਸ਼ਨਲ ਰਿਪਰੈਸ਼ਨ ਆਫ ਸਿੱਖਸ ਬਾਈ ਦਾ ਇੰਡੀਅਨ ਸਟੇਟ ਗਵਰਨਮੈਂਟ ਨਾਲ ਹੈ। ਔਰ ਜਿਹੜੇ ਡੀਕਲਾਸੀਫਾਈਡ ਡਾਕੂਮੈਂਟ ਕੀਤੇ ਗਏ ਉਹਦੇ 'ਚ ਵਰਲਡ ਸਿੱਖ ਪਾਰਲੀਮੈਂਟ ਵੱਲੋਂ 7 ਪੇਜ ਦੀ ਰਿਪੋਰਟ ਵੀ ਸ਼ਾਮਲ ਹੈ, ਜਿਹੜੀ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ UK ਦੀ ਪਾਰਲੀਮੈਂਟਰੀ ਕਮੇਟੀ ਨੂੰ ਵਰਲਡ ਸਿੱਖ ਪਾਰਲੀਮੈਂਟ UK ਚੈਪਟਰ ਨੇ ਜਿਹੜੀ ਹੈ ਉਹ ਪ੍ਰੈਜ਼ੈਂਟ ਕੀਤੀ ਸੀ। ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਇਹ ਜਿਹੜੀ ਡਿਟੇਲ ਜਿਹੜੀ 7 ਪੇਜ ਰਿਪੋਰਟ ਹੈ ਵਰਲਡ ਸਿੱਖ ਪਾਰਲੀਮੈਂਟ ਦੀ, ਉਹਦੇ 'ਚ ਕੋਆਰਡੀਨੇਟਡ ਹਰਾਸਮੈਂਟ ਇੰਟੀਮੀਡੇਸ਼ਨ ਸਿੱਖ ਐਕਟਿਵਿਸਟ ਦੀ ਡਾਇਸਪੋਰਾ UK 'ਚ ਇਸ ਦਾ ਵੇਰਵਾ ਸੀ। ਖਾਸ ਫੋਕਸ ਸੀ ਮੋਨੀਟਰਿੰਗ ਐਂਡ ਟਾਰਗੇਟਿੰਗ ਸਿੱਖ ਆਰਗੇਨਾਈਜੇਸ਼ਨਸ ਔਰ ਇੰਡੀਵਿਜੂਅਲਸ critical of India or advocating for a Sikh homeland। ਫਿਰ ਕੇਸ ਐਗਜ਼ਾਮਪਲ ਸੀ ਕਿ ਕਿਵੇਂ ਇੰਡੀਅਨ TV ਨਿਊਜ਼ ਚੈਨਲ ਦੇ ਉੱਤੇ ਉਹਨਾਂ ਨੇ ਸਿੱਖਾਂ ਦੀ ਹਿਟ ਲਿਸਟ ਦਾ ਜ਼ਿਕਰ ਕੀਤਾ, ਸਿੱਖ ਐਕਟਿਵਿਸਟ ਦਾ ਜ਼ਿਕਰ ਕੀਤਾ,
ਔਰ ਜਿਵੇਂ ਅਵਤਾਰ ਸਿੰਘ ਖੰਡਾ ਮਾਰੇ ਜਾਣ ਤੋਂ ਬਾਅਦ ਬੜੇ ਦਾਅਵੇ ਨਾਲ ਉਹ ਜਿਹੜੇ ਉਹਨਾਂ ਦੇ ਨਾਨ ਸਟੇਟ ਐਕਟਰ ਟੀਵੀ ਤੇ ਬਿਠਾਏ ਹੋਏ ਨੇ, ਉਹਨਾਂ ਨੇ ਕਿਹਾ ਸੀ ਕਿ ਵੀ ਇੱਕ ਗਿਆ ਹੁਣ ਨੈਕਸਟ ਹੋਏਗਾ। ਇਵੇਂ ਹੀ ਨਿੱਜਰ ਤੋਂ ਬਾਅਦ ਵੀ ਸਾਹਮਣੇ ਆਇਆ। ਬਿਲਕੁਲ। ਔਰ ਇਸ ਜਿਹੜੇ ਬਹੁਤ ਸਾਰੇ ਡਾਕੂਮੈਂਟ ਅੱਜ ਰਿਲੀਜ਼ ਕੀਤੇ ਨੇ ਜਾਂ ਉਹਨਾਂ ਨੇ ਪਬਲਿਕ ਡੋਮੇਨ 'ਚ ਲਿਆਂਦੇ ਨੇ, ਉਹਨਾਂ ਦੇ ਵਿੱਚ ਮਲਟੀਪਲ ਰਿਟਨ ਵਿਟਨੈਸ ਸਟੇਟਮੈਂਟਸ ਨੇ। 6 ਫਾਰ ਜਸਟਿਸ ਉਹਨਾਂ ਦੀ 19 ਪੇਜ ਦੀ ਜਿਹੜੀ ਰਿਪੋਰਟ ਉਹਨਾਂ ਨੇ ਸਬਮਿਟ ਕੀਤੀ ਸੀ 6 ਫਾਰ ਜਸਟਿਸ ਨੇ, ਉਸ ਨੂੰ ਵੀ ਉਹਨਾਂ ਨੇ ਡੀਕਲਾਸੀਫਾਈ ਕੀਤਾ ਜੀ। ਫਿਰ ਉਹਨਾਂ ਨੇ ਸਿੱਖ ਫੈਡਰੇਸ਼ਨ ਯੂਕੇ ਦੇ ਡਾਕੂਮੈਂਟਸ ਵੀ ਜੋ ਟਾਈਮ ਟੂ ਟਾਈਮ ਇਸ ਸਟੇਟ ਰਿਪਰੈਸ਼ਨ ਦੇ ਉੱਤੇ ਦਿੱਤੇ ਗਏ ਨੇ। ਦਲ ਖਾਲਸਾ ਯੂਕੇ ਉਹਨਾਂ ਵੱਲੋਂ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਜਿਹੜੇ ਡਾਕੂਮੈਂਟੇਸ਼ਨ ਉਹਨਾਂ ਨੂੰ ਸਰਕਾਰ ਨੂੰ ਦਿੱਤੀ ਗਈ ਉਹ ਵੀ ਡੀਕਲਾਸੀਫਾਈ ਕੀਤੀ ਹੈ। ਔਰ ਇਹ ਸਾਰੇ ਦੇ ਵਿੱਚ ਇਹ ਪ੍ਰੋਮੀਨੈਂਟ ਪਾਰਟ ਇਹ ਹੈ ਕਿ ਵੀ ਜਿਹੜੀਆਂ ਇੰਡੀਅਨ ਏਜੰਸੀਜ਼ ਨੇ ਉਹ ਕਿਵੇਂ ਸਰਵੇਲੈਂਸ, ਡੀਫੇਮੇਸ਼ਨ, ਥ੍ਰੈਟਸ ਤੇ ਅਟੈਂਪਟਡ ਅਸੈਸੀਨੇਸ਼ਨ ਯੂਕੇ ਦੇ ਸਿੱਖਾਂ ਦੀ ਕਰਨ ਦੇ ਲਈ, ਇਹ ਚਾਰੋਂ ਹੀ ਜਿਹੜੇ ਪਾਰਟ ਨੇ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਹਿੱਸਾ ਨੇ। ਇਸ ਦੇ ਉੱਤੇ ਗੱਲ ਕੀਤੀ ਹੈ ਉਹਨਾਂ ਨੇ। ਔਰ ਉਹਨਾਂ ਨੇ ਕਿਹਾ ਵੀ these documents collectively represent the UK government acknowledging and publishing community sourced evidence regarding alleged Indian surveillance and coercive activity directed at Sikh activists in the UK। ਜਿਹੜੀ ਦੀ ਟਾਈਮਿੰਗ ਹੈ ਵੀ ਉਹਨਾਂ ਦਾ ਮੋਦੀ ਦੀ ਵਿਜ਼ਿਟ ਤੋਂ ਠੀਕ ਪਹਿਲਾਂ ਉਹਨੂੰ ਡੀਕਲਾਸੀਫਾਈ ਤਾਂ ਨਹੀਂ, ਉਹਨੂੰ ਪਬਲਿਕ ਕਰਨਾ ਜਿਹੜਾ ਕਿ ਉਹਨਾਂ ਦੀ ਆਪਣੇ ਡੋਮੇਨ ਦੇ ਵਿੱਚ ਸੀ। ਇਹ ਦੱਸਦਾ ਹੈ ਕਿ ਵੀ ਯੂਕੇ ਗਵਰਨਮੈਂਟ ਸਿੱਖਾਂ ਦੀਆਂ ਐਮੋਸ਼ਨਸ ਨੂੰ ਵੀ ਸਮਝਦੀ ਹੈ, ਵੀ ਸਮਝਦੇ ਨੇ ਕਿ ਵੀ ਜਿਵੇਂ ਮੋਦੀ ਨੂੰ ਐਂਟਰਟੇਨ ਕਰ ਰਹੇ ਨੇ ਔਰ ਦੂਸਰਾ ਇਹਦਾ ਬੈਕਲੈਸ਼ ਵੀ ਹੋਏਗਾ ਪੋਲੀਟੀਕਲੀ ਵੀ। ਲੇਬਰ ਆਪਣੇ ਜਿਹੜੇ ਨੇ ਉਸ ਆਪਣੀ ਕਨਸਟੀਚੁਐਂਸੀਜ਼ ਦਾ ਵੀ ਉਹਨਾਂ ਨੂੰ ਫਿਕਰ ਹੁੰਦਾ ਹੈ। ਔਰ ਇਹ ਜਿਹੜਾ ਪਹਿਲੀ ਵਾਰ ਹੈ ਉਹਨਾਂ ਇਸ ਪ੍ਰੈਸ ਸਟੇਟਮੈਂਟ ਦੇ ਮੁਤਾਬਕ ਕਿ ਪਬਲਿਕਲੀ ਪਹਿਲੀ ਵਾਰ ਮੋਦੀ ਦੀ ਸਟੇਟ ਵਿਜ਼ਿਟ ਤੋਂ ਪਹਿਲਾਂ ਇਹ ਜਿਹੜਾ ਰਿਲੀਜ਼ ਹੋਣਾ ਇਹ ਪੋਜ਼ਿਟਿਵ ਪਾਰਟ ਹੈ। ਔਰ ਮੈਂ ਦੇਖ ਰਿਹਾ ਸੀ ਕਿ 6 ਫਾਰ ਜਸਟਿਸ ਦੀ ਜਿਹੜੀ 19 ਪੇਜ ਦੀ ਰਿਪੋਰਟ ਹੈ ਉਹ ਕਾਫੀ ਕੰਪਰੈਹੈਂਸਿਵ ਹੈ। ਉਹਦੇ 'ਚ ਉਹਨਾਂ ਨੇ ਪੂਰਾ ਆਪਣਾ ਕੇਸ ਬਿਲਡ ਕੀਤਾ ਹੈ ਕਿ ਸਾਡੀ ਪ੍ਰੋਬਲਮ ਕੀ ਹੈ, 47 'ਚ ਕੀ ਹੋਇਆ, ਹਿਸਟਰੀ ਆਫ ਟੈਂਸ਼ਨ ਕੀ ਹੈ, ਕਿੱਥੋਂ ਇਹ ਸਾਰੇ ਪਾਰਟ ਦੀ ਸ਼ੁਰੂਆਤ ਹੁੰਦੀ ਹੈ। ਔਰ ਇਹ ਜਿਹੜੀ ਸਿੱਖ ਲੋਕਾਂ ਦੀ ਮੂਵਮੈਂਟ ਹੈ ਜਿਹੜੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈ, ਔਰ ਇਸ ਨੂੰ ਕ੍ਰਸ਼ ਕਰਨ ਦੇ ਲਈ ਇੰਡੀਅਨ ਗਵਰਨਮੈਂਟ ਨੇ ਜਿਹੜਾ ਉਹ ਫੌਜੀ ਐਕਸ਼ਨ ਜਿਹਦਾ ਨਾਮ ਉਹਨਾਂ ਨੇ ਆਪਰੇਸ਼ਨ ਬਲੂ ਸਟਾਰ ਰੱਖਿਆ, ਜਿਸ ਦੇ ਵਿੱਚ ਹਜ਼ਾਰਾਂ ਸਿੱਖਾਂ ਦੀ ਫਿਗਰਸ ਵੀ ਦਿੱਤੀਆਂ ਨੇ, ਮੌਤ ਹੋਈ। ਸਿਵਲ ਦੇ ਵਿੱਚ ਵੀ ਜਿਹੜੇ ਪਿਲਗ੍ਰਿਮ ਸੀ, ਯਾਤਰੂ ਸੀ, ਉਹ ਮਾਰੇ ਗਏ। ਉਹਨਾਂ ਦੇ ਵਿੱਚ ਔਰਤਾਂ ਔਰ ਬੱਚੇ ਵੀ ਸ਼ਾਮਲ ਸੀ। ਫਿਰ ਉਹਨਾਂ ਨੇ ਨਵੰਬਰ 1984 ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਤੋਂ ਬਾਅਦ ਕਿਵੇਂ ਹਜ਼ਾਰਾਂ ਸਿੱਖਾਂ ਨੂੰ ਕਿੰਨੀਆਂ ਸਟੇਟਾਂ ਦੇ ਵਿੱਚ ਵਿਕਟਮ ਬਣਾਇਆ ਗਿਆ ਇਸ ਦਾ ਜ਼ਿਕਰ ਕੀਤਾ। ਫਿਰ ਉਹਨਾਂ ਨੇ ਜਿਹੜਾ ਖਾਲਿਸਤਾਨ ਰੈਫਰੈਂਡਮ ਕੈਂਪੇਨ ਜਿਸ ਦੀ ਜਿਹੜੀ ਸ਼ੁਰੂਆਤ ਬੇਸ਼ੱਕ ਪਹਿਲਾਂ ਲੰਡਨ ਤੋਂ ਹੋਈ ਹੈ, ਫਿਰ ਇਹਦੇ 'ਚ 31 ਅਕਤੂਬਰ 2021 ਦੇ ਖਾਲਿਸਤਾਨ ਰੈਫਰੈਂਡਮ ਦਾ ਜ਼ਿਕਰ ਹੈ ਕਿ ਵੀ ਇਹ ਅਸੀਂ ਇੱਕ ਪੀਸਫੁਲ ਡੈਮੋਕ੍ਰੈਟਿਕ ਇਨੀਸ਼ੀਏਟਿਵ ਹੈ ਗਲੋਬਲ ਸਿੱਖ ਕਮਿਊਨਿਟੀ ਵੱਲੋਂ। ਜਿਹੜਾ ਸਿੰਪਲ ਕੁਐਸਚਨ ਉਹਨਾਂ ਨੂੰ ਪੁੱਛਿਆ ਜਾਂਦਾ, ਸ਼ੁੱਡ ਇੰਡੀਅਨ ਗਵਰਨਮੈਂਟ ਪੰਜਾਬ ਬੀ ਐਨ ਇੰਡੀਪੈਂਡੈਂਟ ਕੰਟਰੀ। ਪਰ ਉਹਨਾਂ ਨੇ ਕਿਹਾ ਵੀ ਜਦੋਂ ਤੋਂ ਅਸੀਂ 31 ਅਕਤੂਬਰ 2021 ਨੂੰ ਇਹ ਲਾਂਚ ਕੀਤਾ, ਉਹਨਾਂ ਨੇ ਜਿਹੜੀ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਨੇ ਸਿੱਖ ਡਾਇਸਪੋਰਾ 'ਚ ਕਈ ਮੁਲਕਾਂ 'ਚ ਜਿਨ੍ਹਾਂ 'ਚ ਯੂਕੇ, ਸਵਿਟਜ਼ਰਲੈਂਡ, ਇਟਲੀ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, US ਨੇ। ਔਰ ਇਹ ਜਿਹੜੀ ਵੋਟਿੰਗ ਹੈ ਪੰਜਾਬ ਰੈਫਰੈਂਡਮ ਕਮਿਸ਼ਨ ਜਿਹੜਾ ਇੱਕ ਨਾਨ ਪਾਰਟੀਸਨ ਪੈਨਲ ਹੈ ਆਫ ਐਕਸਪਰਟਸ ਦਾ, ਉਹਨਾਂ ਦੀ ਰਹਿਨੁਮਾਈ ਦੇ ਥੱਲੇ ਕੀਤਾ ਜਾ ਰਿਹਾ। ਔਰ ਇਸ ਵੇਲੇ ਤੱਕ ਉਹਨਾਂ ਦੇ ਕਹਿਣ ਮੁਤਾਬਕ ਐਸਟੀਮੇਟਡ 1.5 ਮਿਲੀਅਨ ਸਿੱਖ 15 ਲੱਖ ਸਿੱਖ ਦੁਨੀਆ ਭਰ ਦੇ ਵਿੱਚ ਇਸ ਦੇ ਉੱਤੇ ਵੋਟਿੰਗ ਕਰ ਚੁੱਕੇ ਨੇ। ਔਰ ਆਉਣ ਵਾਲੇ ਪੀਰੀਅਡ 'ਚ 2025 ਦੇ ਵਿੱਚ ਅਮਰੀਕਾ ਦੀਆਂ ਅੱਡ-ਅੱਡ ਥਾਵਾਂ ਦੇ ਉੱਤੇ ਵੀ ਰੈਫਰੈਂਡਮ ਆਲਰੇਡੀ ਜਿਵੇਂ ਸੈਨ ਫਰਾਂਸਿਸਕੋ, ਸੈਕਰਾਮੈਂਟੋ ਹੋਇਆ ਔਰ ਹੁਣ 17 ਅਗਸਤ ਨੂੰ ਵਾਸ਼ਿੰਗਟਨ DC 'ਚ ਹੋਣ ਜਾ ਰਿਹਾ। ਔਰ ਉਹਦੇ 'ਚ ਇਹਨਾਂ ਦਾ ਕਹਿਣਾ ਹੈ ਕਿ SFJ ਦੇ ਜਿਹੜੇ ਪੀਸਫੁਲ ਡੈਮੋਕ੍ਰੈਟਿਕ ਪ੍ਰੋਸੈਸ ਦੇ ਬਾਵਜੂਦ ਔਰ ਇੰਟਰਨੈਸ਼ਨਲ ਲਾਅ ਦੇ ਮੁਤਾਬਕ ਹੋਣ ਦੇ ਬਾਵਜੂਦ ਇੰਡੀਅਨ ਅਥਾਰਟੀਜ਼ ਨੇ ਇਸ ਕੈਂਪੇਨ ਨੂੰ ਜਿਹੜਾ ਉਹ ਦਹਿਸ਼ਤਗਰਦੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਔਰ SFJ ਦੇ ਜਿਹੜੇ ਐਕਟਿਵਿਸਟ ਨੇ ਉਹਨਾਂ ਦੇ ਖਿਲਾਫ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ। ਫਿਰ ਉਹਨਾਂ ਨੇ ਜਿਹੜੇ ਐਕਟ ਕੀ ਕੀਤੇ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ,
ਉਹਦੇ 'ਚ ਉਹਨਾਂ ਨੇ ਇਹ ਪੂਰਾ ਕੇਸ ਬਿਲਡ ਕੀਤਾ, ਬਿਗਰ ਪਿਕਚਰ, ਇਹ ਪਾਲਿਸੀ ਐਕਸਪੋਜ਼ਡ। ਉਹਦੇ 'ਚ ਕਿਵੇਂ ਯੂਕੇ ਦੇ ਵਿੱਚ ਪਰਮਜੀਤ ਸਿੰਘ ਪੰਮਾ ਉਹਨਾਂ ਦੇ ਨਿਸ਼ਾਨੇ ਤੇ ਨੇ, ਅਮਰੀਕਾ 'ਚ ਗੁਰਪਤਵੰਤ ਸਿੰਘ ਪੰਨੂ, ਔਰ ਸਰੀ ਦੇ ਵਿੱਚ ਤਾਂ ਆਲਰੇਡੀ ਹਰਦੀਪ ਸਿੰਘ ਨਿੱਜਰ ਉਹਨਾਂ ਦੀ ਸ਼ਹਾਦਤ ਹੋਈ ਹੈ। ਔਰ ਇਹ ਸਾਰੇ ਨੂੰ ਉਹਨਾਂ ਨੇ, ਵਿਕਾਸ ਯਾਦਵ, ਔਰ ਇਹ ਸਾਰਾ ਰੋਲ ਫਿਰ ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਜ਼ ਨੇ ਜਿਵੇਂ ਕਵਰ ਕੀਤਾ ਹੈ, ਉਹਨੂੰ ਕਵਰ ਕਰਦਿਆਂ ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਹਿੱਟਸ ਨੇ ਬੜੀਆਂ ਪਲੈਨਡ ਨੇ, ਆਰਕੈਸਟ੍ਰੇਟਡ ਨੇ, ਔਰ ਇੰਡੀਅਨ ਗਵਰਨਮੈਂਟ ਦੀ ਜਿਹੜੀ ਮੇਨ ਇੰਟੈਲੀਜੈਂਸ ਏਜੰਸੀ ਹੈ ਰਾ, ਉਹ ਇਹਦੇ 'ਚ ਮੁਲਵਸ ਹੈ। ਔਰ ਇਸ ਦੇ ਵਿੱਚ ਈਵਨ 2023 'ਚ ਜਿਹੜੀਆਂ ਅਸੈਸੀਨੇਸ਼ਨਸ ਦੀ ਕੋਸ਼ਿਸ਼ ਹੋਈ, ਉਹਦੇ 'ਚ ਵਿਕਰਮ ਯਾਦਵ ਰਾਹ ਦਾ ਜਿਹੜਾ ਖੁਦ ਇੰਡੀਅਨ ਗਵਰਨਮੈਂਟ ਨੇ ਮੰਨਿਆ, ਔਰ ਸਾਮੰਤ ਗੋਇਲ ਜਿਹੜਾ ਉਸ ਵੇਲੇ ਰਾਹ ਦਾ ਚੀਫ ਸੀ, ਉਹਨਾਂ ਦੀ ਇਨਵੋਲਵਮੈਂਟ ਹੈ। ਔਰ ਫਿਰ ਰਾਹ ਜਿਹੜੀ ਹੈ ਉਹ ਨੋਨ ਕ੍ਰਿਮੀਨਲਸ ਨੂੰ ਹਾਇਰ ਕਰਦੀ ਹੈ, ਬ੍ਰਾਈਬ ਕਰਦੀ ਹੈ, ਔਰ ਉਹਨਾਂ ਰਾਹੀਂ ਇਹ ਕਿਲਿੰਗਸ ਕਰਵਾਈਆਂ ਜਾਂਦੀਆਂ। ਫਿਰ ਉਹਨਾਂ ਨੇ US ਸਪਾਈ ਏਜੰਸੀਜ਼ ਦਾ ਹਵਾਲਾ ਦਿੰਦਿਆਂ ਕਿਹਾ ਕਿ ਵੀ ਜਿਹੜਾ ਅਜੀਤ ਡੋਵਾਲ ਮੋਦੀ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ, ਉਹਨੂੰ ਇਸ ਗੱਲ ਦੀ ਖਬਰ ਸੀ ਕਿ ਰਾਹ ਇਸ ਕਿਸਮ ਦੀ ਪਲੈਨਿੰਗ ਕਰ ਰਹੀ ਹੈ। ਸੋ ਇਹ ਸਾਰੇ ਦੇ ਚਲਦਿਆਂ ਉਹਨਾਂ ਨੇ ਜਿਹੜੀ ਹੈ ਕਿਹਾ ਕਿ ਵੀ ਮੀਡੀਆ ਰਿਪੋਰਟਸ ਇਹ ਨੇ ਕਿ ਰਾਹ ਨੇ ਕਿਲ ਲਿਸਟ SFJ ਐਕਟਿਵਿਸਟ ਦੀ ਜਿਹੜੇ ਕੈਨੇਡਾ, UK, US 'ਚ ਨੇ ਉਹ ਬਣਾਈ ਹੋਈ ਹੈ। ਫਿਰ ਉਹਨਾਂ ਨੇ ਕਿਹਾ ਵੀ ਈਵਨ ਇੰਡੀਆ ਇੰਟਰਪੋਲ ਦਾ ਮਿਸਯੂਜ਼ ਕਰਦਾ ਹੈ, ਜਿਵੇਂ ਉਹਨਾਂ ਨੇ ਕਈ ਵਾਰ ਜਿਹੜਾ ਹੈ ਉਹ ਗੁਰਪਤਵੰਤ ਸਿੰਘ ਪੰਨੂ ਔਰ ਦੂਸਰਿਆਂ ਨੂੰ ਜਿਹੜਾ ਉਸ ਘੇਰੇ 'ਚ ਲੈਣਾ ਚਾਹਿਆ, ਹਾਲਾਂਕਿ ਇੰਟਰਪੋਲ ਨੇ ਇਹਨਾਂ ਨੂੰ ਘਾ ਨਹੀਂ ਪਾਇਆ ਹੈ। ਫਿਰ ਡੀਟੇਲ, ਕਿਉਂਕਿ UK ਬੇਸਡ ਰਿਪੋਰਟ ਹੈ, ਫਿਰ ਰਿਪਰੈਸ਼ਨ ਇਨ UK, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਕਿਵੇਂ ਜਿਹੜਾ ਪਿਛਲੇ ਲਗਭਗ 15 ਸਾਲਾਂ ਤੋਂ ਇੰਡੀਅਨ ਕੌਂਸਲੇਟ ਜਨਰਲ ਦਾ ਜਿਹੜਾ ਆਫਿਸ ਬਰਮਿੰਗਮ 'ਚ ਹੈ, ਉਹਨਾਂ ਨੇ SFJ ਐਕਟਿਵਿਸਟ ਨੂੰ ਟਾਰਗੇਟ ਕੀਤਾ ਹੋਇਆ, ਔਰ ਥ੍ਰੈਟਨਿੰਗ ਫੋਨ ਕਾਲਸ, ਹਰਾਸਮੈਂਟ ਆਫ ਫੈਮਲੀਜ਼ ਇਨ ਇੰਡੀਆ, ਕੌਂਸਲਰ ਥ੍ਰੈਟਸ ਟੂ ਕੈਂਸਲ OCI ਕਾਰਡਸ ਐਂਡ ਆਰਮਡ ਅਟੈਕਸ ਔਨ देयर ਹੋਮਸ। ਔਰ ਇਹ ਜਿਹੜੀ UK ਦੀ ਪੁਲਿਸ ਹੈ ਔਰ ਸਿਕਿਉਰਿਟੀ ਸਰਵਿਸਿਜ਼ ਨੇ, ਉਹਨਾਂ ਨੇ ਪਹਿਲੀ ਸਟੇਜ ਦੇ ਉੱਤੇ ਟੋਟਲੀ ਅਨਰਿਸਪੌਂਸਿਵ ਰਹੇ ਜਦੋਂ ਤੱਕ ਕਿ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨਹੀਂ ਹੋ ਗਈ। ਫਿਰ ਉਹਨਾਂ ਨੇ ਇਸ ਨੂੰ ਕਿਉਂਕਿ ਜਿਹੜੀ ਸ਼ੁਰੂਆਤ ਸੀ ਰੈਫਰੈਂਡਮ ਦੀ, ਬੇਸ਼ੱਕ ਬਾਅਦ 'ਚ ਜਿਹੜਾ ਉਹ COVID-19 ਕਰਕੇ ਇਹਦਾ ਨਾਂ ਤਾਂ ਪਹਿਲਾ ਮੂਵਮੈਂਟ ਦਾ ਰੈਫਰੈਂਡਮ 2020 ਸੀ, ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ ਲੰਡਨ ਡੈਕਲੇਰੇਸ਼ਨ ਔਨ ਖਾਲਿਸਤਾਨ ਰੈਫਰੈਂਡਮ 12 ਅਗਸਤ 2018 ਨੂੰ ਕੀਤੀ ਸੀ, ਔਰ ਇੰਡੀਆ ਨੇ 12 ਜੁਲਾਈ ਨੂੰ ਹੀ ਜਿਹੜਾ ਇੱਕ ਡਿਮਾਰਸ਼ੇ UK ਗਵਰਨਮੈਂਟ ਨੂੰ ਦਿੱਤਾ, ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਇਹਨੂੰ ਬੈਨ ਕੀਤਾ ਜਾਏ ਇਵੈਂਟ ਨੂੰ। ਉਹਨਾਂ ਨੇ ਕਿਹਾ ਜੀ ਇਹ ਡਿਸਹਾਰਮਨੀ ਔਰ ਦੂਸਰਾ ਫੈਲਾਏ। ਹੁਣ ਵੀ ਜਿਹੜਾ ਉਹਨਾਂ ਦੀ ਫੋਰਨ ਅਫੇਅਰਸ ਮਿਨਿਸਟਰੀ ਦਾ ਵਿਕਰਮ ਮਿਸਰੀ ਹੈ, ਫੋਰਨ ਸੈਕਟਰੀ, ਉਹਨੇ ਜਦੋਂ ਪਰਸੋਂ ਕਿਹਾ ਕਿ ਜੀ ਇਹ UK ਦੇ ਵਿੱਚ ਇਹ ਜਿਹੜਾ ਇਹਨਾਂ ਦੀ ਐਕਟੀਵਿਟੀ ਹੈ ਖਾਲਿਸਤਾਨੀਆਂ ਦੀ, ਇਹ ਸੋਸ਼ਲ ਕੋਹੀਜ਼ਨ ਨਹੀਂ ਹੋਣ ਦਿੰਦੀ। ਸੋਸ਼ਲ ਕੋਹੀਜ਼ਨ ਤਾਂ ਤੁਸੀਂ ਜਿਹੜੇ ਕਾਸਟ ਸਿਸਟਮ ਬਣਾਇਆ ਹੋਇਆ, ਤੁਸੀਂ ਸ਼ੂਦਰ ਦਾ ਪਰਛਾਵਾਂ ਨਹੀਂ ਪੈਣ ਦਿੰਦੇ। ਸਿੱਖ ਤਾਂ ਜਿੱਥੇ ਜਾਂਦੇ ਨੇ ਉਹ ਖਾਲਿਸਤਾਨੀ ਨੇ ਜਾਂ ਨਹੀਂ ਨੇ, ਅਸੀਂ ਤਾਂ ਹਾਂ ਹੀ ਇਨਸਾਨੀਅਤ ਦੇ ਲਈ। ਔਰ COVID-19 ਦੇ ਚੱਲਦੇ ਆ ਸਿੱਖਾਂ ਤੋਂ ਵੱਧ ਕੇ ਸੋਸ਼ਲ ਕੋਹੀਜ਼ਨ ਨੂੰ ਕੌਣ ਸਮਝਦਾ। ਸੋ ਇਹ ਵੀ ਇਹਨਾਂ ਨੇ ਪੁਆਇੰਟਡ ਕੀਤਾ। ਫਿਰ ਪਰਮਜੀਤ ਸਿੰਘ ਪੰਮੇ ਦੇ ਕੇਸ ਨੂੰ ਉਹਨਾਂ ਨੇ ਜਿਹੜਾ ਇੰਟਰਵਿਊ ਪਰਮਜੀਤ ਸਿੰਘ ਪੰਮਾ ਦਾ 17 ਫਰਵਰੀ 2025 ਨੂੰ ਹੋਇਆ, ਉਸ ਤੇ ਬੇਸ ਜਿਹੜੀ ਹੈ ਉਹਨਾਂ ਨੇ ਜਿਹੜੀ ਹੈ ਪੂਰੀ ਡਿਟੇਲ ਦਿੱਤੀ ਕਿ ਵੀ ਕਿਵੇਂ ਉਹਨਾਂ ਨੂੰ ਸਮੇਂ-ਸਮੇਂ ਜਿਹੜਾ ਹੈ ਉਹ ਧਮਕੀਆਂ ਦਿੱਤੀਆਂ ਗਈਆਂ, ਕਿਵੇਂ ਜਿਹੜਾ ਹੈ ਉਹਨਾਂ ਨੇ ਈਵਨ ਉਹਨਾਂ ਦੇ ਮਰਡਰ ਦੇ ਲਈ ਕਿਸ ਕਿਸਮ ਦੇ ਜਿਹੜੀ ਹਾਇਰਿੰਗ ਔਰ ਦੂਜੀ ਉਹ ਪੂਰਾ ਵਿਦ ਫੈਕਟਸ ਗੱਲ ਕੀਤੀ ਗਈ ਹੈ। ਫਿਰ ਉਹਨਾਂ ਨੇ ਅਦਰ SFJ ਐਕਟਿਵਿਸਟ ਦੇ ਥੱਲੇ ਬਾਕੀਆਂ ਬਾਰੇ ਵੀ ਗੱਲ ਕੀਤੀ ਹੈ ਕਿ ਭਾਈ ਕਿਵੇਂ ਕਿਹੜੀ ਥਾਂ ਤੇ ਇੱਕ ਬੰਦਾ ਗਨ ਲੈ ਕੇ ਕਾਰ 'ਚ ਵੇਟ ਕਰ ਰਿਹਾ ਸੀ, ਫਿਰ ਕਿਵੇਂ ਉਹਨਾਂ ਨੇ ਅੱਡ ਜਿਹੜੇ ਨੇ ਉਹਨਾਂ ਨੂੰ ਹਰਾਸ ਕੀਤਾ। ਔਰ ਇਹ ਸਾਰੇ ਦੇ ਚੱਲਦੇ ਆ ਕਿ ਉਹਨਾਂ ਦਾ ਕਾਫੀ ਡਿਟੇਲਡ ਜਿਹੜੀ ਇਹ ਰਿਪੋਰਟ ਸਾਰੀ ਪਬਲਿਸ਼ ਕੀਤੀ ਹੈ ਉਹਨਾਂ ਨੇ। ਫਿਰ ਰਿਪਰੈਸ਼ਨ ਇਨ ਕੈਨੇਡਾ ਦੀ ਗੱਲ ਹੈ ਹਰਦੀਪ ਸਿੰਘ ਨਿੱਜਰ ਦੇ ਮੁੱਦੇ ਦੇ ਉੱਤੇ ਕਿ ਭਾਈ ਕਿਵੇਂ ਜੋ ਉਹਦੇ ਨਾਲ ਹੋਇਆ ਹਰਦੀਪ ਸਿੰਘ ਨਿੱਜਰ ਦੇ ਮਰਡਰ ਨਾਲ, ਇਹ 18 ਸਤੰਬਰ 2023 ਨੂੰ ਕੈਨੇਡੀਅਨ ਪਾਰਲੀਮੈਂਟ ਦੇ ਫਲੋਰ ਦੇ ਉੱਤੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਪਬਲਿਕਲੀ ਅਨਾਉਂਸ ਕੀਤਾ ਕਿ ਵੀ ਇਹ ਕੈਨੇਡੀਅਨ ਇੰਟੈਲੀਜੈਂਸ ਏਜੰਸੀਆਂ ਨੇ ਥੋਰੋ ਇਨਵੈਸਟੀਗੇਸ਼ਨ ਕੀਤੀ ਹੈ, ਉਹਨਾਂ ਕੋਲ ਸਬੂਤ ਨੇ ਕਿ ਏਜੰਟਸ ਆਫ ਦਾ ਗਵਰਨਮੈਂਟ ਆਫ ਇੰਡੀਆ ਹੈਡ ਕਮਿਟਡ ਦਾ ਮਰਡਰ। ਇਹ ਐਗਜ਼ੈਕਟ ਲਫ਼ਜ਼ ਸੀ ਜਸਟਿਨ ਟਰੂਡੋ ਦੇ। ਫਿਰ ਉਹਨਾਂ ਨੇ ਰਿਪਰੈਸ਼ਨ ਇਨ US ਦੇ ਹਵਾਲੇ ਨਾਲ ਗੱਲ ਕੀਤੀ ਹੈ
ਔਰ ਉਸ ਦੇ ਉੱਤੇ ਤਾਂ ਹੁਣ ਨਿਖਿਲ ਗੁਪਤਾ ਜਿਸ ਨੂੰ 1 ਸਾਲ ਬਾਅਦ ਚੈੱਕ ਰਿਪਬਲਿਕ ਤੋਂ ਐਕਸਟ੍ਰਾਡਾਈਟ ਕਰਕੇ ਅਮਰੀਕਨ ਏਜੰਸੀਆਂ ਲੈ ਆਈਆਂ ਨੇ 3 ਨਵੰਬਰ ਤੋਂ ਜਿਹੜਾ ਹੈ ਉਹ ਟਰਾਇਲ ਉਹਦਾ ਸ਼ੁਰੂ ਹੋਣ ਜਾ ਰਿਹਾ ਔਰ ਫਿਰ ਉਹਨਾਂ ਨੇ ਕਿਹਾ ਵੀ ਇੰਡੀਅਨ ਗਵਰਨਮੈਂਟ ਨੇ ਕਿਵੇਂ ਗੁਰਪ੍ਰੀਤ ਸਿੰਘ ਪੰਨੂ ਨੂੰ ਟਾਰਗੇਟ ਕੀਤਾ ਹੈ, ਕਿਵੇਂ ਇੰਡੀਅਨ ਹੋਮ ਮਿਨਿਸਟਰੀ ਨੇ ਉਹਨਾਂ ਨੂੰ ਟੈਰਰਿਸਟ ਡਿਕਲੇਅਰ ਕੀਤਾ ਹੋਇਆ ਹੈ ਯੂਆਪਾ ਕਾਨੂੰਨ 1967 ਦੇ ਥੱਲੇ ਔਰ ਬਿਨਾਂ ਉਹਨਾਂ ਦੀ ਕਦੇ ਕੋਈ ਕਨਵਿਕਸ਼ਨ ਨਹੀਂ ਹੋਈ, ਨਾ ਹੀ ਕੋਈ ਇੰਡੀਅਨ ਅਥਾਰਟੀਜ਼ ਨੇ ਕੋਈ ਸਬੂਤ ਕਦੇ ਪੇਸ਼ ਕੀਤੇ ਨੇ। ਲੇਕਿਨ ਇਹ ਸਾਰੇ ਦੇ ਚੱਲਦਿਆਂ ਫਿਰ ਅਸੈਸੀਨੇਸ਼ਨ ਅਟੈਂਪਟ ਦੀ ਕਹਾਣੀ ਹੈ ਕਿ ਕਿਵੇਂ ਜਿਹੜਾ ਹੈ US ਦੀ ਜਿਹੜੀ ਇੰਡਾਇਕਟਮੈਂਟ ਹੈ ਨਿਖਿਲ ਗੁਪਤਾ ਦੀ ਉਸ ਦੇ ਪੁਆਇੰਟਸ ਦਿੱਤੇ ਹੋਏ ਨੇ ਔਰ ਕੈਨੇਡਾ ਦੇ ਹਵਾਲੇ ਨਾਲ ਵੀ ਉਹਨਾਂ ਨੇ ਕਿਹਾ ਕਿ ਵੀ ਕਿਵੇਂ ਜਸਟਿਨ ਟਰੂਡੋ ਨੇ ਸਟਰੋਂਗ ਸਟੈਂਡ ਲਿਆ ਕੈਨੇਡੀਅਨ ਪਾਰਲੀਮੈਂਟ ਦੇ ਸਾਹਮਣੇ, ਤਾਂ ਉਹਨਾਂ ਨੇ ਕਿਹਾ ਹੀ ਕਿਹਾ ਪਰ ਉਸ ਤੋਂ ਬਾਅਦ ਉਹਨਾਂ ਨੇ ਕੈਨੇਡਾ ਨੇ ਇੱਕ ਐਕਟ ਪਾਸ ਕੀਤਾ ਜਿਹਦੇ ਥੱਲੇ ਰਿਸਪੈਕਟਿੰਗ ਕਾਊਂਟਰਿੰਗ ਫੋਰਨ ਇੰਟਰਫੇਰੈਂਸ 2024 ਇਹ ਸਾਰੇ ਮੇਸ਼ਰਸ ਦੀ ਗੱਲ ਕੀਤੀ ਗਈ ਹੈ। US ਨੇ ਕੀ ਐਕਸ਼ਨ ਲਏ ਨੇ ਇਸ ਦੇ ਉੱਤੇ ਗੱਲ ਹੈ ਔਰ ਫਿਰ ਟੁਵਰਡਸ ਦਾ ਐਂਡ ਇਸ ਦੇ ਵਿੱਚ ਉਹਨਾਂ ਨੇ UK ਗਵਰਨਮੈਂਟ ਨੂੰ ਕਿਹਾ ਕਿ ਵਾਟ ਐਕਸ਼ਨ ਸ਼ੁੱਡ ਬੀ ਟੇਕਨ ਬਾਈ ਦਾ UK ਕਿ ਇਹ ਸਾਰੇ ਜਿਹੜੇ ਨੇ TR ਦੇ ਥੱਲੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਬੜੀ ਕੰਪਰੈਹੈਂਸਿਵ ਡਾਕੂਮੈਂਟੇਸ਼ਨ ਹੈ, ਉਹਨਾਂ ਨੂੰ ਪਹਿਲਾਂ ਸਬਮਿਟ ਕੀਤੀ ਹੋਈ ਹੈ ਪਰ ਇਸ ਪੀਰੀਅਡ 'ਚ ਇਹਨੂੰ ਨਾਟ ਡੀਕਲਾਸੀਫਾਈ ਇਹਨੂੰ ਪਬਲਿਕ ਡੋਮੇਨ 'ਚ ਲਿਆਉਣਾ ਔਰ ਪਬਲਿਕ ਕਰਨਾ ਔਰ ਇਸੇ ਤਰ੍ਹਾਂ ਵਰਲਡ ਸਿੱਖ ਪਾਰਲੀਮੈਂਟ, ਦਲ ਖਾਲਸਾ, ਸਿੱਖ ਫੈਡਰੇਸ਼ਨ ਦੀਆਂ ਪ੍ਰੈਜੈਂਟੇਸ਼ਨਸ ਨੂੰ ਵੀ ਇਹ ਆਪਣੇ ਆਪ ਦੇ ਵਿੱਚ ਸਿੱਖ ਲੌਬੀ ਦੇ ਪ੍ਰਭਾਵ ਨੂੰ ਵੀ ਦਰਸਾਉਂਦਾ ਹੈ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣ ਬ੍ਰੇਕ ਵਿਊਅਰਸ ਅਤੇ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਪੰਜਾਬ ਦੀ ਆਜ਼ਾਦੀ ਲਈ ਚੱਲ ਰਹੇ ਰੈਫਰੈਂਡਮ ਦੇ ਹੱਕ ਵਿੱਚ ਅਤੇ 17 ਅਗਸਤ ਨੂੰ ਵਾਸ਼ਿੰਗਟਨ DC ਵਿੱਚ ਹੋਣ ਜਾ ਰਹੇ ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀ ਸਪੋਰਟ ਵਿੱਚ ਵਿਸ਼ਾਲਕਾਰ ਰੈਲੀ 26 ਜੁਲਾਈ ਦਿਨ ਸ਼ਨੀਚਰਵਾਰ ਨੂੰ ਕੱਢੀ ਜਾ ਰਹੀ ਹੈ। ਰੈਲੀ ਦੀ ਸ਼ੁਰੂਆਤ 12 ਵਜੇ ਗੁਰਦੁਆਰਾ ਸਿੰਘ ਸਭਾ 12001 ਬੈਡਰੋਕ ਰੋਡ ਫੇਅਰਫੈਕਸ ਤੋਂ ਅਤੇ ਸਮਾਪਤੀ ਭਾਰਤੀ ਅੰਬੈਸੀ 2107 ਮੈਸਾਚਿਊਟਸ ਵਾਸ਼ਿੰਗਟਨ DC 20008 ਵਿਖੇ ਦੁਪਹਿਰ 2:30 ਵਜੇ ਹੋਵੇਗੀ। ਇਹ ਕਾਰ ਰੈਲੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਹੈ। ਕਾਰ ਰੈਲੀ ਬਾਰੇ ਵਧੇਰੇ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਹਿੰਮਤ ਸਿੰਘ 6463587745, ਬਲਵਿੰਦਰ ਸਿੰਘ ਚੱਠਾ 7039663913, ਨਰਿੰਦਰ ਸਿੰਘ 571247244, ਦਵਿੰਦਰ ਸਿੰਘ ਦਿਓ 7036262561, ਸੁਰਜੀਤ ਸਿੰਘ ਕੁਲਾਰ 9174342483, ਦਲਵਿੰਦਰ ਸਿੰਘ 2406452525। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277
ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿयलिटी ਸਰਵਿਸਿਜ਼। ਵੀਅਰਸ ਵੈਲਕਮ ਬੈਕ ਨੂੰ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ 23 ਜੁਲਾਈ ਦਾ ਦਿਨ ਸਰੀ ਸਿਟੀ ਕੌਂਸਲ ਵੱਲੋਂ ਗੁਰੂ ਨਾਨਕ ਜਹਾਜ਼ ਰਿਮੈਂਬਰੈਂਸ ਡੇ ਵਜੋਂ ਰੈਕਗਨਾਈਜ਼ ਕੀਤਾ ਗਿਆ ਹੈ। ਔਰ ਠੀਕ 111 ਸਾਲ ਪਹਿਲਾਂ 23 ਜੁਲਾਈ 1914 ਨੂੰ ਗੁਰੂ ਨਾਨਕ ਜਹਾਜ਼ ਨੂੰ ਕੈਨੇਡਾ ਤੋਂ ਵਾਪਸ ਮੋੜਿਆ ਗਿਆ ਸੀ ਔਰ ਇਸ ਜਹਾਜ਼ ਦਾ ਜਾਪਾਨੀ ਨਾਂ ਕਾਮਾਕਾਡਾ ਮਾਰੂ ਸੀ। ਸੋ ਪਰ ਕੀ 111 ਸਾਲ ਬਾਅਦ ਸਿੱਖ ਕੌਮ ਦੇ ਸਾਹਮਣੇ ਅੱਜ ਵੀ ਉਹੋ ਜਿਹੇ ਚੈਲੰਜ ਨਹੀਂ ਹਨ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਉਹ ਦਿਨ ਹੈ ਜਦੋਂ ਅੱਜ ਤੋਂ ਠੀਕ 111 ਸਾਲ ਪਹਿਲਾਂ 23 ਜੁਲਾਈ 1914 ਨੂੰ ਕੈਨੇਡਾ ਦੇ ਸਮੁੰਦਰ ਦੇ ਪਾਣੀਆਂ ਵਿੱਚ ਜਿਹੜਾ ਜਹਾਜ਼ ਜਿਸ ਨੂੰ ਹੁਣ ਤੱਕ ਬਹੁਤ ਜ਼ਿਆਦਾ ਕਾਮਾਗਾਟਾ ਮਾਰੂ ਦੇ ਨਾਂ ਨਾਲ ਹੀ ਜਿਹੜਾ ਹੈ ਉਹ ਰਿਪੀਟ ਕੀਤਾ ਗਿਆ ਜਾਂ ਯਾਦ ਕੀਤਾ ਗਿਆ। ਹਾਲਾਂ ਫੈਕਟ ਇਹ ਹੈ ਕਿ ਗੁਰਦਿੱਤ ਸਿੰਘ ਜਿਹੜੇ ਸਰਹਾਲੀ ਦੇ ਰਹਿਣ ਵਾਲੇ ਡਿਸਟ੍ਰਿਕਟ ਅੰਮ੍ਰਿਤਸਰ ਦੇ ਬਹੁਤ ਵੱਡੇ ਉਹ ਵਪਾਰੀ ਸੀ ਔਰ ਉਸ ਪੀਰੀਅਡ ਦੇ ਵਿੱਚ ਜਿਸ ਕਿਸਮ ਦੇ ਲਾਅ ਬ੍ਰਿਟਿਸ਼ਰਸ ਨੇ ਬਣਾਏ, ਕਿਉਂਕਿ ਜਿਹੜੀ ਸਿੱਖਾਂ ਦੀ ਕੈਨੇਡਾ ਦੇ ਵਿੱਚ, ਕੈਨੇਡਾ ਬ੍ਰਿਟਿਸ਼ ਕਾਲੋਨੀ ਸੀ, ਅੱਜ ਵੀ ਉਹ ਬ੍ਰਿਟਿਸ਼ ਡੋਮੀਨੀਅਨ ਹੀ ਹੈ ਔਰ ਉਹਨਾਂ ਨੂੰ ਇਹ ਕਿਉਂ ਖੌਫ ਹੋਇਆ ਕਿ ਵੀ ਇੱਕ ਪਾਸੇ ਤਾਂ ਉਹਨਾਂ ਨੂੰ ਲੇਬਰ ਵੀ ਚਾਹੀਦੀ ਸੀ, ਲੰਬਰ ਇੰਡਸਟਰੀ ਦੇ ਵਿੱਚ ਸਿੱਖ ਆਏ, ਪਰ ਕਿਸੇ ਤਰ੍ਹਾਂ ਉਹ ਇਸ ਤੋਂ ਘਬਰਾਏ ਕਿ ਸਿੱਖਾਂ ਦੀ ਜਿਹੜੀ ਆਮਦ ਹੈ, ਕਿਉਂਕਿ ਆਉਣ ਵਾਲਿਆਂ ਤਾਂ ਹਿੰਦੂ ਔਰ ਮੁਸਲਮਾਨ ਵੀ ਸੀ, ਪੰਜਾਬ ਦੀ ਹੀ ਮਾਈਗ੍ਰੇਸ਼ਨ ਹੋ ਰਹੀ ਸੀ ਲੇਕਿਨ ਸਿੱਖ ਵੱਡੀ ਗਿਣਤੀ 'ਚ ਸੀ। ਸੋ ਉਹਨਾਂ ਨੇ ਇਸ ਕਿਸਮ ਦਾ ਲਾਅ ਜਿਹੜਾ ਉਹ ਪਾਸ ਕਰਵਾ ਦਿੱਤਾ ਕਿ ਜੀ ਕੈਨੇਡਾ ਉਹੀ ਆ ਸਕਦਾ ਹੈ ਜਿਹੜਾ ਸਿੱਧਾ ਜਹਾਜ਼ ਲੈ ਕੇ ਸਿੱਧੇ ਜਹਾਜ਼ ਦੇ ਵਿੱਚ ਆਏ। ਹੁਣ ਉੱਥੋਂ ਕੈਲਕਟਾ ਤੋਂ ਜਾਂ ਦੂਸਰੇ ਤੋਂ ਤਾਂ ਕੋਈ ਡਾਇਰੈਕਟ, ਕਿਉਂਕਿ ਉਦੋਂ ਅਜੇ ਹਵਾਈ ਜਹਾਜ਼ਾਂ ਦਾ ਸਫ਼ਰ ਤਾਂ ਹੈ ਨਹੀਂ ਸੀ, ਸਮੁੰਦਰੀ ਜਹਾਜ਼ਾਂ ਦਾ ਹੀ ਸੀ ਔਰ ਇਸ ਸ਼ਰਤ ਔਰ ਮਤਲਬ ਤਾਂ ਸੀ ਕਿ ਸਿੱਖ ਮਾਈਗ੍ਰੇਸ਼ਨ ਨੂੰ ਰੋਕਣਾ ਕੈਨੇਡਾ ਦੇ ਵਿੱਚ। ਔਰ ਗੁਰਦਿੱਤ ਸਿੰਘ ਜਿਹੜੇ ਵਪਾਰੀ ਸੀ ਉਹਨਾਂ ਨੇ ਜਾਪਾਨੀਆਂ ਤੋਂ, ਜਿਹੜੇ ਉਹਨਾਂ ਦਾ ਜਾਪਾਨੀ ਕੰਪਨੀ ਦਾ ਕਾਮਾਗਾਟਾ ਮਾਰੂ ਜਹਾਜ਼ ਉਹਨਾਂ ਨੇ ਖਰੀਦਿਆ, ਮੁੱਲ ਲਿਆ, ਕੋਈ ਰੈਂਟਲ ਨਹੀਂ ਸੀ ਔਰ ਉਸ ਦਾ ਉਹਨਾਂ ਨੇ ਨਾਂ ਗੁਰੂ ਨਾਨਕ ਜਹਾਜ਼ ਰੱਖਿਆ ਔਰ ਉੱਥੋਂ ਉਹਨਾਂ ਨੇ ਫਿਰ ਜਿਹੜੇ ਆ ਮੁਸਾਫਰਾਂ ਨੂੰ ਲੈ ਕੇ ਉਹ ਕੈਨੇਡਾ ਪਹੁੰਚੇ। ਹਾਲਾਂ ਰਾਹ 'ਚ ਜਿਹੜਾ ਹੁਣ ਜਦੋਂ ਤੁਸੀਂ ਨਿਕਲਦੇ ਹੋ ਜਾਂਦੇ ਹੋ ਤੂਫਾਨ ਵੀ ਨੇ, ਦੂਜੇ ਵੀ ਨੇ, ਥੋੜ੍ਹੀ ਉਹਨਾਂ ਦੀ ਆਮਦ ਲੇਟ ਹੋਈ ਪਰ ਬ੍ਰਿਟਿਸ਼ਰਸ ਨੇ ਤਾਂ ਮਿੱਥਿਆ ਹੋਇਆ ਸੀ ਵੀ ਆਉਣ ਨਹੀਂ ਦੇਣਾ ਉਹਨਾਂ ਨੂੰ। ਸੋ ਉਹਨਾਂ ਨੇ ਜਿਹੜਾ ਉਹਨਾਂ ਨੂੰ ਪਾਣੀਆਂ ਦੇ ਵਿੱਚੋਂ ਜਿਹੜਾ ਉਹ ਜਿਹਨੂੰ ਲੰਗਰ ਡਾਲਣਾ, ਲੰਗਰ ਪਾਉਣਾ ਕਹਿੰਦੇ ਨੇ, ਲੰਗਰ ਲਫ਼ਜ਼ ਇੱਕ ਤਾਂ ਸਾਡਾ ਹੈ ਜਿਹੜਾ ਅਸੀਂ ਸਭ ਪੰਗਤ 'ਚ ਬੈਠ ਕੇ ਲੰਗਰ ਛਕਾਣਾ, ਜਿਹਨੂੰ ਐਂਕਰਿੰਗ ਵੀ ਕਹਿੰਦੇ ਨੇ। ਇੱਕ ਤਾਂ ਐਂਕਰ ਤੁਸੀਂ ਹੋ, ਇੱਕ ਜਿਹੜਾ ਐਂਕਰ ਹੈ ਉਹ ਜਦੋਂ ਜਹਾਜ਼ ਦਾ ਪੜਾਅ ਕੀਤਾ ਜਾਂਦਾ ਉਹਨੂੰ ਐਂਕਰਿੰਗ ਕਹਿੰਦੇ ਨੇ, ਉਹਨੂੰ ਲੰਗਰ ਪਾਣਾ ਵੀ ਕਹਿੰਦੇ ਨੇ। ਔਰ ਜਹਾਜ਼ ਉੱਥੇ ਆਇਆ ਔਰ ਉਸ ਤੋਂ ਬਾਅਦ ਜਦੋਂ ਕੋਈ ਉੱਥੇ ਰੁਕਦਾ ਫਿਰ ਹੀ ਉਤਰਿਆ ਜਾਂਦਾ ਹੈ। ਉਹਨਾਂ ਨੇ ਕਿਸੇ ਵੀ ਮੁਸਾਫਰ ਨੂੰ ਜਿਹੜਾ ਉਤਰਨ ਨਹੀਂ ਦਿੱਤਾ ਔਰ ਉਹਨਾਂ ਨੇ ਕਿਹਾ ਜੀ ਇਹ ਜਹਾਜ਼ ਵਾਪਸ ਜਾਏਗਾ। ਸੋ ਇਹ ਲਾਅ ਦੀ ਵਾਇਲੇਸ਼ਨ ਵੀ ਸੀ। ਉਹਨਾਂ ਨੇ ਵਕੀਲ ਵਗੈਰਾ ਕਰਕੇ ਕੇਸ ਲੜਨ ਦੀ ਕੋਸ਼ਿਸ਼ ਵੀ ਕੀਤੀ ਲੇਕਿਨ ਜਦੋਂ ਹਕੂਮਤਾਂ, ਤੁਸੀਂ ਅੱਜ ਭਾਰਤ ਦੀ ਸਰਕਾਰ ਦਾ ਰਵੱਈਆ ਦੇਖ ਲਓ, ਕਾਨੂੰਨ ਜੋ ਮਰਜ਼ੀ ਕਹੇ ਉਹ ਆਪਣਾ ਬੁਲਡੋਜ਼ ਵੀ ਕਰ ਰਹੇ ਨੇ, ਘਰ ਵੀ ਢਾਹ ਰਹੇ ਨੇ, ਵਪਾਰ ਵੀ ਢਾਹ ਰਹੇ ਨੇ, ਹਾਲਾਂ ਸੁਪਰੀਮ ਕੋਰਟ ਦਾ ਉਹਦੇ 'ਤੇ ਕੀ ਫੈਸਲਾ ਹੈ। ਸੋ ਇਸ ਕਿਸਮ ਦੇ ਮਾਹੌਲ ਦੇ ਵਿੱਚ ਜਿਹੜਾ ਉਸ ਜਹਾਜ਼ ਨੂੰ ਔਰ ਜਿਹੜੇ ਆਲਰੇਡੀ ਐਗਜ਼ਿਸਟਿੰਗ ਸਿੱਖ ਉੱਥੇ ਰਹਿੰਦੇ ਸੀ ਉਹਨਾਂ ਦੇ ਵਿੱਚ ਵੀ ਬਹੁਤ ਰੋਹ ਸੀ ਔਰ ਉਹਨਾਂ ਨੇ ਕਿਵੇਂ ਉਹ ਸਾਰੇ ਨੂੰ ਕੀਤਾ। ਇਹਦੇ 'ਤੇ ਕਈ PhDs ਹੋਈਆਂ ਨੇ, ਇੱਕ ਲੰਬਾ ਇਹਦੇ 'ਤੇ ਇਤਿਹਾਸ ਹੈ। ਹੁਣ ਈਵਨ ਇੱਕ ਫਿਲਮ ਵੀ ਪਿਛਲੇ ਦਿਨਾਂ 'ਚ ਨਾਨਕ ਨਾਮ ਜਹਾਜ਼ ਰਿਲੀਜ਼ ਵੀ ਹੋਈ ਹੈ। ਮੈਨੂੰ ਦੇਖਣ ਦਾ ਮੌਕਾ ਤਾਂ ਨਹੀਂ ਬਣਿਆ ਪਰ ਜ਼ਾਹਰ ਹੈ ਕਿ ਵੀ ਇਹ ਇੱਕ ਹਿਸਟਰੀ ਦਾ ਉਹ ਚੈਪਟਰ ਹੈ ਜਿਹੜਾ ਇੱਕ ਵੱਡਾ ਜਿਹੜਾ ਉਹ ਗੇਮ ਚੇਂਜਰ ਬਣਿਆ ਕਿਉਂਕਿ ਇਹੀ ਜਦੋਂ ਫਿਰ ਗੁਰੂ ਨਾਨਕ ਜਹਾਜ਼ ਨੂੰ ਵਾਪਸ ਜਾਣ 'ਤੇ ਮਜਬੂਰ ਕੀਤਾ ਜਾਂਦਾ, ਜਿਹੜੀ ਇੱਕ ਐਗਰੀਮੈਂਟ ਜਿਹਾ ਹੁੰਦਾ ਕਿ ਜੀ ਉਹਨਾਂ ਨੂੰ ਅੰਦਰ ਜਹਾਜ਼ ਦੇ ਜਿੰਨੀ ਕਿ ਰਸਦ ਚਾਹੀਦੀ ਹੈ, ਦੂਜਾ ਤੀਜਾ ਵਾਪਸ ਪਹੁੰਚਣ ਤੱਕ ਦੇ ਉਹਨਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ, ਉਹ ਕੀਤੀਆਂ, ਉਹਨੂੰ ਜਹਾਜ਼ ਨੂੰ ਵਾਪਸ ਮੁੜਨਾ ਪਿਆ ਔਰ ਉਹ ਜਹਾਜ਼ ਵਾਪਸ ਜਦੋਂ ਕਲਕੱਤੇ ਦੀ ਜਿਹੜੀ ਪੋਰਟ ਦੇ ਉੱਤੇ ਉਤਰਿਆ ਜਿਸ ਨੂੰ ਬਜ ਘਾਟ ਕਹਿੰਦੇ ਨੇ ਔਰ ਉਸ ਦੇ ਉੱਤੇ ਜਿਹੜਾ ਉਹਨਾਂ ਨੇ ਮੁਸਾਫਰਾਂ ਨੂੰ ਜਿਹੜਾ ਉਹ ਇਹ ਚਾਹਿਆ ਕਿ ਅੱਗੇ ਇੱਕ ਗੱਡੀ ਖੜੀ ਸੀ, ਕਾਲੇ ਸਾਰੇ ਸ਼ੀਸ਼ੇ ਕਰਕੇ ਜਾਂ ਦੂਜੇ ਵੀ, ਉਹਦੇ ਰਾਹੀਂ
ਉਹਨਾਂ ਨੂੰ ਕਿਸੇ ਪੰਜਾਬ ਜਾਂ ਕਿੱਥੇ ਲਿਜਾਣਾ ਸੀ ਉਹਨਾਂ ਨੇ ਮੁਸਾਫਰਾਂ ਨੇ, ਕਿਉਂਕਿ ਪਹਿਲਾਂ ਉਸ ਜਹਾਜ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਸੀ, ਔਰ ਉਹਨਾਂ ਨੇ ਕਿਹਾ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਪਹਿਲਾਂ ਗੁਰਦੁਆਰਾ ਸਾਹਿਬ ਲੈ ਕੇ ਜਾਣੀ ਹੈ, ਕਿਉਂਕਿ ਉੱਥੇ ਕਲਕੱਤੇ ਦੇ ਵਿੱਚ ਇਤਿਹਾਸਕ ਗੁਰਦੁਆਰੇ ਨੇ, ਗੁਰੂ ਨਾਨਕ ਪਾਤਸ਼ਾਹ ਦਾ ਹੈ, ਗੁਰੂ ਤੇਗ ਬਹਾਦਰ ਸਾਹਿਬ ਦਾ ਹੈ, ਔਰ ਗੁਰਦੁਆਰਾ ਬੜੀ ਸੰਗਤ, ਗੁਰਦੁਆਰਾ ਬਾਗਮਾੜੀ, 3-4 ਗੁਰਦੁਆਰੇ ਇਤਿਹਾਸਕ ਨੇ। ਔਰ ਉਹ ਜਦੋਂ ਭੀੜ ਲੈ ਕੇ ਵੀ ਬਾਹਰ ਨਿਕਲੇ, ਪੁਲਿਸ ਨੇ ਫਾਇਰਿੰਗ ਕੀਤੀ ਔਰ ਜਿਹੜਾ 19 ਦੇ ਕਰੀਬ ਮੁਸਾਫਰ ਮਾਰੇ ਗਏ, ਬਹੁਤ ਸਾਰੇ ਜ਼ਖਮੀ ਹੋਏ, ਕੁਛ ਉਹਨਾਂ ਚੋਂ ਸਲਿੱਪ ਵੀ ਕੀਤੇ। ਗੁਰਦਿੱਤ ਸਿੰਘ ਜਿਹੜੇ ਕਿ ਉਸ ਜਹਾਜ਼ ਦੇ ਮਾਲਕ ਸੀ ਔਰ ਉਸ ਜਹਾਜ਼ ਦੇ ਵਿੱਚ ਹੀ ਸੀ, ਉਹ ਉਦੋਂ ਸਲਿੱਪ ਕਰ ਗਏ। ਕਈ ਸਾਲ ਉਹ ਅੰਡਰਗਰਾਊਂਡ ਰਹੇ, ਬਾਅਦ 'ਚ ਉਹਨਾਂ ਨੇ ਕਾਂਗਰਸ ਜੁਆਇਨ ਕੀਤੀ ਔਰ ਨਨਕਾਣਾ ਸਾਹਿਬ ਦੇ ਇੱਕ ਇਕੱਠ ਦੇ ਵਿੱਚ ਸਰੈਂਡਰ ਵੀ ਕੀਤਾ, ਔਰ ਉਹ ਆਪਣੇ ਆਪ ਦੇ ਵਿੱਚ ਫਿਰ ਉਹ ਕਾਂਗਰਸ ਦੇ ਹੀ ਫਾਲੋਅਰ ਰਹੇ। 1936 ਦੀਆਂ ਜਿਹੜੀਆਂ ਪ੍ਰੋਵਿੰਸ਼ੀਅਲ ਇਲੈਕਸ਼ਨਸ ਹੋਈਆਂ, ਪਹਿਲੀਆਂ ਇਲੈਕਸ਼ਨਸ ਬ੍ਰਿਟਿਸ਼ ਦੇ ਥੱਲੇ, ਉਹਦੇ 'ਚ ਜਿਹੜਾ ਸਰਹਾਲੀ ਪੱਟੀ ਜਿਹੜਾ ਵੀ ਹਲਕਾ ਉਸ ਜ਼ਮਾਨੇ 'ਚ ਸੀ, ਉਹਦੇ 'ਚ ਕਾਂਗਰਸ ਦੇ ਉਹ ਕੈਂਡੀਡੇਟ ਸੀ ਗੁਰਦਿੱਤ ਸਿੰਘ ਔਰ ਪ੍ਰਤਾਪ ਸਿੰਘ ਕੈਰੋਂ। ਤੁਸੀਂ ਹਿਸਟਰੀ ਨੂੰ ਜਦੋਂ ਦੇਖੋਗੇ ਤਾਂ ਇਹ ਦੇਖੋਗੇ ਵੀ ਕਿਵੇਂ ਹਰ ਕੋਈ ਆਪਣੀ ਕੀਮਤ ਪਵਾਉਂਦਾ ਹੈ, ਕਿਵੇਂ ਵਿਕਦੇ ਨੇ। ਉਦੋਂ ਪ੍ਰਤਾਪ ਸਿੰਘ ਕੈਰੋਂ ਪੂਰਾ ਅਕਾਲੀ ਜਥੇਦਾਰ ਬਣਿਆ, ਅਮਰੀਕਾ 'ਚੋਂ ਮਾਸਟਰਸ ਕਰਕੇ ਗਿਆ ਸੀ, ਮਾਸਟਰ ਤਾਰਾ ਸਿੰਘ ਦੇ ਵੀ ਕਰੀਬ ਸੀ, ਜਨਰਲ ਸੈਕਟਰੀ ਸੀ ਅਕਾਲੀ ਦਲ ਦਾ, 3 ਫੁੱਟੀ ਕਿਰਪਾਨ ਹੱਥ ਦੇ ਵਿੱਚ ਰੱਖਦਾ ਸੀ ਜਥੇਦਾਰਾਂ ਵਾਂਗ। ਔਰ ਅਕਾਲੀਆਂ ਦਾ ਕੈਂਡੀਡੇਟ ਉਸ ਹਲਕੇ ਤੋਂ ਪ੍ਰਤਾਪ ਸਿੰਘ ਕੈਰੋਂ ਸੀ, ਔਰ ਪ੍ਰਤਾਪ ਸਿੰਘ ਕੈਰੋਂ ਨੇ ਗੁਰਦਿੱਤ ਸਿੰਘ ਸਰਹਾਲੀ ਨੂੰ ਡਿਫੀਟ ਕੀਤਾ। ਉਹ ਸੀਟ ਜਿਹੜੀ ਹੈ ਪ੍ਰਤਾਪ ਸਿੰਘ ਕੈਰੋਂ ਐਜ਼ ਏ ਅਕਾਲੀ ਉਮੀਦਵਾਰ ਜਿੱਤਿਆ। ਬਾਅਦ 'ਚ ਉਸੇ ਕੈਰੋਂ ਨੇ ਚੀਫ ਮਿਨਿਸਟਰ ਪੰਜਾਬ ਦਾ ਬਣਿਆ। ਕਿਵੇਂ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਦੇ ਉੱਤੇ ਵੀ ਜਿਹੜੀ ਪਾਬੰਦੀ ਭੀਮ ਸੈਨ ਸੱਚਰ ਨੇ ਜਾਂ ਕੈਰੋਂ ਦੇ ਪੀਰੀਅਡ ਜਾਂ 1955 'ਚ ਭੀਮ ਸੈਨ ਸੱਚਰ ਦੇ ਵੇਲੇ ਦਰਬਾਰ ਸਾਹਿਬ ਤੇ ਹਮਲਾ, ਇਹ ਤੁਸੀਂ ਜਦੋਂ ਸਾਰਾ ਕੁਝ ਦੇਖੋਗੇ ਤਾਂ ਫਿਰ ਉਹ ਪਲੇਟੋ ਦੀ ਗੱਲ ਬੜੀ ਭਾਵਪੂਰਤ ਹੈ। ਹਾਲਾਂ ਉਹਨੇ ਤਾਂ ਕਿਹਾ ਵੀ ਜੇ ਤੁਸੀਂ ਕਿਸੇ ਬੰਦੇ ਨੂੰ ਪਰਖਣਾ ਤੇ ਗਿਵ ਹਿਮ ਪਾਵਰ, ਉਹਨੂੰ ਤਾਕਤ ਦਿਓ। ਅਸੀਂ ਇੱਥੇ ਗੁਰਦੁਆਰਿਆਂ 'ਚ ਆਮ ਦੇਖਦੇ ਹਾਂ, ਕੱਲ ਤੱਕ ਜਿਹੜੇ ਤੁਹਾਡੇ ਸਾਥੀ ਹੁੰਦੇ ਨੇ ਗੁਰਦੁਆਰੇ ਦਾ ਪ੍ਰਧਾਨ ਸੈਕਟਰੀ ਬਣ ਜਾਣ ਤੇ ਉਹ ਸਮਝਦੇ ਨੇ ਵੀ ਜਿਹੜੀ ਉਹ ਖੋਤੀ ਹੈ ਉਹ ਠਾਣਿਓ ਹੋ ਕੇ ਆਈ ਹੈ, ਉਹ ਬਾਕੀਆਂ ਦੇ ਨਾਲ ਹੀ ਨਹੀਂ ਰਲਦੀ। ਇਸ ਕਿਸਮ ਦਾ ਵਰਤਾਰਾ ਹੁੰਦਾ। ਹਾਲਾਂਕਿ ਕਿਸੇ ਹੋਰ ਸਿਆਣੇ ਨੇ ਪਲੇਟੋ ਦੀ ਇਸ ਗੱਲ ਦੇ ਵਿੱਚ ਇੱਕ ਹੋਰ ਗੱਲ ਜੋੜੀ। ਉਹਨਾਂ ਨੇ ਕਿਹਾ ਵੀ ਬੰਦੇ ਬਦਲਦੇ ਨਹੀਂ ਹੈ, ਦੇ ਰਿਵੀਲ ਦੈਮਸੈਲਵਸ, ਕਿ ਉਹਨਾਂ ਦੀ ਅਸਲੀਅਤ ਉਹੀ ਹੁੰਦੀ ਹੈ, ਔਕਾਤ ਉਹਨਾਂ ਦੀ ਉਹੀ ਹੁੰਦੀ ਹੈ, ਪਰ ਉਹ ਲੁਕੀ ਹੁੰਦੀ ਹੈ। ਜਦੋਂ ਤੁਹਾਡੇ ਕੋਲ ਪਾਵਰ ਆਉਂਦੀ ਹੈ ਉਦੋਂ ਤੁਹਾਡੀ ਹਕੀਕਤ ਜਿਹੜੀ ਹੈ ਉਹ ਸਾਹਮਣੇ ਆਉਂਦੀ ਹੈ। ਹੁਣ ਇਹ ਇੱਕ ਐਸਾ ਵਾਕਿਆ ਸੀ, ਔਰ ਇਹ ਜਿਹੜਾ ਮਹਿਜ਼ ਯਾਤਰੀਆਂ ਦਾ ਆਉਣਾ ਜਾਂ ਵਾਪਸ ਜਾਣਾ ਜਾਂ ਬਜਬਜ ਘਾਟ ਦੇ ਕੰਢੇ ਤੇ ਮਾਰਿਆ ਜਾਣਾ 19 ਮੁਸਾਫਰਾਂ ਦਾ, ਇਹੀ ਆਪਣੇ ਆਪ 'ਚ ਅਹਿਮ ਨਹੀਂ ਸੀ। ਇਹ ਵੀ ਮੈਂ ਦੱਸਦੇ ਹਾਂ ਕਿ ਜਿਹੜੇ ਕੁੱਲ ਮੁਸਾਫਰ ਸੀ ਇਸ ਜਹਾਜ਼ ਦੇ ਵਿੱਚ ਬੋਰਡ ਦੇ ਉੱਤੇ, ਉਹਨਾਂ ਦੇ ਵਿੱਚ ਜਿਹੜੇ ਨੇ 340 ਸਿੱਖ ਸਨ, 24 ਮੁਸਲਮਾਨ ਸਨ ਔਰ 12 ਹਿੰਦੂ ਸੀ, ਔਰ ਇਹ ਹੈ ਸਾਰੇ ਪੰਜਾਬ ਦੇ ਹੀ ਸੀ। ਪਰ ਇਸ ਸਾਰੇ ਇਹਦੀ ਅਹਿਮੀਅਤ ਇਸ ਲਈ ਵੀ, ਇਹ ਜਿਹੜੀ ਸਾਰੇ ਵਾਕਿਆ ਦੀ ਇਤਿਹਾਸ 'ਚ ਬਹੁਤ ਵੱਡੀ ਅਹਿਮੀਅਤ ਹੈ, ਕਿਉਂਕਿ ਇਹ ਉਹੀ ਪੀਰੀਅਡ ਹੈ ਜਦੋਂ ਕਿ ਅਮਰੀਕਾ ਦੀ ਧਰਤੀ ਤੇ ਕਰਤਾਰ ਸਿੰਘ ਸਰਾਭਾ, ਬਾਬਾ ਸੋਹਣ ਸਿੰਘ ਭਕਨਾ ਔਰ ਸੰਤ ਜਵਾਲਾ ਸਿੰਘ, ਇਹ ਸਾਰੀਆਂ ਸ਼ਖਸੀਅਤਾਂ ਨੇ ਗਦਰ ਪਾਰਟੀ ਨੂੰ ਫਾਊਂਡ ਕੀਤਾ ਸੀ ਕਿ ਭਾਈ ਅੰਗਰੇਜ਼ਾਂ ਨੂੰ ਕੱਢਣਾ। ਸੋ ਈਵਨ ਇਹ ਜਿਹੜਾ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦੇ ਕੋਲ ਵੀ ਬਹੁਤ ਸਾਰਾ ਲਿਟਰੇਚਰ ਇੱਥੇ ਹੀ ਗਦਰ ਗੁੰਜਾਂ ਛਪਦਾ ਸੀ, ਸਟਾਕਟਨ ਦੇ ਵਿੱਚ ਜਾਂ ਦੂਜਾ, ਇਹ ਵੀ ਉਹਨਾਂ ਦੇ ਕੋਲ ਸੀ। ਸੋ ਕੁੱਲ ਮਿਲਾ ਕੇ ਇਹ ਜਿਹੜੇ ਵਾਕਿਆ ਬਜਬਜ ਘਾਟ ਦੇ ਕੰਢੇ ਤੇ ਹੁੰਦਾ ਹੈ ਔਰ ਜੋ ਵਰਤਾਰਾ ਕੈਨੇਡਾ 'ਚ ਹੋਇਆ, ਇਹਨੇ ਫਰਦਰ ਸਿੱਖਾਂ ਨੂੰ ਪਰਟੀਕੂਲਰ ਇਹ ਰਿਅਲਾਈਜ਼ ਕਰਵਾਇਆ ਵੀ ਅਸੀਂ ਗੁਲਾਮ ਹੈ ਔਰ ਅਸੀਂ ਗੁਲਾਮੀ ਦੇ ਸੰਗਲ ਕੱਟਣੇ ਨੇ। ਇਹ ਹੁਣ ਵੱਖਰੀ ਕਹਾਣੀ ਹੈ ਕਿ 111 ਸਾਲ ਬਾਅਦ ਜੇ ਦੇਖੀਏ ਤੇ ਘੁੰਮ ਕੇ ਅੱਜ ਅਸੀਂ ਉਦੋਂ ਕੈਨੇਡਾ ਦੀ ਧਰਤੀ ਤੇ ਆ ਕੇ ਵੀ ਵਾਪਸ ਜਾ ਕੇ ਲੜਨ ਦੀ ਤਾਂਘ ਸੀ ਕਿ ਭਾਰਤ ਨੂੰ ਆਜ਼ਾਦ ਕਰਵਾਉਣਾ, ਤੇ ਇਹੀ 111 ਸਾਲਾਂ ਬਾਅਦ ਅੱਜ ਹਾਲ ਇਹ ਹੈ ਵੀ ਉਹੀ ਭਾਰਤ ਦੀ ਹਕੂਮਤ, ਉਹਨਾਂ ਦੇ ਜਿਹੜੇ ਹਾਇਰਡ ਅਸੈਸਿਨਸ ਨੇ, ਕਾਤਲ ਨੇ, ਉਹ ਕੈਨੇਡਾ ਦੀ ਧਰਤੀ ਦੇ ਉੱਤੇ ਕੈਨੇਡਾ ਦੇ ਵੱਡੇ ਗੁਰਦੁਆਰੇ ਦੇ ਮੁੱਖ ਸੇਵਾਦਾਰ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਕਰਦੇ ਨੇ ਔਰ ਲਗਾਤਾਰਤਾ ਦੇ ਨਾਲ ਉਹ ਸਾਰੇ ਨੂੰ। ਔਰ ਉਦੋਂ ਜੇ ਬ੍ਰਿਟਿਸ਼ ਗਵਰਨਮੈਂਟ ਜਿਹੜੀ ਹੈ ਉਹ ਸਿੱਧੇ ਤੌਰ ਤੇ ਸੀ, ਹੁਣ ਵੀ ਇੰਡੀਅਨ ਗਵਰਨਮੈਂਟ ਤਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਹੈ ਹੀ ਹੈ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਹੁਣ ਜਿਹੜਾ ਮਾਰਕ ਕਾਰਨੀ
ਪ੍ਰਾਈਮ ਮਿਨਿਸਟਰ ਬਣਿਆ, ਉਹਨੇ ਮੋਦੀ ਨੂੰ ਇਹਦੇ ਬਾਵਜੂਦ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਉਹ ਜ਼ਿੰਮੇਵਾਰ ਹੈ G7 ਮੀਟ ਦੇ ਉੱਤੇ ਸੱਦਿਆ। ਭਾਰਤ ਔਰ ਕੈਨੇਡਾ ਦੇ ਡਿਪਲੋਮੈਟਿਕ ਰਿਲੇਸ਼ਨਸ ਸਾਵੇਂ ਕਰਨ ਦੇ ਲਈ ਹਾਈ ਕਮਿਸ਼ਨਰ ਨਿਯੁਕਤ ਕਰਨ ਦੀ ਪ੍ਰੋਸੈਸ ਆਲਰੇਡੀ ਚੱਲ ਰਹੀ ਹੈ। ਟ੍ਰੇਡ ਡੀਲ ਵੱਲ ਜਿਹੜਾ ਉਹ ਵਧਣਗੇ ਹੌਲੀ ਹੌਲੀ। ਸੋ ਬਦਲਿਆ ਕੀ ਹੈ? ਫਰਕ ਇੰਨਾ ਹੈ ਕਿ ਉਦੋਂ ਵੀ ਸਿੱਖ ਰਾ ਮਟੀਰੀਅਲ ਬਣੇ, ਬਿਲਕੁਲ ਵਰਤੇ ਗਏ। ਔਰ ਜਿਵੇਂ ਮੈਂ ਅਕਸਰ ਪਿਆਰਾ ਸਿੰਘ ਨਿਰਛਲ ਦੀਆਂ ਇਹ 2 ਲਾਈਨਾਂ ਦੁਹਰਾਉਂਦਾ ਹੁੰਦਾ, ਜਿਹੜੇ ਸਾਡੇ ਕਿਰਦਾਰ ਨੂੰ ਵੀ ਬਿਆਨਦੀਆਂ ਨੇ। ਕਿਰਦਾਰ ਇਹ ਨਹੀਂ, ਕਿਰਦਾਰ ਸਾਡਾ ਸੱਚਾ ਸੁੱਚਾ ਹੈ, ਪਰ ਜਿਸ ਕਿਸਮ ਦੀ ਸਾਡੀ ਸੋਚ ਜਾਂ ਅਸੀਂ ਕਿਵੇਂ ਭੋਲੇ ਭਾਅ ਕਿਹਦੇ ਹੱਥਾਂ 'ਚ ਵਰਤੇ ਜਾਂਦੇ ਹੈ ਦੂਸਰਿਆਂ ਦੇ ਹਿੱਤਾਂ ਲਈ ਕੁਰਬਾਨ ਹੋਣਾ, ਔਰ ਸਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੁੰਦਾ ਵੀ ਅਸੀਂ ਆਪਣੇ ਵੀ ਹੱਕ ਲੈਣੇ ਨੇ। ਤੇ ਉਹ ਪਿਆਰਾ ਸਿੰਘ ਨਿਰਛਲ ਨੇ ਕਿਹਾ ਸੀ ਕਿ ਭਾਈ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। ਉਦੋਂ ਵੀ ਭਾਨੇ ਸ਼ਾਹ ਜਿਹੜਾ ਉਹਨੇ ਸਾਨੂੰ ਕਿੱਧਰ ਦਾ ਕਿੱਧਰ ਘੁਮਾ ਕੇ 47 'ਚ ਅਸੀਂ ਕਿੱਥੇ ਜਾ ਕੇ ਡਿੱਗੇ। ਤੇ ਅੱਜ ਵੀ ਜੇ ਦੇਖੀਏ ਕਿ ਵੀ ਇਸ ਸਾਰੇ 'ਚ ਇੰਨੀਆਂ ਕੁਰਬਾਨੀਆਂ ਦੇ ਬਾਵਜੂਦ ਜਿਹੜਾ ਨਿਜ਼ਾਮ ਹੈ ਉਹ ਕਿਸ ਪਾਸੇ ਭੁਗਤ ਰਿਹਾ। ਸੋ ਇਸ ਪੀਰੀਅਡ 'ਚ ਇੱਕ ਚੰਗੀ ਗੱਲ ਹੈ ਵੀ ਇਸ ਵਾਕਿਆ ਨੂੰ ਯਾਦ ਦਹਾਨੀ ਵੀ ਕਰਵਾਈ ਜਾਂਦੀ ਹੈ। ਕੈਨੇਡਾ ਦੇ ਸਿੱਖਾਂ ਨੇ ਇਸ ਨੂੰ, ਔਰ ਟਰੂਡੋ ਨੇ ਇਸ ਮੁੱਦੇ ਦੇ ਉੱਤੇ ਕੈਨੇਡਾ ਵੱਲੋਂ ਮਾਫੀ ਵੀ ਮੰਗੀ ਸੀ ਜਨਤਕ ਤੌਰ ਤੇ, ਭਾਵੇਂ 100 ਸਾਲ ਬਾਅਦ ਹੀ ਸਹੀ, ਕਿ ਭਾਈ ਅਸੀਂ ਜਿਹੜੇ ਗੁਨਾਹਗਾਰ ਹਾਂ ਵੀ ਅਸੀਂ ਇਹ ਕੀਤਾ। ਪਰ ਦੇਖਣ ਵਾਲੀ ਗੱਲ ਇਹ ਹੈ ਵੀ ਅੱਜ ਵੀ ਘੁੰਮ ਕੇ ਗੱਲ ਉੱਥੇ ਹੀ ਔਰ ਹੁਣ ਇੱਕ ਜਿਹੜੀ ਚੰਗੀ ਗੱਲ ਹੈ ਜਿਸ ਦੇ ਉੱਤੇ ਕਿਉਂਕਿ ਬਹੁਤ ਸਾਰੀਆਂ ਜਦੋਂ ਸਿੱਖ ਸੰਸਥਾਵਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਕਾਮਾਗਾਟਾ ਮਾਰੂ ਨਾਂ ਇਸਤੇਮਾਲ ਕੀਤਾ ਜਾਂਦਾ ਹੈ, ਇਹ ਜਾਪਾਨੀ ਨਾਂ ਹੈ ਔਰ ਇਹ ਬਿਫੋਰ ਸੀ ਜਦੋਂ ਗੁਰਦਿੱਤ ਸਿੰਘ ਹੋਰਾਂ ਨੇ ਆਪਣੀ ਜਿਹੜੀ ਆ ਉਹ ਜਹਾਜ਼ ਕੰਪਨੀ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਸ਼ਿਪਿੰਗ ਕੰਪਨੀ ਬਣਾਈ। ਗੁਰੂ ਨਾਨਕ ਜਹਾਜ਼ ਪੈਸੇਂਜਰ ਜਿਹੜੇ ਨੇ ਉਹ ਬਣ ਗਏ ਨਾ ਕਿ ਕਾਮਾਗਾਟਾ ਮਾਰੂ ਦੇ। ਔਰ ਹੁਣ ਸਰੀ ਦੀ ਮੇਅਰ ਨੇ ਹਾਲਾਂ 2-3 ਦਿਨ ਪਹਿਲਾਂ ਇੱਕ ਵੱਡਾ ਸਮਾਗਮ ਕਰਕੇ ਜਿਹੜਾ ਇੱਕ ਪ੍ਰੋਕਲੇਮੇਸ਼ਨ ਦਿੱਤੀ ਹੈ 23 ਜੁਲਾਈ 1914 ਨੂੰ ਯਾਦ ਕਰਦੇ ਆ। ਇਹ ਬੀਬੀ ਮੇਅਰ ਬ੍ਰੈਂਡਾ ਲੋਕੀ ਹੈ, ਇਹੀ ਬ੍ਰੈਂਡ ਹੈ ਜਿਨ੍ਹਾਂ ਨੇ ਕੈਨੇਡੀਅਨ ਗਵਰਨਮੈਂਟ ਤੋਂ ਮੰਗ ਵੀ ਕੀਤੀ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਨੂੰ ਜਿਹੜਾ ਉਹ ਦਹਿਸ਼ਤਗਰਦ ਗੈਂਗ ਐਲਾਨਿਆ ਜਾਏ। ਔਰ ਇਹ ਜਿਹੜੀ ਸਿਟੀ ਆਫ ਸਰੀ ਦੀ ਉਹਨਾਂ ਦੀ ਪ੍ਰੋਕਲੇਮੇਸ਼ਨ ਹੈ 23 ਜੁਲਾਈ 1914 ਦੀ ਯਾਦ ਨੂੰ ਸਮਰਪਿਤ। ਉਸ 'ਚ ਉਹਨਾਂ ਨੇ ਕਿਹਾ ਕਿ ਪ੍ਰੋਕਲੇਮੇਸ਼ਨ ਗੁਰੂ ਨਾਨਕ ਜਹਾਜ਼ ਰਿਮੈਂਬਰੈਂਸ ਡੇ। ਔਰ ਉਹਨਾਂ ਨੇ ਕਿਹਾ ਕਿ ਵੀ ਅੱਜ 2025 23 ਜੁਲਾਈ ਦਾ ਦਿਨ 111ਵੀਂ ਐਨੀਵਰਸਰੀ ਹੈ ਗੁਰੂ ਨਾਨਕ ਜਹਾਜ਼ ਜਰਨੀ ਦੀ, ਜਿਸ ਨਾਂ ਦਾ ਬੜਾ ਡੀਪ ਸਪਿਰਿਚੁਅਲ ਤੇ ਕਲਚਰਲ ਇਸ ਦੀ ਅਹਿਮੀਅਤ ਹੈ। ਔਰ ਇਹ ਨਾਂ ਨੂੰ ਓਵਰਸ਼ੈਡੋ ਕੀਤਾ ਗਿਆ ਲੰਬਾ ਵਕਤ ਕਾਮਾਗਾਟਾ ਮਾਰੂ ਨਾਲ। ਔਰ ਇਸ ਦੇ ਵਿੱਚ 377 ਬ੍ਰਿਟਿਸ਼ ਸਬਜੈਕਟਸ ਟੋਟਲੀ ਸੀ, ਜਿਨ੍ਹਾਂ 'ਚ 341 ਸਿੱਖ ਸੀ, 24 ਮੁਸਲਮਾਨ ਸੀ, 12 ਹਿੰਦੂ ਸੀ ਔਰ ਸਾਰਿਆਂ ਦਾ ਸੰਬੰਧ ਹੀ ਪੰਜਾਬ ਨਾਲ ਸੀ। ਔਰ ਬ੍ਰਿਟਿਸ਼ ਇੰਡੀਆ ਨੇ ਉਸ ਪੀਰੀਅਡ ਦੇ ਵਿੱਚ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਕੀਤੀ ਔਰ ਉਹਨਾਂ ਨੂੰ ਜਿਹੜਾ ਇੱਥੇ ਲੈਂਡ ਨਹੀਂ ਕਰਨ ਦਿੱਤਾ ਔਰ ਉਹਨਾਂ ਨੂੰ ਫੋਰਸ ਕੀਤਾ ਕਿ ਵੈਨਕੂਵਰ ਦੇ ਜਿਹੜਾ ਬੁਰੈਂਡ ਆਈਲੈਂਡ ਤੋਂ ਜੁਲਾਈ 23 1914 ਨੂੰ ਜਿਹੜਾ ਉਹ ਵਾਪਸ ਭਾਰਤ ਭੇਜਿਆ ਗਿਆ। ਫਿਰ ਵੇਅਰ ਐਜ਼ ਕਿ ਇਹ ਜਿਹੜਾ ਸਟੀਮਰਸ਼ਿਪ ਕਾਮਾਗਾਟਾ ਮਾਰੂ ਸੀ ਜਿਸ ਨੂੰ ਬਾਬਾ ਗੁਰਦਿੱਤ ਸਿੰਘ ਨੇ ਚਾਰਟਰ ਕੀਤਾ ਔਰ ਉਸ ਦਾ ਨਾਂ ਗੁਰੂ ਨਾਨਕ ਜਹਾਜ਼ ਸਟੀਮਸ਼ਿਪ ਕੰਪਨੀ ਰੱਖਿਆ। ਇਸ ਵੈਸਲ ਨੂੰ ਰੀਨੇਮ ਕੀਤਾ ਗਿਆ ਲੇਕਿਨ ਕਿਉਂਕਿ ਪੋਪੂਲਰ ਜ਼ਿਆਦਾ ਕਾਮਾਗਾਟਾ ਮਾਰੂ ਹੈ, ਪਰ ਇਹ ਸਿੱਖਾਂ ਦੇ ਲਈ ਗੁਰੂ ਨਾਨਕ ਜਹਾਜ਼ ਦਾ ਪੋਲੀਟੀਕਲ ਕਲਚਰਲ ਸਪਿਰਿਚੁਅਲ ਸਿਗਨੀਫੀਕੈਂਸ ਹੈ। ਔਰ ਅੱਜ ਜਿਹੜੇ ਡਿਸੈਂਡੈਂਟ ਨੇ ਕੈਨੇਡਾ ਦੇ ਇਸ ਸਾਰੇ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦੇ, ਔਰ ਦੂਸਰਾ ਉਹ ਉਹਨਾਂ ਨੇ ਕਰੇਜੀਅਸ ਸਟੈਂਡ ਲਿਆ ਉਸ ਪੀਰੀਅਡ ਦੇ ਵਿੱਚ ਵੀ ਜਿਹੜਾ ਬ੍ਰਿਟਿਸ਼ ਕਲੋਨੀਅਲਿਜ਼ਮ ਦੇ ਖਿਲਾਫ ਔਰ ਇਸ ਉਹ ਡਿਸਕ੍ਰਿਮੀਨੇਸ਼ਨ ਦੇ ਖਿਲਾਫ ਖਲੋਤੇ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਪੈਸੇਂਜਰ ਸੀ ਜਿਹੜੇ ਜਿਨ੍ਹਾਂ ਨੂੰ ਵਾਪਸ ਮੋੜਿਆ ਗਿਆ ਜਹਾਜ਼ ਨੂੰ, ਉਹਨਾਂ ਨੇ ਸਾਰੀਆਂ ਕਾਨੂੰਨੀ ਰਿਕੁਆਇਰਮੈਂਟਸ ਜਿਹੜੀਆਂ ਕੈਨੇਡਾ ਗਵਰਨਮੈਂਟ ਦੀਆਂ ਸੀ ਉਹਨੂੰ ਪੂਰੀਆਂ ਕੀਤੀਆਂ ਸੀ, ਲੇਕਿਨ ਇਹਦੇ ਬਾਵਜੂਦ ਉਹਨਾਂ ਨੂੰ ਸ਼ਿਪ 'ਚੋਂ 2 ਮਹੀਨੇ ਜਿਹੜਾ ਉਹ ਬਾਹਰ ਨਹੀਂ ਨਿਕਲਣ ਦਿੱਤਾ ਗਿਆ। ਬੇਸਿਕ ਨੈਸੈਸਿਟੀਜ਼ ਤੋਂ ਡਿਨਾਈ ਕੀਤਾ ਗਿਆ ਔਰ ਲੋਕਲ ਸਿੱਖਾਂ ਨੇ ਔਰ ਪੰਜਾਬੀਆਂ ਨੇ ਜਿਹੜਾ ਉਹ ਜਿਹਦੇ 'ਚ ਸਿੱਖ ਮੁਸਲਮਾਨ ਹਿੰਦੂ ਸਾਰੇ ਸ਼ਾਮਲ ਸੀ, ਉਹਨਾਂ ਨੇ ਉਹਨਾਂ ਦੀ ਮਦਦ ਕੀਤੀ ਜਦੋਂ ਕਿ ਉਹਨਾਂ ਨੂੰ ਉਹਨਾਂ ਦੇ ਹੱਕਾਂ ਤੋਂ ਵਾਂਝਿਆ ਕੀਤਾ ਗਿਆ।
ਵੇਅਰ ਐਜ਼ ਫਿਰ ਉਹਨਾਂ ਨੇ ਕਿਹਾ ਕਿ ਵੀ ਡਿਸਪਾਈਟ ਕਨਸਟੀਟਿਊਸ਼ਨਲੀ ਚੈਲੰਜਿੰਗ ਦਾ ਡਿਸਕ੍ਰਿਮੀਨੇਸ਼ਨ laws and appealing to British Columbia's highest court under the leadership of Baba Gurditt Singh and with the support of legal counsel, the laws were upheld, resulting in the ship's forced return to British India. ਕਿ ਵੀ ਇਹਦੇ ਬਾਵਜੂਦ ਕਿ ਉਹਨਾਂ ਨੇ ਲੀਗਲ ਪਹੁੰਚ ਵੀ ਕੀਤੀ ਪਰ ਉਹਨੂੰ ਸ਼ਿਪ ਨੂੰ ਫੋਰਸ ਕੀਤਾ ਗਿਆ ਵਾਪਸ ਜਾਣ ਤੇ ਉੱਥੇ ਵਾਪਸ ਪਹੁੰਚਣ ਤੇ ਬਜਬਜ ਘਾਟ ਤੇ 19 ਮੁਸਾਫਰ ਜਿਹੜੇ ਨੇ ਬ੍ਰਿਟਿਸ਼ ਕਲੋਨੀਅਲ ਫੋਰਸਿਸ ਨੇ ਮਾਰੇ और बहुत सारे जख्मी हुए और उन्होंने जो कुछ इम्प्रिजन किया गया और उन्होंने कहा कि वेयर एज द सिटी ऑफ सरी होम टू वन ऑफ द लार्जेस्ट सिख एंड पंजाबी पॉपुलेशन इन कैनेडा एंड इज़ होम टू द डिसेंडेंट्स ऑफ द पैसेंजर्स दैट embarked on this journey, acknowledge the enduring legacy of the passengers and the families who carried forward their story with honor, strength and faith across generations. ਹੁਣ ਆਲਮੋਸਟ 100 ਸਾਲ ਤੋਂ ਜ਼ਿਆਦਾ ਇਸ ਕਹਾਣੀ ਨੂੰ ਰੱਖਣਾ ਔਰ ਉਸ ਦੀ ਰਿਮੈਂਬਰੈਂਸ ਉਸ ਨੂੰ ਕਿਹਾ ਔਰ ਇਹਨਾਂ ਨੇ ਕਿਹਾ ਜੀ ਵੇਅਰ ਐਜ਼ ਅਸੀਂ ਜਿਹੜੀ ਸਰੀ ਦੀ ਸਿਟੀ ਹੈ ਅੱਜ ਗੁਰੂ ਨਾਨਕ ਜਹਾਜ਼ ਪੈਸੇਂਜਰਸ ਦੀ ਜਿਹੜੀ ਪਰਸਿਊਟ ਸੀ ਡਿਗਨਿਟੀ ਲਈ ਇਕੁਅਲ ਅਪਰਚੁਨਿਟੀ ਔਰ ਜਸਟਿਸ ਲਈ ਔਰ ਉਹਨਾਂ ਨੇ ਡਿਸਕ੍ਰਿਮੀਨੇਸ਼ਨ ਦੇ ਸਾਹਮਣੇ ਸਿਰ ਨਹੀਂ ਝੁਕਾਇਆ ਔਰ ਉਹਨੂੰ ਡਿਫਾਈ ਕੀਤਾ ਅਸੀਂ ਉਹਨਾਂ ਦੀ ਜਿਹੜੀ ਲੈਗੇਸੀ ਹੈ ਉਹ ਪੱਕੀ ਸਾਡੇ ਲਈ ਕੰਟੀਨਿਊਸ ਇੰਸਪੀਰੇਸ਼ਨ ਹੈ ਟੂ ਫਾਈਟ ਅਗੇਂਸਟ ਇਨਜਸਟਿਸ ਐਂਡ ਅਪਹੋਲਡ ਇਕੁਆਲਿਟੀ ਜਸਟਿਸ ਐਂਡ ਹਿਊਮੈਨਿਟੀ ਫॉर ਆਲ। ਇਸ ਲਈ ਅਸੀਂ ਅੱਜ ਦਾ ਦਿਨ ਜਿਹੜਾ ਜੁਲਾਈ 23 2025 ਗੁਰੂ ਨਾਨਕ ਜਹਾਜ਼ ਕੌਮਾ ਗਾਟਾ ਮਾਰੂ ਡੇ ਆਫ ਰਿਮੈਂਬਰੈਂਸ ਜਿਹੜਾ ਹੈ ਉਸ ਨੂੰ ਡਿਕਲੇਅਰ ਕਰਦੇ ਹਾਂ। ਸੋ ਇਹ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਇਹ ਕਿਹਾ ਵੀ 111 ਸਾਲ ਬਾਅਦ ਵੀ ਅਸੀਂ ਉੱਥੇ ਹੀ ਖੜੇ ਹਾਂ ਔਰ ਮੈਨੂੰ ਯਾਦ ਹੈ ਕਿ ਸਰ ਜਸਵੰਤ ਸਿੰਘ ਖਾਲੜਾ ਨੇ ਜਿਹੜੀ ਅਖੀਰਲੀ ਸਪੀਚ ਕੈਨੇਡਾ ਦੀ ਧਰਤੀ ਤੇ ਦਿੱਤੀ ਜਿਸ ਤੋਂ ਬਾਅਦ ਉਹਨਾਂ ਨੂੰ ਵੀ ਅਣਪਛਾਤੀ ਲਾਸ਼ ਬਣਾ ਦਿੱਤਾ ਗਿਆ ਤੇ ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਵੀ ਮੇਰਾ ਦਾਦਾ ਉਸੇ ਕਾਮਾਗਾਟਾ ਮਾਰੂ ਗੁਰੂ ਨਾਨਕ ਜਹਾਜ਼ ਕੈਨੇਡਾ ਆਇਆ ਸੀ ਜਿਸ ਨੂੰ ਕੈਨੇਡਾ ਆਉਣ ਨਹੀਂ ਸੀ ਦਿੱਤਾ ਗਿਆ। ਅੱਜ ਮੈਂ ਆਇਆ ਤੀਸਰੀ ਜਨਰੇਸ਼ਨ ਪਰ ਮੈਂ ਉਸ ਪੰਜਾਬ ਦੀ ਕਹਾਣੀ ਲੈ ਕੇ ਆਇਆ ਜਿੱਥੇ ਕਿੰਨੇ ਹਜ਼ਾਰ 25,000 ਤੋਂ ਜ਼ਿਆਦਾ ਨੌਜਵਾਨ ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ ਗਏ ਨੇ। ਸੋ ਹਿਸਟਰੀ ਫੁੱਲ ਸਰਕਲ ਕਦੇ ਇੱਥੋਂ ਸਭ ਕੁਝ ਛੱਡ ਛਡਾ ਕੇ ਗਦਰੀ ਬਾਬੇ 8,000 ਸਿੱਖ ਬ੍ਰਿਟਿਸ਼ ਕੋਲੰਬੀਆ ਔਰ ਕੈਲੀਫੋਰਨੀਆ ਸਨ 7,000 ਵਾਪਸ ਚਲੇ ਗਏ ਸੀ ਗਦਰ ਮਚੋੜ ਔਰ ਇਹ ਸਾਰਾ ਜਦੋਂ ਗੁਰੂ ਨਾਨਕ ਜਹਾਜ਼ ਦੀ ਟ੍ਰੈਜਡੀ ਔਰ ਗਦਰ ਮੂਵਮੈਂਟ ਨੂੰ ਤੁਸੀਂ ਜੋੜ ਕੇ ਦੇਖਦੇ ਹੋ ਔਰ ਇੱਕ ਸਦੀ ਬਾਅਦ ਸਾਡੀ ਕਹਾਣੀ ਅੱਜ ਵੀ ਉਹੀ ਹੈ। ਉਦੋਂ ਸਾਨੂੰ ਰਾ ਮਟੀਰੀਅਲ ਬਣਾ ਕੇ ਬ੍ਰਿਟਿਸ਼ਰਸ ਨੇ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਜੇ ਸਿੱਖਾਂ ਨੇ ਡਿਫਾਈ ਕੀਤਾ ਤਾਂ ਅਸੀਂ ਸੋ ਕਾਲਡ ਇੰਡੀਅਨ ਨੈਸ਼ਨਲਿਸਟ ਦੇ ਹੱਥਾਂ 'ਚ ਖੇਲ ਗਏ ਲਾਜਪਤ ਰਾਏ ਤੇ ਉਹ ਸਾਰੇ ਜਿਹੜੇ ਉਸ ਕਿਸਮ ਦੇ ਸੀ ਔਰ ਸਰ ਕਪੂਰ ਸਿੰਘ ਹੋਰਾਂ ਦੇ ਕਹਿਣ ਵਾਂਗੂ ਕਿ ਵੀ ਅੱਡੀਆਂ ਚੁੱਕ ਚੁੱਕ ਕੇ ਅਸੀਂ ਜਿਹੜਾ ਉਹ ਫਾਂਸੀ ਦੇ ਤਖਤੇ ਦੀ ਉਸ ਰੱਸੀ ਨੂੰ ਗਲ 'ਚ ਪਾਇਆ ਪਰ ਇਨ ਦਾ ਐਂਡ ਅਸੀਂ ਕ੍ਰਿਮੀਨਲ ਟ੍ਰਾਈਬ ਐਂਡ ਹੋਏ 10 ਅਕਤੂਬਰ 1947 ਨੂੰ ਤੇ ਅੱਜ 100 ਸਾਲ ਬਾਅਦ ਉਹੀ ਹਕੂਮਤ ਉਹੀ ਮੁਲਕ ਜਿਹਨੂੰ ਆਜ਼ਾਦ ਕਰਾਉਣ ਲਈ ਇਸ ਕਿਸਮ ਦੀਆਂ ਕੁਰਬਾਨੀਆਂ ਹੋਈਆਂ ਉਹ ਇਹਨਾਂ ਧਰਤੀਆਂ ਤੇ ਆ ਕੇ ਵੀ ਸਾਡੇ ਜੀਣ ਦੇ ਹੱਕ ਨੂੰ ਖੋਹਣਾ ਚਾਹੁੰਦਾ ਤੇ ਫਿਰ ਵੀ ਜੇ ਸਿੱਖਾਂ ਦੇ ਇੱਕ ਤਬਕੇ ਨੂੰ ਲੱਗੇ ਕਿ ਜੀ ਸਾਨੂੰ ਖਾਲਿਸਤਾਨ ਕਿਉਂ ਚਾਹੀਦਾ ਤੇ ਫਿਰ ਉਹ ਕੀ ਕਹਿੰਦੇ ਹੁੰਦੇ ਨੇ ਲੱਖ ਲਾਨਤ। ਬਿਲਕੁਲ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਪੰਜਾਬ ਦੀ ਆਜ਼ਾਦੀ ਲਈ ਚੱਲ ਰਹੇ ਰੈਫਰੈਂਡਮ ਦੇ ਹੱਕ ਵਿੱਚ ਅਤੇ 17 ਅਗਸਤ ਨੂੰ ਵਾਸ਼ਿੰਗਟਨ ਡੀਸੀ ਵਿੱਚ ਹੋਣ ਜਾ ਰਹੇ ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀ ਸਪੋਰਟ ਵਿੱਚ ਵਿਸ਼ਾਲਕਾਰ ਰੈਲੀ 26 ਜੁਲਾਈ ਦਿਨ ਸ਼ਨੀਚਰਵਾਰ ਨੂੰ ਕੱਢੀ ਜਾ ਰਹੀ ਹੈ।
ਰੈਲੀ ਦੀ ਸ਼ੁਰੂਆਤ 12 ਵਜੇ ਗੁਰਦੁਆਰਾ ਸਿੰਘ ਸਭਾ 12001 ਬੈਡਰੋਕ ਰੋਡ ਫੇਅਰਫੈਕਸ ਤੋਂ ਅਤੇ ਸਮਾਪਤੀ ਭਾਰਤੀ ਅੰਬੈਸੀ 2107 ਮੈਸਾਚਿਊਟਸ ਵਾਸ਼ਿੰਗਟਨ ਡੀਸੀ 20008 ਵਿਖੇ ਦੁਪਹਿਰ 2:30 ਵਜੇ ਹੋਵੇਗੀ। ਇਹ ਕਾਰ ਰੈਲੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਹੈ। ਕਾਰ ਰੈਲੀ ਬਾਰੇ ਵਧੇਰੇ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਹਿੰਮਤ ਸਿੰਘ 6463587745, ਬਲਵਿੰਦਰ ਸਿੰਘ ਚੱਠਾ 7039663913, ਨਰਿੰਦਰ ਸਿੰਘ 5712472444, ਦਵਿੰਦਰ ਸਿੰਘ ਦਿਓ 7036262561, ਸੁਰਜੀਤ ਸਿੰਘ ਕੁਲਾਰ 9174342483, ਦਲਵਿੰਦਰ ਸਿੰਘ 2406452525। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਅਮਰੀਕੀ ਪ੍ਰੈਜ਼ੀਡੈਂਟ ਟਰੰਪ ਨੇ 24ਵੀਂ ਵਾਰ ਟਰੰਪ ਮਿਜ਼ਾਈਲ ਫਾਇਰ ਕੀਤੀ ਹੈ, ਜਿਸ ਅਨੁਸਾਰ ਉਸ ਨੇ ਭਾਰਤ ਪਾਕਿਸਤਾਨ ਵਿਚਾਲੇ ਸੀਜ਼ਫਾਇਰ ਜਿਹੜਾ ਕਰਵਾਇਆ। ਔਰ ਕਾਂਗਰਸ ਨੇ ਪੁੱਛਿਆ ਹੈ ਮੋਦੀ ਸਰਕਾਰ ਦੀ ਇਸ ਮੁੱਦੇ ਤੇ ਸਾਜ਼ਿਸ਼ੀ ਚੁੱਪ ਦਾ ਕੀ ਕਾਰਨ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਪ੍ਰੈਜ਼ੀਡੈਂਟ ਟਰੰਪ ਇਹ ਜਿਹੜਾ ਲਫ਼ਜ਼ ਟਰੰਪ ਮਿਸਲ 24ਵੀਂ ਵਾਰ ਫਾਇਰ ਕੀਤੀ ਹੈ, ਮੇਰੇ ਲਫ਼ਜ਼ ਨਹੀਂ ਨੇ, ਮੈਨੂੰ ਵੈਸੇ ਫਰੇਜ਼ ਚੰਗਾ ਲੱਗਾ ਕਿ ਵੀ ਇਹ ਕਾਂਗਰਸ ਦਾ ਜਿਹੜਾ ਪ੍ਰਮੁੱਖ ਲੀਡਰ ਹੈ ਇਸ ਵੇਲੇ, ਉਹਨਾਂ ਨੇ ਮੋਦੀ ਦੇ ਉੱਤੇ ਸਿੱਧਾ ਹੱਲਾ ਬੋਲਦਿਆਂ ਇਸ ਦੇ ਇਹ ਟਰਮ ਯੂਜ਼ ਕੀਤੀ ਹੈ। ਔਰ ਈਵਨ ਮੀਡੀਆ ਨੇ ਵੀ, ਉਹਨਾਂ ਦੀ ਆਪਣੀ ਨਿਊਜ਼ ਏਜੰਸੀ ਹੈ ਇੰਡੀਅਨ ਸਰਕਾਰ ਦੀ PTI, ਪ੍ਰੈਸ ਟਰਸਟ ਆਫ ਇੰਡੀਆ, ਉਹਨਾਂ ਨੇ ਹੈਡਲਾਈਨ ਲਾਈ ਹੈ ਟਰੰਪ ਮਿਸਲ ਫਾਇਰਡ 24th ਟਾਈਮ, ਪ੍ਰਾਈਮ ਮਿਨਿਸਟਰ ਮਸਟ ਮੇਕ ਸਟੇਟਮੈਂਟ ਇਨ ਪਾਰਲੀਮੈਂਟ। ਕਾਂਗਰਸ ਹੁਣ ਕਾਂਗਰਸ ਮੇਨ ਆਪੋਜੀਸ਼ਨ ਤੇ ਹੈ, ਔਰ ਜਿਹੜਾ ਆਪੋਜੀਸ਼ਨ ਦਾ ਲੀਡਰ ਹੁੰਦਾ ਉਹਦਾ ਕੈਬਨਿਟ ਰੈਂਕ ਸਟੇਟਸ ਹੁੰਦਾ। ਇਹ ਵੱਖਰੀ ਕਹਾਣੀ ਹੈ ਕਿ ਪਾਰਲੀਮੈਂਟ ਨੂੰ ਉਹ ਇਵੇਂ ਹੀ ਚਲਾ ਰਹੇ ਨੇ ਜਿਵੇਂ RSS ਦੀ ਸ਼ਾਖਾ ਹੁੰਦੀ ਹੈ, ਕਿਹਨੂੰ ਬੋਲਣ ਦੇਣਾ ਹੈ, ਕਿਹਨੂੰ ਨਹੀਂ ਬੋਲਣ ਦੇਣਾ। ਔਰ ਰਾਜ ਸਭਾ ਨੂੰ ਹੈਡ ਕਰਦਾ ਰਿਹਾ ਹੈ ਜਿਹੜਾ ਹੁਣ ਖੁਦ ਜਿਹਨੂੰ ਕਹਿੰਦੇ ਨੇ ਕਿ ਵੀ ਮੱਖਣ ਚੋਂ ਵਾਲ ਵਾਂਗ ਕੱਢ ਕੇ ਬਾਹਰ ਰੱਖ ਦਿੱਤਾ ਹੈ, ਉਸ ਨੂੰ ਜਿਵੇਂ ਜਿਹਦੇ ਬਾਰੇ ਇੱਕ ਰਾਜਸਥਾਨ ਦਾ ਕਮੈਂਟੇਟਰ ਕਹਿ ਰਿਹਾ ਸੀ ਕਿ ਜੀ ਸਾਡੇ ਇਲਾਕੇ 'ਚ ਕਹਿੰਦਾ ਹੈ ਵੀ ਟੂਟੀ ਹੋਈ ਖਾਟ ਔਰ ਝੁਕਾ ਹੁਆ ਜਾਟ ਕਿਸੇ ਕੰਮ ਕਾ ਨਹੀਂ ਹੁੰਦਾ। ਧਨਖੜ ਜਿਹੜਾ ਵਾਈਸ ਪ੍ਰੈਜ਼ੀਡੈਂਟ ਸੀ ਜਾਟ ਹੈ ਰਾਜਸਥਾਨ ਦਾ, ਤੇ ਉਹ ਬਿਲਕੁਲ ਇਹਨਾਂ ਦਾ ਮੋਦੀ ਔਰ ਅਮਿਤ ਸ਼ਾਹ ਦੀਆਂ ਨੀਤੀਆਂ ਨੂੰ ਹੀ ਲਾਗੂ ਕਰਦਾ ਰਿਹਾ ਰਾਜ ਸਭਾ 'ਚ, ਕਿਉਂਕਿ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਉਹ ਰਾਜ ਸਭਾ ਦੇ ਸੈਸ਼ਨ ਨੂੰ ਪ੍ਰੀਜ਼ਾਈਡ ਕਰਦਾ। ਸੋ ਲੋਕ ਸਭਾ ਦਾ ਸਪੀਕਰ ਤਾਂ ਉਹਨਾਂ ਦਾ ਹੈ ਹੀ ਹੈ, ਰਾਜ ਸਭਾ ਦੇ ਉਹਦੇ ਕੋਲ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੀ ਰਨ ਕਰਦਾ। ਪਰ ਅਲਟੀਮੇਟਲੀ ਈਵਨ ਅੱਜ ਇਸ ਕਿਸਮ ਦੀ ਇਹਨਾਂ ਦੀ ਗ੍ਰਿਪ ਹੈ ਮੋਦੀ ਅਮਿਤ ਸ਼ਾਹ ਜਾਂ ਜੋ ਵੀ ਇਹਨਾਂ ਦੀ ਜੁੰਡਲੀ ਹੈ, ਗੁਜਰਾਤ ਲੌਬੀ ਜਿਹਨੂੰ ਕਿਹਾ ਜਾਂਦਾ, ਕਿ ਜੇ ਉਹਨੇ ਧਨਖੜ ਨੇ ਇੱਕ ਦੋ ਮੁੱਦਿਆਂ ਦੇ ਉੱਤੇ ਹੁਣ ਕੁਛ ਉਹਨੇ ਰਿਜ਼ਾਈਨ ਕੀਤਾ ਔਰ ਵਿਦਨ 24 ਆਵਰਸ ਰਿਜ਼ਾਈਨ ਵੀ ਹੋਇਆ, ਸੈਸ਼ਨ ਚੱਲਦੇ ਆ, ਮੌਨਸੂਨ ਸੈਸ਼ਨ ਪਹਿਲੇ ਦਿਨ ਉਹਨੇ ਪ੍ਰੀਜ਼ਾਈਡ ਕੀਤਾ ਔਰ ਨਾਲ ਦੀ ਨਾਲ ਉਹ ਮਨਜ਼ੂਰ ਵੀ ਹੋ ਗਿਆ। ਇਹਦਾ ਮਤਲਬ ਇਹ ਹੈ ਵੀ ਕੁਛ ਨਾ ਕੁਛ ਇਨਰ ਐਸਾ ਹੈ ਜਿਹਦੇ ਤੇ ਹੁਣ ਕੁਛ ਆ ਰਿਹਾ ਵੀ ਉਹ ਥੋੜ੍ਹਾ ਜਿਹਾ ਇੰਡੀਪੈਂਡੈਂਟ ਅਸਰਟ ਕਰਨ ਲੱਗ ਗਿਆ ਸੀ। ਉਹਨੂੰ ਫੋਰਨ ਜਾਣ ਦੀਆਂ ਟ੍ਰਿਪ ਦੇ ਓਕੇ ਨਹੀਂ ਸੀ ਹੋਮ ਮਿਨਿਸਟਰੀ ਕਰ ਰਹੀ, ਜਾਂ ਉਹਨੇ ਜਸਟਿਸ ਵਰਮਾ ਜਿਹਦੇ ਘਰੋਂ ਨੋਟਾਂ ਦੇ ਜਿਹੜੇ ਨੇ ਅੰਬਾਰ ਨਿਕਲੇ ਨੇ ਉਸ ਦੀ ਇੰਪੀਚਮੈਂਟ ਦੀ ਗੱਲ ਨੂੰ ਉਹਨੇ ਰਾਜ ਸਭਾ 'ਚ ਐਕਸੈਪਟ ਕਰ ਲਿਆ। ਯੂਜਲੀ ਇਹ ਲੋਅਰ ਹਾਊਸ ਪਾਰਲੀਮੈਂਟ, ਇਸ ਕਿਸਮ ਦੇ ਬਹੁਤ ਸਾਰੇ ਰੀਜ਼ਨਸ ਦਿੱਤੇ ਜਾ ਰਹੇ ਨੇ। ਪਰ ਇਸ ਵੇਲੇ ਉਹਨਾਂ ਦੇ ਅੰਦਰ ਵੀ ਇਨਰ ਕ੍ਰਾਈਸਿਸ ਜਿਹੜਾ ਹੈ ਉਹ ਬਰਿਊ ਹੋ ਰਿਹਾ ਹੈ ਕਿ ਭਾਈ ਇਹ ਚੱਲ ਕੀ ਰਿਹਾ। ਔਰ ਮੁਲਕ ਹਾਲਾਂ ਪਹਿਲਾਂ ਉਹਨਾਂ ਦੇ ਵਿਰੋਧੀ ਸਰਕਲ ਕਹਿੰਦੇ ਸੀ ਕਿ ਦੋ ਬੰਦੇ ਮੁਲਕ ਵੇਚ ਰਹੇ ਨੇ ਤੇ ਦੋ ਖਰੀਦ ਰਹੇ ਨੇ। ਵੇਚ ਰਹੇ ਨੇ ਮੋਦੀ ਅਮਿਤ ਸ਼ਾਹ ਤੇ ਖਰੀਦ ਰਹੇ ਨੇ ਅੰਬਾਨੀ ਅਡਾਨੀ। ਚਲੋ ਉਹਨੂੰ ਵੀ ਕਿਸੇ ਥਰਡ ਪਰਸਨ ਨੇ ਕਿਹਾ ਚਲੋ ਵੇਚਣ ਵਾਲੇ ਵੀ ਆਪਣੇ ਨੇ, ਖਰੀਦਣ ਵਾਲੇ ਵੀ ਆਪਣੇ ਨੇ। ਲੇਕਿਨ ਹੁਣ ਜਦੋਂ ਦਾ ਫੋਰਨ ਪਾਲਿਸੀ ਦਾ ਫੇਲਿਅਰ, ਕਲੈਪਸ, ਅਮਰੀਕਾ ਦਾ ਦਬਾਅ ਔਰ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਥੱਲੇ ਜਿਹੜੇ ਇਹਨਾਂ ਦੀ ਪਿਟਾਈ ਹੋਈ ਹੈ, ਔਰ ਕੱਲੀ ਪਿਟਾਈ ਨਹੀਂ, ਇੱਕ ਤਾਂ ਹੁੰਦਾ ਕੁੱਟ-ਕੁੱਟ ਖਾ ਕੇ ਬੰਦਾ ਘਰ ਜਾਂਦਾ ਹੈ। ਔਰ ਜਦੋਂ ਕੋਈ ਬਾਰ-ਬਾਰ ਹਰ ਚੜ੍ਹੇ ਸੂਰਜ ਆ ਕੇ ਉਹ ਵੇੜਾ ਯਾਦ ਕਰ, ਉਹ ਦੇਖ, ਯਾਦ ਹੈ ਉਹ ਤੇਰੇ ਨਾਲ ਕੀ ਹੋਇਆ ਸੀ। ਹੁਣ ਟਰੰਪ ਦਾ 24ਵੀਂ ਜਿਹਨੂੰ ਕਾਂਗਰਸ ਲੀਡਰ ਨੇ ਟਰੰਪ ਮਿਸਲ ਕਿਹਾ, ਔਰ ਇਹ ਕਰੰਟ 80-20 ਦਾ ਜ਼ਿਕਰ ਕੀਤਾ ਸੀ, ਔਰ ਉਹਨੇ
ਉਹਦਾ ਬਿਲਕੁਲ ਵੇਰਵੇ ਦੇ ਨਾਲ ਉਹਨਾਂ ਨੇ ਕਿਹਾ ਕਿ ਵੀ ਪ੍ਰੈਜ਼ੀਡੈਂਟ ਟਰੰਪ ਜਿਹੜੇ ਰਿਪੀਟਡਲੀ ਕਲੇਮ ਕਰ ਰਹੇ ਨੇ ਕਿ ਇੰਡੀਆ ਪਾਕਿਸਤਾਨ ਕਨਫਲਿਕਟ ਦੇ ਵਿੱਚ ਉਹਨਾਂ ਨੇ ਕੀ ਰੋਲ ਅਦਾ ਕੀਤਾ ਹੈ, ਔਰ ਉਹਨਾਂ ਨੇ ਕਿਹਾ ਵੀ 70 ਦਿਨ ਹੋ ਗਏ ਨੇ ਇਸ ਬਾਰੇ ਅਮਰੀਕਨ ਪ੍ਰੈਜ਼ੀਡੈਂਟ ਨੂੰ ਕਲੇਮ ਕਰਦੇ ਆ, ਲੇਕਿਨ ਅਜੇ ਤੱਕ ਵੀ ਇਸ ਦੇ ਉੱਤੇ ਜਿਹੜਾ ਕੋਈ ਵੀ ਗਵਰਨਮੈਂਟ ਲੈਵਲ ਦੇ ਉੱਤੇ ਸਟੇਟਮੈਂਟ ਜਾਂ ਪਾਰਲੀਮੈਂਟ 'ਚ ਕੋਈ ਗੱਲ ਨਹੀਂ ਹੋਈ। ਮੋਦੀ ਤਾਂ ਉੱਥੋਂ ਦੌੜਿਆ ਪਾਰਲੀਮੈਂਟ ਮਾਨਸੂਨ ਸੈਸ਼ਨ ਦੀ ਬਜਾਏ ਵਲਾਇਤ, ਫਿਰ ਮਾਲਦੀਵ, ਉਦੋਂ 1-2 ਦਿਨ ਰਹਿ ਜਾਣਗੇ, ਫਿਰ ਉਹ ਚਲਾ ਜਾਏਗਾ ਉੱਥੇ। ਔਰ ਉਹਦੇ 'ਚ ਉਹਨੇ ਜਿਹੜਾ ਲੀਡਰ, ਇਹ ਕਾਂਗਰਸ ਲੀਡਰ ਨੇ ਐਗਜ਼ੈਕਟ ਕੋਟ ਕੀਤਾ ਟਰੰਪ ਨੂੰ। ਉਹਨੇ ਕਿਹਾ ਜੀ, ਟਰੰਪ ਨੇ ਕਿਹਾ ਵੀ ਅਸੀਂ ਬਹੁਤ ਸਾਰੀਆਂ ਜੰਗਾਂ ਰੋਕੀਆਂ ਨੇ, ਉਹ ਬਹੁਤ ਸੀਰੀਅਸ ਸੀ, ਜਿਨ੍ਹਾਂ 'ਚ ਇੰਡੀਆ ਔਰ ਪਾਕਿਸਤਾਨ ਦੀ ਵੀ ਹੈ, ਔਰ ਜਿਹੜਾ ਪਲੇਨਸ ਜਿਹੜੇ ਨੇ ਉਹ ਸ਼ਾਟ ਡਾਊਨ ਹੋ ਰਹੇ ਸੀ। ਆਈ ਥਿੰਕ 5 ਜੈਟਸ ਵਰ ਸ਼ਾਟ ਡਾਊਨ, ਐਕਚੁਅਲੀ ਇਹ ਟਰੰਪ ਨੂੰ ਹੀ ਕੋਟ ਕੀਤਾ। ਫਿਰ ਉਹਨਾਂ ਨੇ ਕਿਹਾ ਵੀ ਇਹਦੇ ਬਾਵਜੂਦ ਇੰਡੀਆ ਔਰ ਪਾਕਿਸਤਾਨ ਅੱਗੇ ਵਧ ਰਹੇ ਸੀ, ਦੇ ਵਰ ਬੈਕ ਐਂਡ ਫੋਰਥ ਐਂਡ ਇਟ ਵਾਸ ਗੈਟਿੰਗ ਬਿਗਰ ਐਂਡ ਬਿਗਰ, ਔਰ ਇਹਦੇ ਐਂਡ ਵੀ ਗॉट ਇਟ ਸੌਟ ਥਰੂ ਟ੍ਰੇਡ। ਹੁਣ ਉਹ ਕਾਂਗਰਸ ਲੀਡਰ ਇਹ ਕਹਿ ਰਿਹਾ ਹੈ ਕਿ ਵੀ ਇੱਕ ਪਾਸੇ ਤਾਂ ਜੰਗ ਰੁਕਵਾਉਣ ਦੀ ਗੱਲ ਹੈ, ਫਿਰ ਉਹ ਟ੍ਰੇਡ ਦੀ ਗੱਲ ਕਰ ਰਿਹਾ ਕਿ ਵੀ ਟਰੰਪ ਨੇ ਕਿਹਾ ਵੀ ਸੈਡ if you guys want to make a trade deal, we are not making a trade deal if you are going to be throwing around weapons and maybe nuclear weapons, those both very nuclear powerful states। ਹੁਣ ਇਹਨੂੰ ਕੋਟ ਕਰਕੇ ਕਹਿ ਰਹੇ ਵੀ ਇਸ ਸਭ ਦੇ ਬਾਵਜੂਦ ਇਹ ਕਾਂਗਰਸ ਦਾ ਜਨਰਲ ਸੈਕਟਰੀ ਇੰਚਾਰਜ ਜੈਰਾਮ ਰਮੇਸ਼ ਦੀ ਸਟੇਟਮੈਂਟ ਹੈ ਕਿ ਸਾਡਾ ਮੌਨਸੂਨ ਸੈਸ਼ਨ ਪਾਰਲੀਮੈਂਟ ਦਾ ਸ਼ੁਰੂ ਹੋਣ ਤੋਂ 2 ਦਿਨ ਪਹਿਲਾਂ ਟਰੰਪ ਨੇ ਇਹ ਮਿਸਾਈਲ 24ਵੀਂ ਵਾਰ ਫਾਇਰ ਕੀਤੀ ਹੈ। ਦਾ ਟਰੰਪ ਮਿਸਾਈਲ ਗੈਟਸ ਫਾਇਰਡ ਫॉर ਦਾ 24th ਟਾਈਮ ਵਿਦ ਦਾ ਸੇਮ 2 ਮੈਸੇजेस ਕਿ ਟਰੰਪ ਦੀਆਂ ਜਿਹੜੀਆਂ 24 ਵਾਰ ਸਟੇਟਮੈਂਟਸ ਆਈਆਂ ਇਹਨਾਂ ਸਾਰੇ 70 ਦਿਨਾਂ ਦੇ ਵਿੱਚ, ਉਹਦੇ 'ਚ ਕੋਈ ਤਬਦੀਲੀ ਨਹੀਂ ਹੈ। ਦਾ ਸੇਮ ਸਟੇਟਮੈਂਟ ਉਹ ਰਿਪੀਟਡਲੀ ਦੇ ਰਿਹਾ ਹੈ। ਔਰ ਇਸ ਸਭ ਦੇ ਬਾਵਜੂਦ ਉਹ ਜੇ ਟਰੰਪ ਦੀ ਇਹ ਲਾਈਨ ਹੈ ਤੇ ਮੋਦੀ ਨੂੰ ਕੀ ਹੋਇਆ? ਉਹਨੇ ਕਿਹਾ ਮੋਦੀ ਦਾ ਤਾਂ ਜਿਹੜਾ ਇਹ ਪ੍ਰਭਾਵ ਸੀ ਕਿ ਵੀ ਬੜਾ ਪ੍ਰਾਈਮ ਮਿਨਿਸਟਰ ਜਿਹੜਾ ਉਹਦੀ ਸਾਲਾਂ ਤੋਂ ਦੋਸਤੀ ਹੈ ਟਰੰਪ ਦੇ ਨਾਲ, ਔਰ ਇਹ ਜਿਹੜਾ ਹੌਡੀ ਮੌਡੀ ਵੀ ਜਿਹੜਾ ਹਿਊਸਟਨ ਦੇ ਵਿੱਚ ਹੋਇਆ, ਨਮਸਤੇ ਟਰੰਪ ਜਿਹੜਾ ਉਹ ਇੱਥੇ ਗੁਜਰਾਤ ਦੇ ਵਿੱਚ ਹੋਇਆ, ਔਰ ਇਹ ਸਾਰੀ ਪਰ ਹੁਣ ਜਦੋਂ ਕਿ ਪ੍ਰੈਜ਼ੀਡੈਂਟ ਟਰੰਪ ਬਾਰ-ਬਾਰ ਇੱਕ ਕਲੇਮ ਕਰ ਰਹੇ ਨੇ ਮੋਦੀ ਨੂੰ ਕੀ ਹੋਇਆ ਹੋਇਆ, ਕਿਉਂ ਨਹੀਂ ਮੋਦੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਦੀ ਇੰਡੋ ਪਾਕਿਸਤਾਨ ਸੀਜ਼ਫਾਇਰ ਕਲੇਮ ਦੀ ਗੱਲ ਜਿਹੜਾ ਇਸ ਦਾ ਜਵਾਬ ਲੋਕ ਸਭਾ ਔਰ ਰਾਜ ਸਭਾ ਦੇ ਵਿੱਚ ਦਿੰਦਾ ਹੈ। ਉਹਨੇ ਕਿਹਾ ਵੀ ਜਿਹੜਾ ਮੋਦੀ ਹਮੇਸ਼ਾ ਐਕਟਿਵ ਰਹਿੰਦਾ ਹੈ ਸੋਸ਼ਲ ਮੀਡੀਆ 'ਤੇ ਵੀ ਔਰ ਦੂਸਰੇ ਤੀਸਰੇ 'ਤੇ ਵੀ, ਉਹਦਾ ਇਸ ਸਾਰੇ ਦੇ ਉੱਤੇ ਜਿਹੜੀ ਉਹਦੀ ਸਾਇਲੈਂਸ ਹੈ ਉਸ ਦਾ ਕੀ ਮਤਲਬ ਹੈ। ਔਰ ਇਸੇ ਦੇ ਉੱਤੇ ਹੁਣ ਵਾਈਸ ਪ੍ਰੈਜ਼ੀਡੈਂਟ ਦਾ ਅਸਤੀਫਾ ਆ ਗਿਆ, ਇਨਰ ਕੀ ਬਲੂ ਹੋ ਰਿਹਾ, ਲੇਕਿਨ ਅਮਰੀਕਾ ਦਾ ਔਰ ਹੁਣ ਜਿਹੜੇ ਜਿਵੇਂ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ, ਤੁਹਾਨੂੰ ਉਹਨਾਂ ਦੀ 2 ਮੂੰਹੀ ਨੀਤੀ ਨਜ਼ਰ ਆਉਂਦੀ। ਇੱਕ ਪਾਸੇ ਤਾਂ ਉਹਨਾਂ ਦੀ ਹਕੂਮਤ ਨੇ ਸਾਇਲੈਂਸ ਰੱਖੀ ਹੋਈ ਹੈ, ਪਰ ਜਿਹੜਾ ਉਹਨਾਂ ਦੇ ਟੀਵੀ ਚੈਨਲ ਨੇ ਔਰ ਉਹਨਾਂ ਦੀਆਂ ਜਿਵੇਂ ANI ਜਾਂ PTI ਪਬਲਿਕ, ਉਹਨਾਂ ਦੀ ਪ੍ਰੈਸ ਟਰਸਟ ਆਫ ਇੰਡੀਆ ਹੈ, ANI ਦੇ ਥੱਲੇ ਜਿਵੇਂ ਪਲਕੀ ਸ਼ਰਮਾ ਦਾ ਮੈਂ ਜ਼ਿਕਰ ਕੀਤਾ ਸੀ ਕਿ ਉਸ ਦਾ ਜਿਹੜਾ ਪ੍ਰੋਗਰਾਮ ਹੈ ਹੁਣ ਫੁੱਲ ਆਫ ਹੇਟਰੇਡ ਹੁੰਦਾ ਅਮਰੀਕਾ ਦੇ ਲਈ, ਖੁੱਲ੍ਹ ਕੇ ਕਿ ਜੀ ਅਮਰੀਕਾ ਬੌਸ ਬਣਿਆ ਹੋਇਆ, ਅਮਰੀਕਾ ਇਹ ਅਮਰੀਕਾ ਉਹ। ਅੱਜ ਵੀ ਉਹਦਾ ਸੀ ਕਿ ਵੀ ਅਮਰੀਕਾ ਪਾਕਿਸਤਾਨ ਦੇ ਹੱਕ 'ਚ ਭੁਗਤ ਰਿਹਾ ਔਰ ਬਿਲਕੁਲ ਇੰਡੀਆ ਨੂੰ ਉਹਨੇ ਕਿਹਾ ਸਾਨੂੰ ਲਾ ਦੇਗਾ, ਟੈਰਿਫ ਲਾ ਦੇਗਾ। ਅੱਗੇ ਕਿਹੜਾ ਇੰਡੀਆ ਨੇ ਜਿਹੜਾ ਉਹ ਇਸ ਕਿਸਮ ਦੇ ਚੈਲੰਜ ਨਹੀਂ ਦੇਖੇ ਹੋਏ। ਵੀ ਨੋ ਹਾਊ ਟੂ ਫੇਸ ਦਾ ਚੈਲੰਜ ਦਿਸ ਦੈਟ। ਸੋ ਮੈਨੂੰ ਇਹ ਲੱਗਦਾ ਵੀ ਉਹਨਾਂ ਨੇ ਆਲਰੇਡੀ ਮੀਡੀਆ ਦੀ ਹੁਣ ਇਹੀ ਉਹ ਨੇ ਜਿਹੜੇ ਮੋਦੀ ਔਰ ਟਰੰਪ ਦੀਆਂ ਦੋਸਤੀਆਂ ਦੇ ਕਸੀਦੇ ਪੜ੍ਹਦੇ ਸੀ ਕਿ ਬਈ ਇਹ ਉਹਨਾਂ ਦਾ ਕਹਿਣਾ ਸੀ ਦੇਖੋ ਮੋਦੀ ਨੂੰ ਕਿ ਮੋਦੀ ਕਿਵੇਂ ਗਲ ਮਿਲਦਾ ਸਾਰਿਆਂ ਨੂੰ ਔਰ ਦੂਸਰੇ ਤੀਸਰੇ, ਔਰ ਕਿਵੇਂ ਟਰੰਪ ਜਿਹੜਾ ਉਹ ਮੋਦੀ ਕਰਦਾ ਹੈ। ਔਰ ਬਹੁਤਿਆਂ ਨੇ ਜਦੋਂ ਉਹਨੂੰ ਭਾਰਤ ਨੂੰ ਵਿਸ਼ਵ ਗੁਰੂ ਕਹਿਣਾ ਸ਼ੁਰੂ ਕੀਤਾ, ਉਹਨੇ ਕਿਹਾ ਜੀ ਟਰੰਪ ਤਾਂ ਮੋਦੀ ਦੀ ਸਲਾਹ ਦੇ ਉੱਤੇ ਹੀ ਚੱਲਦਾ। ਹਾਲਾਂਕਿ ਇੱਕ ਵੱਖਰੀ ਕਹਾਣੀ ਹੈ ਵੀ ਇਹ ਜਿਹੜਾ ਕਰੈਕਟਰਿਸਟਿਕ ਹੈ ਮੋਦੀ ਦਾ ਉਹ ਪੁਤਿਨ ਦੇ ਨਾਲ ਤਾਂ ਤੁਸੀਂ ਜਿਹੜਾ ਰਸ਼ੀਅਨ ਔਰ ਨੈਤਨਯਾਹੂ ਉਹ ਕਰੈਕਟਰਿਸਟਿਕ, ਪਰ ਟਰੰਪ ਇਨ ਦਾ ਐਂਡ ਆਫ ਦਾ ਡੇ ਉਹਨੂੰ ਇਹ ਪਤਾ ਹੈ ਵੀ ਉਹ ਕੀ ਕਰ ਰਿਹਾ ਔਰ ਇਹ ਐਵੇਂ ਨਹੀਂ ਹੈ। ਔਰ ਆਲਰੇਡੀ ਜਿਹੜੇ ਮੁੱਦਿਆਂ ਦੇ ਉੱਤੇ ਉਸਨੇ ਟਰੰਪ ਨੇ ਜਦੋਂ ਯੰਗ ਸੀ, ਠੀਕ ਗਲਤ ਇਹਦੇ 'ਤੇ ਡਿਬੇਟ ਹੋ ਸਕਦੀ ਹੈ, ਲੇਕਿਨ ਉਸ ਦੇ ਉੱਤੇ ਉਹਨਾਂ ਦਾ ਜਿਹੜਾ ਉਹ ਸੋਲਿਡ ਜਿਹੜਾ ਸਟੈਂਡ ਰਿਹਾ, ਚੇਂਜਿੰਗ ਨਹੀਂ ਹੈ। ਸੋ ਇਸ ਸਾਰੇ ਦੇ ਚੱਲਦਿਆਂ ਅਸੀਂ ਤਾਂ
ਇਹੀ ਕਹਿ ਸਕਦੇ ਹਾਂ ਕਿ ਭਾਈ ਇਹ ਜਿਸ ਲੈਵਲ ਤੱਕ ਜਾ ਕੇ ਇਹ ਹਿਊਮਿਲੇਸ਼ਨ ਲੈ ਰਹੇ ਨੇ, ਇਹਨਾਂ ਨਾਲੋਂ ਤਾਂ ਇਹਨਾਂ ਦਾ ਵਾਈਸ ਪ੍ਰੈਜ਼ੀਡੈਂਟ ਚੰਗਾ, ਜਦੋਂ ਉਹਨੂੰ ਲੱਗਾ ਕਿ ਵੀ ਮੈਨੂੰ ਹਿਊਮਿਲੇਟ, ਔਰ ਉਹਨੇ ਅੱਖਾਂ ਬੰਦ ਕਰਕੇ ਮੋਦੀ ਅਮਿਤ ਸ਼ਾਹ ਦੀ ਹਮਾਇਤ ਕੀਤੀ ਹੋਈ ਸੀ। ਔਰ ਇਸ ਹੱਦ ਤੱਕ ਜਾ ਕੇ ਕਿ ਪਹਿਲੀ ਵਾਰੀ ਭਾਰਤ ਦੀ ਪਾਰਲੀਮੈਂਟਰੀ ਹਿਸਟਰੀ 'ਚ ਹੋਇਆ ਸੀ ਕਿ ਇਸ ਵਾਈਸ ਪ੍ਰੈਜ਼ੀਡੈਂਟ ਦੇ ਖਿਲਾਫ ਆਪੋਜੀਸ਼ਨ ਨੇ ਇੰਪੀਚਮੈਂਟ ਦਾ ਜਿਹੜਾ ਉਹ ਮਤਾ ਰਾਜ ਸਭਾ ਦੇ ਵਿੱਚ ਲਿਆਂਦਾ ਸੀ। ਪਰ ਇਨ ਦਾ ਐਂਡ ਆਫ ਦਾ ਡੇ ਉਹਨੂੰ ਵੀ ਲੱਗਾ ਕਿ ਵੀ ਇਹ ਜਿਹੜਾ ਇਹ ਕੀ ਕਰ ਰਹੇ ਨੇ, ਆਉਣ ਵਾਲੇ ਦਿਨਾਂ 'ਚ ਹੋਰ ਵੀ ਭੇਦ ਖੁੱਲ੍ਹਣਗੇ। ਪਰ ਮੈਨੂੰ ਇਹ ਚੰਗਾ ਲੱਗਿਆ ਕਿ ਵੀ ਹੁਣ ਕਾਂਗਰਸ ਨੇ ਵੀ ਇਹਨੂੰ ਟਰੰਪ ਮਿਸਲ ਕਿਹਾ ਕਿ 24ਵੀਂ ਮਿਸਲ ਫਾਇਰ ਕੀਤੀ ਹੈ। ਵੈਸੇ ਜਦੋਂ ਤੱਕ ਹੋ ਸਕਦਾ ਕੱਲ ਅਸੀਂ ਗੱਲ ਕਰੀਏ 5ਵੀਂ ਵੀ ਜਿਹੜੀ ਹੈ ਉਹ ਫਾਇਰ ਹੋ ਜਾਏ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਉਤਸਨ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਪੰਜਾਬ ਦੀ ਆਜ਼ਾਦੀ ਲਈ ਚੱਲ ਰਹੇ ਰੈਫਰੈਂਡਮ ਦੇ ਹੱਕ ਵਿੱਚ ਅਤੇ 17 ਅਗਸਤ ਨੂੰ ਵਾਸ਼ਿੰਗਟਨ ਡੀਸੀ ਵਿੱਚ ਹੋਣ ਜਾ ਰਹੇ ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀ ਸਪੋਰਟ ਵਿੱਚ ਵਿਸ਼ਾਲਕਾਰ ਰੈਲੀ 26 ਜੁਲਾਈ ਦਿਨ ਸ਼ਨੀਚਰਵਾਰ ਨੂੰ ਕੱਢੀ ਜਾ ਰਹੀ ਹੈ। ਰੈਲੀ ਦੀ ਸ਼ੁਰੂਆਤ 12 ਵਜੇ ਗੁਰਦੁਆਰਾ ਸਿੰਘ ਸਭਾ 12001 ਬੈਡਰੋਕ ਰੋਡ ਫੇਅਰਫੈਕਸ ਤੋਂ ਅਤੇ ਸਮਾਪਤੀ ਭਾਰਤੀ ਅੰਬੈਸੀ 2107 ਮੈਸਾਚਿਊਟਸ ਵਾਸ਼ਿੰਗਟਨ ਡੀਸੀ 20008 ਵਿਖੇ ਦੁਪਹਿਰ 2:30 ਵਜੇ ਹੋਵੇਗੀ। ਇਹ ਕਾਰ ਰੈਲੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਹੈ। ਕਾਰ ਰੈਲੀ ਬਾਰੇ ਵਧੇਰੇ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਹਿੰਮਤ ਸਿੰਘ 6463587745, ਬਲਵਿੰਦਰ ਸਿੰਘ ਚੱਠਾ 7039663913, ਨਰਿੰਦਰ ਸਿੰਘ 5712472444, ਦਵਿੰਦਰ ਸਿੰਘ ਦਿਓ 7036262561, ਸੁਜੀਤ ਸਿੰਘ ਕੁਲਾਰ 9174342483, ਦਲਵਿੰਦਰ ਸਿੰਘ 2406452525। ਵਿਊਅਰਸ ਵੈਲਕਮ ਬੈਕ ਅਗੇਨ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਨੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਵਿੱਚ ਜੰਮੂ ਕਸ਼ਮੀਰ ਅਤੇ ਇੰਡਸ ਵਾਟਰ ਟ੍ਰੀਟੀ ਨੂੰ ਜ਼ੋਰਦਾਰ ਢੰਗ ਨਾਲ ਜਿਹੜਾ ਚੱਕਿਆ, ਜਿਸ ਦਾ ਭਾਰਤ ਨੇ ਤਿੱਖਾ ਵਿਰੋਧ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਬੇਸ਼ੱਕ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਆਲਮੋਸਟ 5 ਮਹੀਨੇ ਤੋਂ ਜ਼ਿਆਦਾ ਦਾ ਟਾਈਮ ਫਰੇਮ ਹੈ, ਉਹਦੇ 'ਚ ਹਰ ਮੁਲਕ ਇਨਕਲੂਡਿੰਗ ਕੈਨੇਡਾ, ਮੈਕਸੀਕੋ ਜਾਂ ਯੂਰਪੀਅਨ ਯੂਨੀਅਨ ਜਾਂ ਨੈਟੋ ਔਰ ਜਾਪਾਨ ਔਰ ਵਿਤਨਾਮ ਵਰਗੇ ਜਿਹੜੇ ਅਲਾਈ ਨੇ, ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਹੈ ਵੀ ਕੱਲ੍ਹ ਨੂੰ ਟਰੰਪ ਨੇ ਉਹਨਾਂ ਪ੍ਰਤੀ ਕੀ ਲਾਈਨ ਲੈਣੀ ਹੈ। ਕਿਉਂਕਿ ਟੈਰਿਫ ਦੇ ਮੁੱਦੇ ਦੇ ਉੱਤੇ ਜਿਹਨੂੰ ਇਹ ਕਿਹਾ ਜਾਏ ਕਿ ਮਰਸੀਲੈਸਲੀ ਉਹਨਾਂ ਨੇ ਆਪਣੇ ਅਮਰੀਕਨ ਇੰਟਰਸਟ ਨੂੰ ਸਾਹਮਣੇ ਰੱਖ ਕੇ ਹੀ ਨੈਗੋਸ਼ੀਏਟ ਕੀਤਾ ਔਰ ਕਰ ਰਹੇ ਨੇ। ਇਸ ਲਈ ਕੁਝ ਡੀਲਸ ਹੋਈਆਂ ਨੇ, ਕੁਛ ਅਜੇ ਜਿਹੜੀਆਂ ਨੇ ਉਹ ਲਟਕ ਰਹੀਆਂ ਨੇ ਵਿਚਾਲੇ। ਪਰ ਇੱਕ ਗੱਲ ਜਿਹੜੀ ਵਿਦ ਸਰਟਨਟੀ ਹਰ ਐਕਸਪਰਟ ਇਹ ਕਹਿੰਦਾ ਹੈ ਕਿ ਵੀ ਟਰੰਪ ਦੀ ਪਾਕਿਸਤਾਨ ਦੇ ਪ੍ਰਤੀ ਨੀਤੀ ਜਿਹੜੀ ਹੈ ਉਸ ਦੇ ਵਿੱਚ ਇੱਕ ਪੂਰਾ ਪਹਿਲੀ ਟਰਮ ਤੋਂ ਬਾਅਦ ਜਿਹੜਾ ਪੂਰਾ ਇੱਕ ਯੂ ਟਰਨ ਆਇਆ ਔਰ ਉਸ ਦਾ ਨਤੀਜਾ ਹੈ ਕਿ ਵੀ ਇਹਨਾਂ 5 ਮਹੀਨਿਆਂ 'ਚ ਪਾਕਿਸਤਾਨ ਦੇ ਨਾਲ ਬਹੁਤ ਜ਼ਿਆਦਾ ਨੇੜਤਾ ਅਮਰੀਕਾ ਦੀ ਵਧੀ ਹੈ ਔਰ ਉਸ ਦਾ ਜ਼ਾਹਰ ਹੈ ਸਬੂਤ ਉਹਨਾਂ ਦੇ ਫੀਲਡ ਮਾਰਸ਼ਲ ਔਰ ਫੌਜੀ ਚੀਫ ਜਨਰਲ ਆਸਮ ਮੁਨੀਰ ਨੂੰ ਲੰਚ ਦੇ ਉੱਤੇ ਸੱਦਣਾ ਔਰ ਇੱਕ ਵੀ ਈਵਨ ਜਿਹੜਾ ਸਟੇਟ ਆਫ ਦਾ ਯੂਨੀਅਨ ਐਡਰੈਸ ਸੀ ਟਰੰਪ ਦਾ, ਉਹਦੇ 'ਚ ਪਾਕਿਸਤਾਨ ਦਾ ਥੈਂਕ ਯੂ ਕਰਨਾ ਕਿ ਉਹਨਾਂ ਨੇ ਦਹਿਸ਼ਤਗਰਦ ਅਫਗਾਨਿਸਤਾਨ ਦਾ ਜਿਹੜਾ ਜਿਸ ਨੇ ਜਦੋਂ ਫਾਈਨਲ ਡੇ ਉੱਥੋਂ ਫੌਜ ਨਿਕਲੀ ਹੈ ਕਾਬਲ 'ਚੋਂ ਨੈਟੋ ਦੀ ਔਰ ਉੱਥੇ ਬੰਬ ਧਮਾਕੇ ਕਰਕੇ ਕੁਛ ਬੇਗੁਨਾਹ ਨੂੰ ਮਾਰਿਆ ਸੀ ਕਿ ਉਹਨੂੰ ਸਾਡੇ ਹਵਾਲੇ ਕੀਤਾ ਹੈ।
ਔਰ ਇਸ ਸਾਰੇ ਦੇ ਨਾਲ ਜਿਹੜਾ ਭਾਰਤ ਪ੍ਰਤੀ ਜਿਵੇਂ ਅਸੀਂ ਜ਼ਿਕਰ ਕਰਕੇ ਹਟੇ ਹਾਂ ਕਿ ਉਹ 24ਵੀਂ ਟਰੰਪ ਮਿਸਲ ਜਿਹਦੇ 'ਚ ਬਾਰ-ਬਾਰ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਰੁਕਵਾਇਆ ਜਿਹੜਾ ਭਾਰਤ ਪਾਕ ਜੰਗ ਹੈ, ਔਰ ਈਵਨ ਪਾਕਿਸਤਾਨ ਨੇ ਤਾਂ ਥੈਂਕ ਯੂ ਵੀ ਕੀਤਾ ਟਰੰਪ ਦਾ, ਔਰ ਇਕੱਲਾ ਥੈਂਕ ਯੂ ਹੀ ਨਹੀਂ, ਈਵਨ ਪਾਕਿਸਤਾਨ ਦੀ ਹਕੂਮਤ ਨੇ ਆਫੀਸ਼ੀਅਲੀ ਪ੍ਰੈਜ਼ੀਡੈਂਟ ਟਰੰਪ ਦਾ ਨਾਂ ਨੋਬੈਲ ਪੀਸ ਪ੍ਰਾਈਜ਼ ਦੇ ਲਈ ਨੋਮੀਨੇਟ ਕੀਤਾ। ਹੁਣ ਜਿਹੜਾ ਇੱਕ ਕੰਪੋਨੈਂਟ ਜਦੋਂ ਇਹ 4 ਦਿਨ 7, 8, 9, 10 ਮਈ ਦੀ ਜੰਗ ਤੋਂ ਬਾਅਦ ਸੀਜ਼ਫਾਇਰ ਹੋਇਆ, ਔਰ ਜਿਹੜੀ ਗੱਲ ਮਾਰਕੋ ਰੂਬੀਓ ਨੇ ਕਹੀ ਔਰ ਉਸ ਦੀ ਈਵਨ ਪਿਛਲੇ ਕੱਲ੍ਹ ਜਿਹੜੀ ਵਾਈਟ ਹਾਊਸ ਸਪੋਕਸਪਰਸਨ ਨੇ ਵੀ ਉਹਨੂੰ ਰਿਪੀਟ ਕੀਤਾ ਹੈ, ਜਿਹੜਾ ਸ਼ਾਇਦ ਇਸ ਦੇ ਉੱਤੇ ਕੋਈ ਅਮਲ ਦਰਾਮਦ ਦੀ ਗੱਲ ਅੱਗੇ ਤੁਰੇ, ਉਹ ਸੀ ਕਿ ਜੀ ਕਸ਼ਮੀਰ ਮੁੱਦੇ ਦਾ ਹੱਲ ਜਿਹੜਾ ਕਿਸੇ ਨਿਊਟਰਲ ਥਾਂ ਦੇ ਉੱਤੇ ਗੱਲਬਾਤ ਰਾਹੀਂ ਕੱਢਿਆ ਜਾਏਗਾ। ਹੁਣ ਇਹ ਟੋਟਲ ਜਿਹੜਾ ਇੱਕ ਕੱਲਾ ਯੂ ਟਰਨ ਵੀ ਛੋਟਾ ਲਫ਼ਜ਼ ਬਣ ਜਾਂਦਾ। ਪਹਿਲੀ ਟਰੰਪ ਦੀ ਟਰਮ ਵੇਲੇ ਹੀ 5 ਅਗਸਤ 2019 ਨੂੰ ਭਾਰਤ ਨੇ ਯੂਨੀਲੈਟਰਲੀ ਜੰਮੂ ਕਸ਼ਮੀਰ ਦਾ ਆਰਟੀਕਲ 370 ਖਤਮ ਕੀਤਾ, 35A ਖਤਮ ਕੀਤਾ, ਉਸ ਦਾ ਸੂਬੇ ਦਾ ਵਜੂਦ ਖਤਮ ਕਰਤਾ, ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾ ਲਿਆ, ਔਰ ਅਮਰੀਕਾ ਦਾ ਕੋਈ ਰਿਐਕਸ਼ਨ ਇਸ ਦੇ ਉੱਤੇ ਨਹੀਂ ਸੀ ਬਿਲਕੁਲ। ਸੋ ਇਹ ਹੋ ਨਹੀਂ ਸਕਦਾ ਵੀ ਇਸ ਲੈਵਲ ਦਾ ਜਿਹੜਾ ਫੈਸਲਾ ਹੈ ਉਹ ਅਮਰੀਕਾ ਦੀ ਰਜ਼ਾਮੰਦੀ ਤੋਂ ਬਿਨਾਂ ਹੋਇਆ। ਜੇ ਨਹੀਂ ਅਮਰੀਕਾ ਨੇ ਇਸ ਹੱਦ ਤੱਕ ਭਾਰਤ ਨੂੰ ਲੀਵਰੇਜ ਦਿੱਤੀ, ਉਹਨੂੰ ਕੁਆਡ ਦਾ ਹਿੱਸਾ ਵੀ ਬਣਾਇਆ, ਉਹ ਵੀ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਵੇਲੇ ਸੀ, ਔਰ ਇਹ ਜਿਹੜਾ ਕਸ਼ਮੀਰ ਦਾ ਉਹਨਾਂ ਨੇ ਕਿਹਾ ਜੀ ਚਲੋ ਇਸ ਨੂੰ ਜਿਹੜਾ ਉਹ ਖਤਮ ਕਰ ਦਿਓ ਜਾਂ ਰਿਜ਼ੋਲਵ ਹੋ ਗਿਆ ਕੰਮ। ਹੁਣ ਅਸੀਂ ਦੇਖਦੇ ਹਾਂ ਵੀ ਰਿਪੀਟਡਲੀ ਟਰੰਪ ਵੱਲੋਂ ਵੀ ਔਰ ਵਾਈਟ ਹਾਊਸ ਵੱਲੋਂ ਜਿਹੜਾ ਉਹਨਾਂ ਦੀ ਸਪੋਕਸਪਰਸਨ ਹੈ ਉਹ ਮੀਡੀਏਸ਼ਨ ਦੀ ਗੱਲ ਹੋ ਰਹੀ ਹੈ ਕਿ ਵੀ ਜੰਮੂ ਕਸ਼ਮੀਰ ਦੇ ਮੁੱਦੇ ਦੇ ਉੱਤੇ ਜਿਹੜਾ ਉਹ ਮੀਡੀਏਟ ਕੀਤਾ ਜਾਏ। ਹੁਣ ਇੰਡੀਆ ਨੇ ਇਹ 4 ਰੋਜ਼ਾ ਜੰਗ ਤੋਂ ਬਾਅਦ ਯੂਨੀਲੈਟਰਲੀ ਇੰਡਸ ਵਾਟਰ ਟਰੀਟੀ ਜਿਹੜੀ ਉਹਨਾਂ ਨੇ ਕਿਹਾ ਜੀ ਐਟ ਅਬੇਂਸ, ਪਹਿਲਾਂ ਉਹਨਾਂ ਨੇ ਟਰਮ ਸਸਪੈਂਡ ਕੀਤਾ ਤੇ ਜਿਹੜੇ ਵਰਲਡ ਬੈਂਕ ਦੇ ਚੇਅਰਪਰਸਨ ਹੈ ਅਜੈਪਾਲ ਸਿੰਘ ਬੰਗਾ, ਉਹਨੇ ਕਿਹਾ ਵੀ ਉਹਦੇ ਵਿੱਚ ਤਾਂ ਟਰੀਟੀ 'ਚ ਪ੍ਰੋਵੀਜ਼ਨ ਹੀ ਨਹੀਂ ਹੈ ਸਸਪੈਂਡ ਹੋਣ ਦਾ, ਔਰ ਇਹ ਸਾਰਾ ਉਹਨਾਂ ਨੇ ਕਿਹਾ ਜੀ ਐਟ ਅਬੇਂਸ ਕਿ ਜੀ ਅਸੀਂ ਰੋਕ ਦਿੱਤਾ। ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਜਿਸ ਬਿਮਾਰੀ ਦਾ ਸ਼ਿਕਾਰ ਭਾਰਤ ਹੋਇਆ, ਹੁਣ ਜਦੋਂ ਚੀਨ ਨੇ ਭਾਰਤ ਨੂੰ ਬਿਮਾਰੀ ਕੀ ਸੀ ਜੀ ਅਸੀਂ ਪਾਣੀ ਰੋਕ ਦੇਣਾ, ਵਾਟਰ ਯੂਜ਼ਿੰਗ ਐਜ਼ ਅ ਵੈਪਨ, ਤੇ ਚਾਈਨਾ ਨੇ ਜਦੋਂ ਹੁਣ ਬ੍ਰਹਮਪੁੱਤਰਾ ਤੇ ਡੈਮ ਬਣਾਉਣ ਦੀ ਗੱਲ ਕੀਤੀ, ਸਭ ਤੋਂ ਜ਼ਿਆਦਾ ਚੀਕਾਂ ਉਹਨਾਂ ਦਾ ਅਰੁਣਾਚਲ ਪ੍ਰਦੇਸ਼ ਦਾ ਚੀਫ ਮਿਨਿਸਟਰ ਮਾਰ ਰਹੇ ਨੇ ਜੀ ਚਾਈਨਾ ਵਾਟਰ ਨੂੰ ਐਜ਼ ਅ ਵੈਪਨ ਯੂਜ਼ ਕਰੇਗਾ, ਰੋਕ ਲਏਗਾ ਤੇ ਸੋਕਾ ਪੈ ਜਾਏਗਾ, ਜੇ ਬਰਸਾਤਾਂ ਦੇ ਵਿੱਚ ਮੀਂਹ ਪੈਂਦੇ ਨੇ ਉਹਨੂੰ ਛੱਡ ਦੇਗਾ ਤੇ ਫਲੱਡ ਆ ਜਾਣਗੇ। ਹੁਣ ਉਹ ਸਾਰਾ ਕੁਝ ਚੱਲ ਰਿਹਾ, ਔਰ ਇਸ ਸਾਰੇ ਦੇ ਨਾਲ ਇਕੱਲਾ ਇਹੀ ਨਹੀਂ ਵੀ ਪਾਕਿਸਤਾਨ ਔਰ ਅਮਰੀਕਾ ਦੀਆਂ ਨਜ਼ਦੀਕੀਆਂ ਵਧੀਆਂ ਔਰ ਜੰਮੂ ਕਸ਼ਮੀਰ ਦਾ ਮੁੱਦਾ ਅਗੇਨ ਫਰੰਟ ਬਰਨਰ ਤੇ ਆਇਆ। ਈਵਨ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਵਿੱਚ 2 ਸਾਲ ਦੀ ਟਰਮ ਲਈ ਜਿਹੜੀ ਰੋਟੇਸ਼ਨ ਵਾਈਜ਼ ਪ੍ਰੈਜ਼ੀਡੈਂਸੀ ਹੁੰਦੀ ਹੈ ਉਹ ਵੀ ਪਾਕਿਸਤਾਨ ਨੂੰ ਮਿਲੀ। ਫਿਰ ਜਿਹੜੀ ਟੈਰਰ ਨਾਲ ਰਿਲੇਟਡ ਕੋਈ ਕਮੇਟੀ ਹੈ ਜਿਹਦੇ 'ਚ ਤਾਲਿਬਾਨ ਔਰ ਦੂਸਰੇ ਤੇ ਨਜ਼ਰਸਾਨੀ ਕੀਤੀ ਜਾਂਦੀ ਹੈ, ਉਹਦੀ ਚੇਅਰਮੈਨੀ ਵੀ ਅਮਰੀਕਾ ਜਿਹੜੀ ਹੈ ਉਹ ਪਾਕਿਸਤਾਨ ਨੂੰ ਮਿਲੀ। ਸੋ ਭਾਰਤ ਦੇ ਲਈ ਭਾਰਤ ਨੂੰ ਇਹ ਲੱਗਦਾ ਹੈ ਵੀ ਇਹ ਇਵੇਂ ਹੀ ਹੋਇਆ ਵੀ ਜਿਹੜਾ ਅਰਸ਼ ਤੋਂ ਫਰਸ਼ ਤੇ ਪਟਕਾ ਕੇ ਮਾਰਿਆ ਇਹਨਾਂ ਨੂੰ, ਤੇ ਪਾਕਿਸਤਾਨ ਨੂੰ ਫਰਸ਼ ਤੋਂ ਚੁੱਕ ਕੇ ਅਮਰੀਕਾ ਅਰਸ਼ ਤੇ ਰਹਿ ਗਿਆ। ਹੁਣ ਕਿਉਂਕਿ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੀ ਜਿਹੜੀ ਹੈ ਉਹ ਚੇਅਰਪਰਸਨ ਪਾਕਿਸਤਾਨ ਹੈ, ਔਰ ਪਿਛਲੇ ਦਿਨਾਂ 'ਚ ਉਹਨਾਂ ਨੇ ਜਿਹੜੀ ਇੱਕ ਮੀਟਿੰਗ ਰੱਖੀ ਯੂਐਨ ਸਿਕਿਉਰਿਟੀ ਕਾਉਂਸਲ ਦੀ, ਉਸ ਨੂੰ ਇਸਾਕ ਦਾਰ ਜਿਹੜੇ ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ, ਕਿਉਂਕਿ ਪਾਕਿਸਤਾਨ ਦੇ ਕੋਲ ਨੁਮਾਇੰਦਗੀ ਹੈ ਉਹ ਕੋਈ ਵੀ ਚੇਅਰ ਕਰ ਸਕਦਾ, ਉਹਨਾਂ ਨੇ ਇਨਵਾਈਟ ਕੀਤਾ ਇਸਾਕ ਦਾਰ ਨੂੰ ਹਾਈ ਲੈਵਲ ਡਿਬੇਟ, ਔਰ ਉਹ ਜਿਹੜੀ ਸੀ ਉਹਦੇ 'ਚ ਇਸਾਕ ਦਾਰ ਨੇ 2 ਮੁੱਦੇ ਖੜੇ ਕੀਤੇ ਜਾਂ ਉਹਨਾਂ ਦੇ ਉੱਤੇ ਗੱਲ ਕੀਤੀ ਕਿ ਪਹਿਲਾ ਪੀਸਫੁਲ ਡਿਸਪਿਊਟ ਰੈਜ਼ੋਲੂਸ਼ਨ ਟੂ ਰੇਜ਼ ਦਾ ਕਸ਼ਮੀਰ ਇਸ਼ੂ, ਕਿ ਭਾਈ ਜਿਹੜੇ ਅਸੀਂ ਕਸ਼ਮੀਰ ਦੇ ਮੁੱਦੇ ਦੇ ਉੱਤੇ ਅਮਨਮਈ ਤਰੀਕੇ ਦੇ ਨਾਲ ਇਸ ਦਾ ਹੱਲ ਚਾਹੁੰਦੇ, ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜੀ ਇੰਡੀਆ ਨੇ ਇੰਡਸ ਵਾਟਰ ਟਰੀਟੀ ਨੂੰ ਜਿਹੜਾ ਉਹ ਸਸਪੈਂਡ ਕੀਤਾ ਉਸ ਦੀ ਉਹਨਾਂ ਨੇ ਉਸ ਦੀ ਆਲੋਚਨਾ ਕੀਤੀ, ਕ੍ਰਿਟਿਸਾਈਜ਼ ਕੀਤਾ, ਔਰ ਇਸ ਦੇ ਉੱਤੇ ਜਿਹੜਾ ਉਹਨਾਂ ਨੇ ਇਸ ਮੀਟਿੰਗ ਦੇ ਵਿੱਚ ਕਿਹਾ ਕਿ ਵੀ ਇਹ ਜਿਹੜਾ ਨਵੀਂ ਦਿੱਲੀ ਨੇ ਯੂਨੀਲੈਟਰਲੀ ਇਹ ਵਾਟਰ ਟਰੀਟੀ ਜਿਹੜੀ ਹੈ ਉਸ ਨੂੰ ਐਟ ਅਬੇਂਸ ਕੀਤਾ, ਔਰ ਇਸੇ ਤਰ੍ਹਾਂ ਅਸੀਂ ਜਿਹੜਾ ਕਸ਼ਮੀਰ ਮੁੱਦੇ ਦੇ ਉੱਤੇ
UN ਸਿਕਿਉਰਿਟੀ ਕੌਂਸਲ ਦਾ ਰੈਜ਼ੋਲੂਸ਼ਨ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਬਾਈ ਪਲੇਬਸਾਈਟ, ਲੋਕਾਂ ਨੂੰ ਹੱਕ ਹੋਏ, ਅਸੀਂ ਉਸ ਦੀ ਵਜ਼ਾਹਤ ਕਰਦੇ ਹਾਂ। ਔਰ ਇਸ ਦੇ ਉੱਤੇ ਕਿਉਂਕਿ ਹੁਣ ਇੰਡੀਆ ਤਾਂ ਸਿਕਿਉਰਿਟੀ ਕੌਂਸਲ 'ਚ ਹੈ ਨਹੀਂ, ਮੀਟਿੰਗ ਇਨਸਾਈਡ ਹੋਈ, ਲੇਟਰ ਔਨ ਇੰਡੀਆ ਦੇ ਕੋਲ ਜਾਂ ਕਿਸੇ ਵੀ ਮੁਲਕ ਕੋਲ ਰਾਈਟ ਟੂ ਰਿਸਪੌਂਡ ਹੁੰਦਾ ਹੈ। ਉਹਨਾਂ ਦਾ ਜਿਹੜਾ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ ਇੰਡੀਆ ਦਾ UN 'ਚ, ਪੀ ਹਰੀਸ਼, ਉਹਨੇ ਉਹ ਪੂਰਾ ਭੜਕਿਆ, ਜਿਹਨੂੰ ਇਹ ਕਹੋ ਕਿ ਵੀ ਉਸ ਨੂੰ ਜਿਹੜਾ ਅੱਗ ਬਬੂਲਾ ਹੋਇਆ। ਹੁਣ ਅੱਗ ਬਬੂਲਾ ਹੋਇਆ, ਉਹ ਕਹਿੰਦਾ ਹੈ ਕਿ ਵੀ ਦੇਖੋ ਇੰਡੀਆ ਇੱਕ ਮੈਚੁਰ ਡੈਮੋਕ੍ਰੇਸੀ ਹੈ, ਸਾਡੀ ਇਕੋਨਮੀ ਸਰਜ ਕਰ ਰਹੀ ਹੈ, ਅਸੀਂ ਪਲੂਰਲਿਸਟਿਕ ਸੁਸਾਇਟੀ ਹੈ, ਅਸੀਂ ਇਨਕਲੂਸਿਵ ਸੁਸਾਇਟੀ ਹੈ। ਦੂਸਰੇ ਪਾਸੇ ਪਾਕਿਸਤਾਨ ਹੈ ਜਿਹੜਾ ਫੈਨੇਟਿਕ ਹੈ ਔਰ ਟੈਰਰਿਸਟ ਮੁਲਕ ਹੈ ਔਰ ਸੀਰੀਅਲ ਬੋਰੋਅਰ ਹੈ IMF ਤੋਂ, ਕਿ ਜੀ ਕਰਜ਼ੇ ਲੈ ਰਿਹਾ। ਤੁਹਾਨੂੰ ਉਹ ਦਿਨ ਭੁੱਲ ਗਏ ਵੀ ਤੁਸੀਂ ਅਮਰੀਕੀ ਕਣਕ ਜਾਂਦੀ ਸੀ ਤੇ ਤੁਹਾਡੇ ਚੁੱਲ੍ਹਿਆਂ 'ਤੇ ਰੋਟੀ ਪੱਕਦੀ ਸੀ, ਤੇ ਉਹ ਪਕਾ ਕੇ ਰੋਟੀ ਬੀਬੀਆਂ ਰੱਖਦੀਆਂ ਸੀ, ਨਾਲ ਦੀ ਨਾਲ ਹੀ ਸੁੱਕ ਜਾਂਦੀ ਸੀ ਰੋਟੀ, ਕਿਉਂਕਿ ਉਹ ਬਿਲਕੁਲ ਡਿਫਰੈਂਟ ਟਾਈਪ ਦੀ ਗ੍ਰੇਨ ਸੀ। ਉਹ ਤੁਹਾਨੂੰ ਦਿਨ ਭੁੱਲ ਗਏ। ਅੱਜ ਵੀ ਤੁਹਾਡਾ ਆਪਣਾ ਹਾਲ, ਤੁਹਾਡਾ ਪ੍ਰਾਈਮ ਮਿਨਿਸਟਰ ਕਹਿੰਦਾ ਵੀ ਅਸੀਂ 80 ਕਰੋੜ ਲੋਕਾਂ ਨੂੰ ਜਿਹੜਾ ਉਹ ਪਰ ਪਰਸਨ 5 ਕਿਲੋ ਅਨਾਜ ਦਿੰਦੇ ਹਾਂ ਮਹੀਨੇ ਦਾ। ਹੁਣ ਤੁਹਾਡੇ ਜੇ 80 ਕਰੋੜ ਲੋਕ ਸਰਕਾਰ ਵੱਲੋਂ ਦਿੱਤੇ ਅੰਨ ਦੇ ਉੱਤੇ ਉਹਨਾਂ ਦੇ ਚੁੱਲ੍ਹਿਆਂ 'ਤੇ ਰੋਟੀ ਪੱਕਦੀ ਹੈ, ਕਿੰਨੀ ਕੁ ਤੁਹਾਡੀ ਪ੍ਰੋਸਪਰਸ ਇਕੋਨਮੀ ਹੈ ਜੀ, ਜਿਹਦਾ ਤੁਸੀਂ ਗਰੂਰ ਕਰਦੇ ਹੋ ਕਿ ਜੀ ਅਸੀਂ ਪਾਕਿਸਤਾਨ IMF ਤੋਂ ਮੰਗਦਾ ਔਰ ਅਸੀਂ ਇਹ ਕਰਦੇ ਹਾਂ। ਸੈਕੰਡ ਪਾਰਟ ਇਸ ਸਾਰੇ ਦਾ ਜਿਹੜਾ ਇਸ ਦੇ ਉੱਤੇ ਉਹਨੇ ਇਹ ਕਿਹਾ, ਉਹਨਾਂ ਦੇ ਪਰਮਾਨੈਂਟ ਰਿਪਰੈਜ਼ੈਂਟੇਟਿਵ ਨੇ, ਕਿ ਇਹ ਜਿਹੜੀ ਹੈ ਕੌਂਸਲ, UN ਸਿਕਿਉਰਿਟੀ ਕੌਂਸਲ, ਉਹਨੂੰ ਕ੍ਰਾਸ ਬਾਰਡਰ ਟੈਰਰਿਜ਼ਮ ਦੇ ਉੱਤੇ ਸਖਤ ਸਟੈਂਡ ਲੈਣਾ ਚਾਹੀਦਾ ਹੈ। ਇਹ ਜਿਹੜਾ ਪਾਕਿਸਤਾਨ ਇਸ ਦੇ ਵਿੱਚ ਮੁਲਵਸ ਹੈ, ਟੈਰਰਿਸਟ ਅਟੈਕ ਜਿਹੜਾ 22 ਅਪ੍ਰੈਲ ਨੂੰ ਪਹਿਲਗਾਮ ਹੋਇਆ ਉਹਦੇ 'ਚ ਵੀ ਹੈ। ਔਰ ਇਹ ਉਹਨੇ ਕਿਹਾ ਜੀ ਇੰਡੀਆ ਨੇ ਇਸ ਦਾ ਜਵਾਬ ਵੀ ਦਿੱਤਾ ਪਾਕਿਸਤਾਨ ਨੂੰ, ਔਰ ਜਦੋਂ ਸਾਡੇ ਆਬਜੈਕਟਿਵ ਜਿਹੜੇ ਨੇ ਉਹ ਪੂਰੇ ਹੋ ਗਏ, ਅਸੀਂ ਪਾਕਿਸਤਾਨ ਦੀ ਰਿਕੁਐਸਟ ਦੇ ਉੱਤੇ ਸੀਜ਼ਫਾਇਰ ਕਰਾਇਆ। ਉਹ ਆਪਣੇ ਫੁੱਫੜ, ਉਹਨੂੰ ਵੀ ਪੁੱਛ ਲਓ ਟਰੰਪ ਨੂੰ, ਜਿਹੜਾ 24 ਵਾਰ ਕਹਿ ਚੁੱਕਾ ਕਿ ਭਾਈ ਉਹਦੇ ਉੱਥੇ ਤਾਂ ਤੁਸੀਂ ਬੋਲਦੇ ਨਹੀਂ ਹੋ ਔਰ ਆਪਣੀਆਂ ਟਰਮਸ ਦੀ ਗੱਲ ਕਰਦੇ ਹੋ। ਸੋ ਅਸੀਂ ਸਮਝਦੇ ਹਾਂ ਕਿ ਬਈ ਇਹ ਜਿਹੜਾ ਇਹਨਾਂ ਦਾ ਇਹ ਲਾਈਨ ਹੈ ਇੰਡੀਆ ਦੀ, ਇਹ ਕਾਫੀ ਚਾਰੇ ਪਾਸਿਓਂ ਐਕਸਪੋਜ਼ ਹੋਏ ਨੇ, ਹੋ ਰਹੇ ਨੇ। ਔਰ ਪਾਕਿਸਤਾਨ ਜਿਹੜਾ ਹੈ, ਇਹ ਚੰਗੀ ਗੱਲ ਹੈ ਕਿ ਵੀ ਇੱਕ ਪਾਸੇ UN ਸਿਕਿਉਰਿਟੀ ਕੌਂਸਲ 'ਚ ਇਸਾਕਦਾਰ ਨੇ ਇਹਨਾਂ ਦੋਨੋਂ ਮੁੱਦਿਆਂ ਨੂੰ ਚੁੱਕਿਆ, ਤੇ ਦੂਸਰੇ ਪਾਸੇ ਜਦੋਂ ਕਿ UK ਦਾ ਹਾਈ ਕਮਿਸ਼ਨਰ ਨਵਾਜ਼ ਸ਼ਰੀਫ ਨੂੰ ਮਿਲਣ ਗਿਆ ਜੈਨ ਮੈਰੀਅਟ, ਤੇ ਉਹਦੇ 'ਚ ਜਿਹੜੀ ਗੱਲਬਾਤ ਦੇ ਦੌਰਾਨ ਜਿਹੜਾ ਪ੍ਰਾਈਮ ਮਿਨਿਸਟਰ ਜਿਹੜਾ ਸ਼ਹਬਾਜ਼ ਸ਼ਰੀਫ, ਉਹਨੇ ਕਿਹਾ ਕਿ ਵੀ ਜੀ ਅਸੀਂ UK ਦੇ ਰੋਲ ਨੂੰ ਐਪਰੀਸ਼ੀਏਟ ਕਰਦੇ ਹਾਂ ਜਿਹੜੀ ਉਹਨਾਂ ਨੇ ਡੀ-ਐਸਕੇਲੇਸ਼ਨ ਦੇ ਵਿੱਚ ਨਿਭਾਇਆ, ਔਰ ਅਸੀਂ ਕੋਈ ਵੀ ਭਾਰਤ ਦੇ ਨਾਲ ਅਰਥ ਭਰਪੂਰ ਡਾਇਲੋਗ, ਮੀਨਿੰਗਫੁਲ ਡਾਇਲੋਗ ਕਰਨ ਲਈ ਤਿਆਰ ਹੈ, ਤਾਂ ਕਿ ਜਿਹੜੇ ਆਊਟਸਟੈਂਡਿੰਗ ਇਸ਼ੂ ਨੇ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਜੰਮੂ ਕਸ਼ਮੀਰ, ਦਹਿਸ਼ਤਗਰਦੀ ਔਰ ਇੰਡਸ ਵਾਟਰ ਟਰੀਟੀ, ਅਸੀਂ ਗੱਲਬਾਤ ਲਈ ਤਿਆਰ ਹੈ। ਸੋ ਇਹ ਦੋਨੋਂ ਹੀ ਨੀਤੀਆਂ ਬਹੁਤ ਇਸ ਵੇਲੇ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਦੀ ਇਸਟੈਬਲਿਸ਼ਮੈਂਟ, ਬਿਲਕੁਲ ਉਹਨਾਂ ਦਾ ਲੋਕਲ ਕੀ ਹੈ, ਲੋਕਲ ਉਹ ਕੀ ਕਰ ਰਹੇ ਨੇ, ਇਹਦੇ 'ਚ ਅਸੀਂ ਬਹੁਤ ਵਾਰ ਆਪਣਾ ਕਾਮੈਂਟ ਜਾਂ ਰਾਏ ਨਹੀਂ ਦਿੰਦੇ। ਪਰ ਮੈਨੂੰ ਇਹ ਲੱਗਦਾ ਹੈ ਵੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਡਿਪਲੋਮੇਸੀ ਦੇ ਫੀਲਡ ਇਸ ਵੇਲੇ ਜਿਹੜਾ ਇੱਕ ਅੱਛਾ ਰੋਲ ਹੈ, ਔਰ ਇਹੀ ਕਾਰਨ ਹੈ ਕਿ ਭਾਰਤ ਦੀ ਜਿਹੜੀ ਤਿਲ ਮਿਲਾਟ ਹੈ ਉਸ ਦਾ ਅੱਗ ਬਬੂਲਾ ਹੋਣਾ ਹੈ, ਉਹਦਾ ਅਲਟੀਮੇਟਲੀ ਜਿਹੜਾ ਅੱਗ ਬਬੂਲਾ ਹੁੰਦਾ ਤਾਂ ਸੜ ਕੇ ਸੁਆਹ ਹੀ ਹੈ। ਪਰ ਇਸ ਵੇਲੇ ਭਾਰਤ ਇੱਕ ਜਿਹੜਾ ਉਹ ਭਿਖਾਰੀ ਵਾਂਗ ਨਜ਼ਰ ਆਉਂਦਾ ਹੈ, ਜਿਸ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਭਾਈ ਕੱਲ੍ਹ ਤੱਕ ਤਾਂ ਉਹ ਬਾਦਸ਼ਾਹ ਦੇ ਕੱਪੜੇ ਪਾ ਕੇ ਘੁੰਮ ਰਿਹਾ ਸੀ ਕਿ ਮੈਂ ਬਾਦਸ਼ਾਹ ਹੁੰਦਾ, ਅਤੇ ਅੱਜ ਉਸ ਦੇ ਜਿਹੜਾ ਉਹਦਾ ਨੈਰੇਟਿਵ ਹੈ ਉਸ ਦਾ ਕੋਈ ਬਾਇਰ ਨਹੀਂ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾ
ਦਾਅਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਐਨਵਲ ਸੈਕਸ਼ਨ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਭਾਰਤ ਨੇ ਚੀਨ ਨਾਲ ਸਬੰਧਾਂ ਸੰਬੰਧੀ ਜਿਹੜਾ ਯੂ ਟਰਨ ਹੈ ਉਹ ਮਾਰਦਿਆਂ ਚੀਨ ਦੇ ਪੈਰ ਫੜ ਲਏ ਨੇ ਔਰ ਹੁਣ ਚੀਨ ਵੱਲੋਂ ਵੀ ਭਾਰਤ ਪ੍ਰਤੀ ਨਰਮ ਰੁਖ ਅਪਣਾਇਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਲਟੀਮੇਟਲੀ ਇੱਕ ਪਾਸੇ ਜਦੋਂ ਕਿ ਅਮਰੀਕਾ ਤੋਂ ਰਿਪੀਟਡਲੀ ਛਿੱਤਰ ਖਾ ਰਿਹਾ ਭਾਰਤ, ਰੂਸ ਅੱਗੇ ਟੂ ਪੋਲਰ ਵਰਲਡ ਦੇ ਵਿੱਚ ਕੋਲਡ ਵਾਰ ਈਰਾ ਦੇ ਵਿੱਚ ਸੋਵੀਅਤ ਯੂਨੀਅਨ ਦੇ ਖਾਤੇ 'ਚ ਭਾਰਤ ਭੁਗਤਦਾ ਸੀ, ਰਾਦਰ ਉਹਨਾਂ ਦੀ ਸੈਟੇਲਾਈਟ ਸਟੇਟ ਹੀ ਸੀ। ਫਿਰ ਉਹਦਾ ਰਸ਼ੀਆ ਰਹਿ ਗਿਆ, ਰਸ਼ੀਆ ਨਾਲ ਵੀ ਰੱਖੇ ਸੰਬੰਧ। ਹੁਣ ਹਾਲ ਇਹ ਹੈ ਵੀ ਜਿਹੜੇ ਰਸ਼ੀਆ ਨੂੰ ਦੇ ਸਹਾਰੇ ਅਮਰੀਕਾ ਦੇ ਨੂੰ ਅੱਖਾਂ ਦਿਖਾਉਂਦਾ ਸੀ ਭਾਰਤ, ਉਹ ਰਸ਼ੀਆ ਵੀ ਚੀਨ ਦਾ ਛੋਟਾ ਭਰਾ ਬਣਿਆ ਹੋਇਆ, ਕਿਉਂਕਿ ਉਹਨਾਂ ਦੀ ਸਰਵਾਈਵਲ, ਉਹਨਾਂ ਦੇ ਲਈ ਜੇ ਯੂਕਰੇਨ ਵਾਰ ਵੀ ਚੱਲ ਰਹੀ ਹੈ, ਉਹਨਾਂ ਨੂੰ ਉਹਦਾ ਐਮੂਨੀਸ਼ਨ ਵੀ ਔਰ ਇਕੋਨਮੀ ਵੀ, ਔਰ ਜਦੋਂ ਸੈਂਕਸ਼ਨ ਚਾਰਜ ਫਿਰੇ ਲੱਗੀਆਂ ਹੋਈਆਂ ਨੇ, ਸਭ ਤੋਂ ਵੱਡਾ ਬਾਇਰ ਰਸ਼ੀਅਨ ਆਇਲ ਦਾ ਲਗਭਗ 50% ਜਿਹੜਾ ਉਹਨਾਂ ਦਾ ਆਇਲ ਹੈ ਉਹ ਚਾਈਨਾ ਬਾਏ ਕਰਦਾ। ਸੋ ਭਾਰਤ ਜੇ ਹੁਣ ਅਮਰੀਕਾ ਦੇ ਠੁੱਡ ਪਏ ਤੇ ਅੱਗੇ ਤਾਂ ਅਸੀਂ ਵੀ ਰੂਸ ਵੱਲ ਝੁਕੇਗਾ, ਹੁਣ ਉਹ ਰੂਸ ਉਧਰ ਝੁਕਿਆ ਹੋਇਆ, ਉਹ ਵੀ ਕਹਿ ਰਿਹਾ ਭਾਈ ਫੜ ਲੈ, ਮੈਂ ਪੈਰ ਫੜ ਲਏ ਨੇ ਚੀਨ ਦੇ ਤੇ ਹੁਣ ਤੂੰ ਵੀ ਫੜ ਲੈ। ਸੋ ਜਿਵੇਂ ਅਸੀਂ ਕਿਹਾ ਸੀ ਕਿ ਵੀ ਉਹ ਚਾਈਨੀਜ਼ ਐਂਪਰਰ ਜਦੋਂ ਉਹਨਾਂ ਦੀ ਬਾਦਸ਼ਾਹਤ ਹੁੰਦੀ ਸੀ ਤੇ ਜਿਹੜਾ ਵੀ ਜਿਸ ਨੂੰ ਦੇ ਕ੍ਰੈਡੈਂਸ਼ੀਅਲਸ ਉਹਨਾਂ ਨੇ ਮਨਜ਼ੂਰ ਕਰਨੇ ਨੇ, ਉਹਨਾਂ ਨੂੰ ਇਹ ਕਹਿੰਦੇ ਸੀ ਕਿ ਵੀ ਸਭ ਤੋਂ ਪਹਿਲਾਂ ਤੁਹਾਨੂੰ ਸਾਡੇ ਬਾਦਸ਼ਾਹ ਸੀ, ਮਿਡਲ ਕਿੰਗਡਮ ਹੈ। ਮਿਡਲ ਕਿੰਗਡਮ ਦਾ ਮਤਲਬ ਹੈ ਵੀ ਪਲੇਸ ਬਿਟਵੀਨ ਦਾ ਹੈਵਨ ਐਂਡ ਦਾ ਅਰਥ, ਹੈ ਔਰ ਤੁਹਾਨੂੰ ਕਾਊਟ ਆਊਟ ਕਰਨਾ ਪਏਗਾ ਐਂਪਰਰ ਦੇ ਦਰਬਾਰ 'ਚ। ਔਰ ਹੁੰਦਾ ਸੀ ਕਿ ਵੀ ਜਿਹੜਾ ਆਉਣ ਵਾਲਾ ਉਹਨਾਂ ਦਾ ਐਂਬੈਸਡਰ ਹੈ ਜਾਂ ਜਿਹਨੂੰ ਸਫੀਰ ਕਹਿੰਦੇ ਸੀ, ਉਹ ਗੋਡਿਆਂ ਪਰਨੇ ਹੋ ਕੇ ਹਥੇਲੀਆਂ ਰੱਖ ਕੇ ਜਿਵੇਂ ਉਹ ਰਿੰਗ ਕੇ ਜਾਂਦਾ ਸੀ, ਉਹ ਫਿਰ ਐਂਪਰਰ ਦੇ ਜਿਹੜੇ ਚੌਕੀਦਾਰ ਨੇ ਉਹਨਾਂ ਦੇ ਚੌਬਦਾਰ ਉਹਨੂੰ ਖੜਾ ਕਰ ਦਿੰਦੇ ਸੀ। ਫਿਰ ਐਂਪਰਰ ਉਹਨਾਂ ਨੂੰ ਸੁਗਾਤਾਂ ਦੇ ਕੇ ਗਿਫਟਸ ਦੇ ਕੇ ਭੇਜਦਾ ਸੀ ਕਿ ਵੀ ਹੁਣ ਤੂੰ ਰਾਜ ਕਰ, ਤੂੰ ਫਿਕਰ ਨਾ ਕਰ ਬਸ। ਔਰ ਇਸ ਕਰਕੇ ਚਾਈਨਾ ਦੇ ਕਦੇ ਵੀ ਐਂਪਰਰਸ ਨੇ ਆਪਣੀਆਂ ਹੱਦਾਂ ਤੋਂ ਬਾਹਰ ਜਾ ਕੇ ਕੋਈ ਫਤਹ ਨਹੀਂ ਕੀਤੀ ਹੋਈ। ਚਾਈਨਾ ਦਾ ਐਕਸਪੈਂਸ਼ਨਿਸਟ ਡਿਜ਼ਾਈਨ ਨਹੀਂ ਰਿਹਾ, ਲੇਕਿਨ ਜਿਹੜੀ ਉਹਨਾਂ ਦੀ ਗਵਰਨੈਂਸ ਹੈ ਜਾਂ ਦੂਜੇ ਉਹਦੇ 'ਚ ਉਹ ਕੋਈ ਵੀ ਡਿਫਾਇੰਸ ਜਾਂ ਰੈਜ਼ਿਸਟੈਂਸ ਉਹਨਾਂ ਨੇ ਕਦੇ ਟੋਲਰੇਟ ਨਹੀਂ ਕੀਤੀ। ਔਰ ਇਹੀ ਵਰਤਾਰਾ ਜਿਹੜੇ ਜਦੋਂ ਤੱਕ ਤੁਸੀਂ ਉਹਨਾਂ ਲੋਕਾਂ ਦਾ ਜਿਨ੍ਹਾਂ ਦੀ ਤਰਬੀਅਤ, ਸਿਵਲਾਈਜੇਸ਼ਨ, ਉਹਨਾਂ ਦੇ ਕਰੈਕਟਰ ਨੂੰ ਸਮਝਦੇ ਨਹੀਂ। ਹੁਣ ਅਮਰੀਕਾ ਜਾਂ ਸੋਵੀਅਤ ਯੂਨੀਅਨ ਜਾਂ ਦੂਜਾ ਕਿਉਂ ਬਾਰ-ਬਾਰ ਅਫਗਾਨਿਸਤਾਨ 'ਚੋਂ ਜ਼ਲੀਲ ਹੋ ਕੇ ਨਿਕਲੇ ਜਾਂ ਉਸ ਨੂੰ ਗ੍ਰੇਵ ਯਾਰਡ ਆਫ ਐਮਪਾਇਰ ਕਿਹਾ ਜਾਂਦਾ, ਇਵਨ ਬ੍ਰਿਟਿਸ਼ਰਸ ਵੀ, ਉਹਦਾ ਰੀਜ਼ਨ ਹੈ ਵੀ ਜੇ ਤੁਸੀਂ ਉਹਨਾਂ ਦੇ ਟੈਰੇਨ ਨੂੰ ਔਰ ਲੋਕਾਂ ਦੇ ਕਰੈਕਟਰ ਨੂੰ ਸਮਝੋਗੇ ਨਹੀਂ ਤੇ ਨਤੀਜਾ ਫਿਰ ਇਹੀ ਹੋਏਗਾ ਜੋ ਉੱਥੇ ਅਫਗਾਨਿਸਤਾਨ ਦੇ ਹਮਲਾਵਰਾਂ ਦਾ ਹੁੰਦਾ, ਇਹੀ ਚਾਈਨਾ ਦੇ ਹਵਾਲੇ ਨਾਲ ਹੈ। ਹੁਣ ਇਹਨਾਂ ਹਾਲਾਤਾਂ 'ਚ ਜਦੋਂ ਭਾਰਤ ਦੇ ਕੋਲ ਕੋਈ ਚੋਇਸ ਬਾਕੀ ਨਹੀਂ ਰਹੀ ਔਰ ਟੋਟਲੀ ਜਿਹੜਾ ਉਹ ਥੱਲਾ ਲੱਗਣ ਵੱਲ ਜਾ ਰਿਹਾ ਸੀ, ਸੋ ਜ਼ਾਹਰ ਹੈ ਵੀ ਇਹਨਾਂ ਨੇ ਇਸ ਗੱਲ ਦੇ ਉੱਤੇ ਜ਼ਰੂਰ ਰੂਸ ਦੀ ਸਲਾਹ ਦੇ ਉੱਤੇ ਹੀ ਅਮਲ ਕੀਤਾ ਲੱਗਦਾ ਹੈ ਕਿ ਵੀ ਤੁਹਾਨੂੰ ਕਾਊਟ ਆਊਟ ਕਰਨਾ ਪੈਣਾ ਚਾਈਨਾ ਦੇ ਸਾਹਮਣੇ। ਪਹਿਲਾਂ ਤਾਂ ਭੁੱਲ ਜਾਓ ਕਿ ਜੀ ਤੁਸੀਂ ਜਿਹੜਾ ਇਹ ਕਹਿੰਦੇ ਰਹੇ ਜੀ ਭਾਰਤ ਮਾਤਾ ਕੇ ਸਪੁੱਤਰ, ਔਰ ਅਸੀਂ ਜਦੋਂ ਇਹਨਾਂ ਨੇ ਜੰਮੂ ਕਸ਼ਮੀਰ ਨੂੰ ਤੋੜਿਆ
दो यूनियन टेरिटरीज कश्मीर जम्मू और लद्दाख बनाई कि जी असी 32,000 स्क्वेयर माइल अक्साई चिन, फिर LAC का रौला, गलवान च जुत्तियां भी खाधियां, डेपचोंग, डेपसोंग, पैंगोंग लेक, पैंगसोंग लेक, 4,000 स्क्वेयर किलोमीटर भी गवाया। उन्होंने कहा भी चुप करके बह जाओ, जिथे जिथे जिहड़ी फौज है उत्थे ही रहेगी, कोई तुहानू इलाका वापस नहीं मिलना। ये जिहड़ियां तुसीं वीज़े कैंसल किए ने चीन वालियां दे, जो उन्होंने रीस्टोर करो, उन्होंने नाल नॉर्मल टाइज करो। चाइना ने भी कहा भी ये जदों तक तुसीं नॉर्मल नहीं करोगे असीं जिहड़ा वो तुहाडे नाल सानू पता है भी किवें निबड़ना किवें नजिठना। और हुण जे असीं ये 3-4 खबरां देखते हैं अज दे हवाले नाल भी, तो ये है भी भारत ने काउट आउट तो कीता, उन्हां दा नैशनल सिक्योरिटी एडवाइज़र अजीत डोवल जाके उत्थे पहुंचदा है 5 साल बाद, क्योंकि 2020 ਦੇ ਵਿੱਚ ਗਲਵਾਨ ਦੀ ਟੱਕਰ ਤੋਂ ਬਾਅਦ ਇਹਨਾਂ ਨੇ ਤਾਂ ਇਹ ਸੀ ਜੀ ਅਸੀਂ ਉਹਨਾਂ ਦੀ ਐਪ ਬੈਨ ਕਰਤੀ, ਉਹਨਾਂ ਦਾ ਟਿਕਟੌਕ ਨਹੀਂ ਵੜਨ ਦਿੱਤਾ, ਅਸੀਂ ਉਹਨਾਂ ਦੀਆਂ ਚੀਜ਼ਾਂ ਬਾਹਰ ਕੱਢ ਦਿਓ ਔਰ ਦੂਜਾ ਕਰ ਲਓ। ਹੁਣ ਉਹ ਸਾਰਾ ਕੁਝ ਰੀਸਟੋਰ ਕਰ ਰਹੇ ਨੇ। ਉਹ ਉਵੇਂ ਹੀ ਹੈ ਕਿ ਜੀ ਉਹ ਨੌਕਰ ਕਹਿੰਦਾ ਜੀ ਮੇਰੀ ਤਨਖਾਹ ਵਧਾ ਦਿਓ, ਨਹੀਂ ਤੇ ਉਹ ਕਹਿੰਦਾ ਨਹੀਂ ਤੇ ਕੀ ਹੈ, ਉਹ ਕਿਹਾ ਜੀ ਮੈਂ ਉਸੇ ਤਨਖਾਹ 'ਤੇ ਕੰਮ ਕਰਦਾ ਰਹਾਂਗਾ। ਹੁਣ ਅੱਜ ਉਹਨਾਂ ਦੀ ਜਿਹੜੀ ਮੇਨ ਖਬਰ ਉਹਨਾਂ ਦੇ ਮੀਡੀਆ ਨੇ ਲਾਈ ਹੈ, India China body on border affairs conducts meeting to explore options। ਹੁਣ 34ਵੀਂ ਮੀਟਿੰਗ ਜਿਹੜੀ ਅੱਜ working mechanism for consultation and coordination on India China border affairs, ਗੱਲ ਉੱਥੇ ਹੀ ਹੈ। ਉਹ ਗੱਲਬਾਤ ਦੇ ਵਿੱਚ ਚੀਨੇ ਜਿਹੜੇ ਨੇ ਉਹ ਮਾਸਟਰ ਨੇ ਡਿਪਲੋਮੇਸੀ ਦੇ ਇਸ ਪੱਖੋਂ। ਔਰ ਹੁਣ ਇੰਡੀਆ ਚਾਈਨਾ ਬਾਰਡਰ ਕੁਐਸਚਨ ਦੇ ਉੱਤੇ ਜਿਹੜੀ ਹੈ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ ਔਰ ਚਾਈਨੀਜ਼ ਫੋਰਨ ਮਿਨਿਸਟਰ ਯਾਂਗ ਜੀ ਜਿਹੜੇ ਨੇ ਉਹਨਾਂ ਦੀ ਮੀਟਿੰਗ ਹੋਣੀ ਹੈ, ਲਾਸਟ ਦਸੰਬਰ 2024 ਚ ਹੋਈ ਸੀ। ਔਰ ਉਹਨਾਂ ਨੇ ਕਿਹਾ ਜੀ ਅਸੀਂ ਫੇਅਰ ਰੀਜ਼ਨੇਬਲ ਮਿਊਚੁਅਲੀ ਐਕਸੈਪਟੇਬਲ ਫਰੇਮਵਰਕ ਜਿਹੜਾ ਬਾਉਂਡਰੀ ਕੁਐਸਚਨ ਦਾ ਉਸ ਦੇ ਥੱਲੇ ਕੰਮ ਕਰਾਂਗੇ। ਔਰ ਇਹ ਅੱਜ 34ਵੀਂ ਮੀਟਿੰਗ ਜਿਹੜੀ ਆ ਹੋਈ ਉਸ ਸਾਰੇ ਦੇ ਚੱਲਦੇ ਆ। ਪਰ ਨਾਲ ਦੀ ਨਾਲ ਅਸੀਂ ਦੇਖਦੇ ਹਾਂ ਆਫਟਰ 5 years ਇੰਡੀਆ ਟੂ ਇਸ਼ੂ ਵੀਜ਼ਾਸ ਟੂ ਚਾਈਨੀਜ਼ ਟੂਰਿਸਟ, 5 ਸਾਲ ਤੋਂ ਜਿਹੜੇ ਚੀਨੀਆਂ ਨੂੰ ਵੀਜ਼ੇ ਦੇਣੇ ਬੰਦ ਕੀਤੇ ਹੋਏ ਸੀ ਉਹ ਕੀਤੇ ਨੇ। ਔਰ ਚਾਈਨੀਜ਼ ਮਿਨਿਸਟਰੀ ਨੇ ਫੌਰਨ ਇਹਦੇ 'ਤੇ ਕਿਹਾ ਕਿ ਡਿਸੀਜਨ ਇਜ਼ ਏ ਪੋਜ਼ੀਟਿਵ ਮੂਵ। ਔਰ ਉਹਨਾਂ ਨੇ ਕਿਹਾ ਕਿ ਵੀ ਇਸ ਸਭ ਦੇ ਬਾਵਜੂਦ ਜਿਹੜਾ ਅਸੀਂ ਜਿਹੜਾ ਡੈਮ ਬਣਾਉਣਾ, ਦੂਜਾ ਸਾਡਾ ਫੁੱਲੀ ਵਿਦਨ ਚਾਈਨਾ ਸੋਵਰਨਿਟੀ ਹੈ ਔਰ ਅਸੀਂ ਜਿਹੜੀਆਂ ਡਾਊਨ ਸਟਰੀਮ ਕੰਟਰੀਜ਼ ਨੇ ਉਹਨਾਂ ਦਾ ਵੀ ਧਿਆਨ ਰੱਖਾਂਗੇ। ਫਿਰ ਚਾਈਨਾ ਐਪਰੀਸ਼ੀਏਟਸ ਇੰਡੀਆਜ਼ ਈਜ਼ਿੰਗ ਕ੍ਰਾਸ ਬਾਰਡਰ ਟਰੈਵਲ ਐਜ਼ ਬੈਨੀਫੀਸ਼ੀਅਲ। ਚਾਈਨਾ ਦੀ ਫੋਰਨ ਮਿਨਿਸਟਰ ਨੇ ਕਿਹਾ ਜੀ ਬਹੁਤ ਵਧੀਆ ਕੰਮ ਹੈ। ਔਰ ਚੀਨ ਨੇ ਵੀ ਜਿਹੜਾ ਮਾਨਸਰੋਵਰ ਦੀ ਯਾਤਰਾ ਖੋਲ੍ਹ ਦਿੱਤੀ ਔਰ ਚਾਈਨੀਜ਼ ਐਂਬੈਸਡਰ ਨੇ ਦਾ ਹਿੰਦੂ ਨੂੰ ਇੱਕ ਲੰਬਾ ਚੌੜਾ ਇੰਟਰਵਿਊ ਦਿੱਤਾ। ਉਹਦੇ 'ਚ ਉਹਨਾਂ ਨੇ ਉਹ ਬਿਲਕੁਲ ਨਰਮ ਟੋਨ ਰੱਖੀ, ਕਿਉਂਕਿ ਇੰਡੀਆ ਹੁਣ ਬਾਰਡਰ ਇਸ਼ੂ ਦੀ ਗੱਲ ਹੀ ਨਹੀਂ ਕਰਦਾ ਕਿ LAC ਤੇ ਸਾਡੀ ਇਹ ਥਾਂ ਗਈ ਤੇ ਉਹ ਗਈ। ਰਾਦਰ ਇਸ ਦੇ ਉਲਟ ਉਸ ਇੰਟਰਵਿਊ ਚਾਈਨੀਜ਼ ਐਂਬੈਸਡਰ ਨੇ ਇੰਡੀਆ ਨੂੰ ਵਾਰਨ ਕੀਤਾ ਵੀ ਇਹ ਦਲਾਈ ਲਾਮਾ ਜਿਹਦੀ ਤੁਸੀਂ ਵਧਾਈਆਂ ਵੀ ਦਿੰਦੇ ਹੋ ਤੇ ਉਹਦੀ ਰੀਇਨਕਾਰਨੇਸ਼ਨ ਵੀ ਤੁਸੀਂ ਕਰਾਉਣਾ ਚਾਹੁੰਦੇ ਹੋ, ਇਹ ਅਨਐਕਸੈਪਟੇਬਲ ਹੈ। ਇਹ ਜਿਹੜਾ ਸਬੰਧ ਵਿਗਾੜਨ ਵਾਲੀ ਗੱਲ ਹੈ, ਇਹ ਇਸ ਤੋਂ ਤੁਸੀਂ ਬਾਜ਼ ਆਓ। ਸੋ ਅਸੀਂ ਸਮਝਦੇ ਹਾਂ ਵੀ ਇੰਡੀਆ ਨੇ ਪੂਰੀ ਤਰ੍ਹਾਂ ਕਾਊਟ ਆਊਟ ਕਰਕੇ ਚੀਨਮ ਸ਼ਰਣਮ ਗੱਛਾਮੀ ਇਸ ਮੰਤਰ ਦਾ ਅੱਜ ਕੱਲ੍ਹ ਜਾਪ ਸ਼ੁਰੂ ਕੀਤਾ ਹੋਇਆ ਹੈ। ਔਰ ਇਹਨਾਂ ਦੇ ਲਈ ਇਹਨਾਂ ਦੇ 33 ਕਰੋੜ ਦੇਵਤੇ ਨੇ, ਕੋਈ ਜਾਪ ਕਦੇ ਇਹਦਾ ਕਰ ਲਓ ਉਹਦਾ ਕਰ ਲਓ, ਉਹਦਾ ਹੱਥ ਛੱਡੋ ਉਹਦਾ ਫੜ ਲਓ, ਉਹਦੇ ਪੈਰੀਂ ਪੈ ਜਾਓ, ਉਹਦੇ ਸਿਰ ਨੂੰ ਪੈ ਜਾਓ, ਇਹ ਇਹਨਾਂ ਦਾ ਕੰਮ ਹੀ ਹੈ। ਔਰ ਹੁਣ ਇਹਨਾਂ ਨੂੰ ਇਹ ਨਜ਼ਰ ਆ ਗਿਆ ਕਿ ਉਹੀ ਕਿ ਵੀ ਲੌਟ ਕੇ ਬੁੱਧੂ ਘਰ ਕੋ ਆਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਬਸਰਾ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜ਼ਿੰਦਾਬਾਦ। ਔਰ ਨਿਹੰਗ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ, ਸੋਹਲ ਮਾਲ ਜੀ ਵੀ, ਜਤਿੰਦਰ ਸਿੰਘ ਜੀ, ਮੁਹੰਮਦ ਜਾਕੂਬ ਜੀ ਕਹਿੰਦੇ ਨੇ ਕਿ ਮੈਂ ਤੁਹਾਡਾ ਪ੍ਰੋਗਰਾਮ ਮਿਸ ਕੀਤਾ ਹੈ, ਸੋ ਮੈਂ ਬਾਅਦ ਵਿੱਚ ਵੀ ਦੇਖ ਲੈਣਾ। ਔਰ ਕਦੀ ਕਦੀ ਕਹਿੰਦੇ ਨੀਂਦ ਵੀ ਆ ਜਾਂਦੀ ਹੈ। ਕਹਿੰਦੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਨੀਂਦ ਪੂਰੀ ਕਰਿਆ ਕਰੋ। ਹਾਂ, ਨੀਂਦ ਪੂਰੀ ਕਰ ਲਿਆ ਕਰੋ। ਹਾਂਜੀ। ਫਿਰ ਇਸੇ ਤਰ੍ਹਾਂ ਫਿਰ ਕਹਿੰਦੇ ਨੇ ਜਸਵੀਰ ਸਿੰਘ, ਔਰ ਇਸੇ ਤਰ੍ਹਾਂ ਫਿਰ ਜਗਤਾਰ ਸਿੰਘ ਗੋਲਡੀ ਜੀ। ਔਰ ਜਸਵੀਰ ਸਿੰਘ ਕਹਿੰਦੇ ਨੇ ਕਿ ਸਿੱਖ ਫਰੀडम UK 1984 ਦੀਆਂ ਫਾਈਲਾਂ ਪਿੱਛੇ ਪਈ ਹੈ, ਪਰ ਅਵਤਾਰ ਸਿੰਘ ਖੰਡਾ ਦੀ ਫਾਈਲ ਕਿਉਂ ਨਹੀਂ ਮੰਗਦੇ? ਅਵਤਾਰ ਸਿੰਘ ਖੰਡਾ ਦੀ ਕੋਈ ਫਾਈਲ ਨਹੀਂ ਹੈ, ਕਿਉਂਕਿ ਬ੍ਰਿਟਿਸ਼ ਗਵਰਨਮੈਂਟ ਨੇ, ਜਿਵੇਂ ਜੇ ਤੁਸੀਂ ਪ੍ਰੋਗਰਾਮ ਧਿਆਨ ਨਾਲ ਸੁਣਦੇ ਹੋ ਤੇ ਉਹਨਾਂ ਨੇ ਤਾਂ ਇਹਨੂੰ ਹਸ਼ ਅਪ ਕੀਤਾ। ਸੋ ਹੁਣ ਇਹ ਕੋਰਟ ਪ੍ਰੋਸੈਸ ਹੈ ਕਿ ਭਾਈ ਉਸ ਨੂੰ ਤੁਸੀਂ ਦੁਬਾਰਾ ਜਿਹੜਾ ਉਹਨਾਂ ਦਾ ਕੀ ਕਰਨਾ ਚਾਹੋਗੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ
ਕਿ ਇਹ ਕੇਸ ਬ੍ਰਿਟਿਸ਼ ਗਵਰਨਮੈਂਟ ਨੇ ਹਸ਼-ਅਪ ਕੀਤਾ ਹੈ। बिल्कुल। और इसी तरह डॉक्टर परमजीत सिंह जी समरा जी भी, और फिर इसी तरह डॉक्टर परमजीत सिंह समरा जी फिर दोबारा फतेह उन्होंने दी हैगी है, और फिर इस तरह हरमन पन्नू जी भी, और कहते डॉक्टर परमजीत समरा जी कहते हैं कि मैं ब्रैम्पटन कैनेडा तो देख रहा, क्योंकि जाकूब जी कहते हैं कि ਜਿਹੜੇ ਵੀ ਸਾਡੇ ਵਿਊਅਰ ਜਿਹੜੇ ਮੈਸੇਜ ਲਿਖਦੇ ਨੇ ਉਹ ਵੀ ਥੱਲੇ ਆਪਣਾ ਲਿਖ ਦਿਆ ਕਰੋ ਕਿ ਤੁਸੀਂ ਕਿੱਥੋਂ ਸਾਡੇ ਪ੍ਰੋਗਰਾਮ ਨੂੰ ਦੇਖ ਰਹੇ ਹੋ। ਦੈਟਸ ਵੈਰੀ ਗੁੱਡ ਆਈਡੀਆ। ਹਾਂਜੀ, ਸੋ ਸਾਰਿਆਂ ਨੂੰ ਜ਼ਰੂਰ ਲਿਖਣਾ ਚਾਹੀਦਾ ਕਿ ਕਿੱਥੋਂ ਕਿੱਥੋਂ ਸਾਨੂੰ ਇਹ ਦੇਖ ਰਹੇ ਨੇ। ਔਰ ਅਮਰਜੀਤ ਨਿੱਜਰ ਜੀ ਵੀ, ਔਰ ਇਸੇ ਤਰ੍ਹਾਂ ਮਜ਼ਹਰ ਇਕਬਾਲ ਜੀ ਸਲਾਮ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਸਰਕਾਰੇ ਹਾਂਜੀ ਸਰਕਾਰੇ ਖਾਲਸਾ ਜੀ ਵੀ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ ਵੀ, ਔਰ ਫਿਰ ਇਸੇ ਤਰ੍ਹਾਂ ਮਸਤਾਨ ਸਿੰਘ ਵੀ ਸਾਰੇ ਮਸਲਿਆਂ ਦਾ ਹੱਲ ਕਹਿੰਦੇ ਇੱਕੋ ਹੀ ਹੈ, ਖਾਲਸਾ ਜ਼ਿੰਦਾਬਾਦ। ਖਾਨ ਬਨਾਰਸੀ ਵੀ, ਔਰ ਅਮਨ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਹੈਪੀ ਯੂਟਿਊਬਰ ਜੀ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਰਾਜਵਿੰਦਰ ਸਿੰਘ ਜੀ ਵੀ, ਜਿੰਮੀ ਗਿੱਲ ਜੀ ਵੀ, ਔਰ ਇਕਬਾਲ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਰਾਜਵਿੰਦਰ ਸਿੰਘ ਜੀ ਵੀ, ਤਰਲੋਚਨ ਕੌਰ ਜੀ ਵੀ ਫਤਿਹ ਬੁਲਾ ਕੇ ਕਹਿੰਦੇ ਨੇ every morning we see your program and listen to very important information about the facts and analysis you give, thank you ਕਹਿੰਦੇ ਨੇ। ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ। ਹਾਂਜੀ, ਬਲਾਲ ਅਹਿਮਦ ਜੀ ਵੀ ਆਏ ਨੇ, ਅਸਲਾਮ ਵਾਲੇਕਮ ਕਹਿੰਦੇ ਨੇ। ਵਾਲੇਕਮ ਸਲਾਮ ਜੀ। ਔਰ ਕਹਿੰਦੇ ਨੇ ਕਿ ਇੱਥੇ ਫਿਰ ਜਿਹੜੀ ਹੈ ਰੇਨਿੰਗ ਹੋ ਰਹੀ ਹੈ ਲਾਹੌਰ ਦੇ ਵਿੱਚ। ਬਿੱਲੀ ਸਿੰਘ ਜੀ ਵੀ, ਤੁਸੀਂ ਸਾਨੂੰ ਲਾਹੌਰ ਨਾਲ ਜੋੜ ਦਿੰਦੇ ਹੋ ਰੋਜ਼। ਬਿਲਕੁਲ। मसूद हसन जी भी, और इसी तरह सैफ उल्ला जी भी, और गुरबख्श सिंह जी भी फतेह बुलाते हैं। जसवीर सिंह बराज जी भी ये कहते हैं कि डॉक्टर अमरजीत सिंह जी तो भैन नीलम कौर जी, वाहिगुरू जी का खालसा वाहिगुरू जी की फतेह। बहुत बहुत धन्यवाद जी, बहुत ज़्यादा मेहनत करते हो बाबा जी, वाहिगुरू चढ़ती कला च रखन तुहानू, मेहरबानी। हाँ जी। और बिलाल अहमद जी भी कहते हैं मुझे लगता है कि ट्रंप चर्चा को मोदी पर जाति तौर पर गुस्सा है ब्रिक्स की वजह से, और ट्रंप कश्मीर पर भी बयान देगा। देखो कल पर्सनल भी ਹੁੰਦਾ ਹੈ, ਲੇਕਿਨ ਇੰਡੀਆ ਨੇ ਬਿਟਰੇ ਕੀਤਾ, ਡਬਲ ਕ੍ਰਾਸ ਕੀਤਾ ਅਮਰੀਕਾ ਨੂੰ, ਖਾਸ ਤੌਰ ਤੇ ਰਸ਼ੀਆ ਦੇ ਮੁੱਦੇ ਤੇ। ਯੂਕਰੇਨ ਦੇ ਨਾਲ ਜਦੋਂ ਜੰਗ ਸ਼ੁਰੂ ਹੋਈ ਉਹਨੂੰ ਕੰਡੈਮ ਤਾਂ ਕੀ ਕਰਨਾ ਸੀ, ਰਾਦਰ ਰਸ਼ੀਅਨ ਆਇਲ ਬਾਏ ਕਰਕੇ ਉਹਨੂੰ ਪ੍ਰੋਸੈਸ ਕਰਕੇ ਯੂਰਪ ਦੀ ਮਾਰਕੀਟ 'ਚ ਵੇਚਿਆ, ਔਰ ਜਿਹੜੀਆਂ ਸੈਂਕਸ਼ਨਸ ਅਮਰੀਕਾ ਨੇ ਲਾਈਆਂ ਸੀ ਉਹਨੂੰ ਇਨਇਫੈਕਟਿਵ ਬਣਾਤਾ। ਅਬਰਾਰ ਹੁਸੈਨ ਜੀ ਵੀ ਔਰ ਸ਼ਾਬਲੇ ਜੀ ਵੀ ਫਿਰ ਇਸੇ ਤਰ੍ਹਾਂ ਕਹਿੰਦੇ ਨੇ ਕਿ ਯੂ ਗਾਇਜ਼ ਆਰ ਡੂਇੰਗ ਗ੍ਰੇਟ ਜੌਬ, ਔਰ ਫਤਿਹ ਬੁਲਾਉਂਦੇ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਔਰ ਫਿਰ ਕਹਿੰਦੇ ਨੇ ਕਿ ਆਲ ਆਫ ਯੂ ਆਰ ਸੋ ਜੀਨੀਅਸ ਡੂਇੰਗ ਐਕਸਲੈਂਟ ਐਨਾਲਿਸਿਸ। ਔਰ ਸ਼ੁਕਰੀਆ, ਅਸੀਂ ਤਾਂ ਤਾਲਿਬੇ ਇਲਮ ਹੈ ਤੁਹਾਡੇ ਤੋਂ ਔਰ ਬਾਕੀਆਂ ਤੋਂ ਬਹੁਤ ਕੁਝ ਸਿੱਖਦੇ ਹਾਂ ਅਸੀਂ ਰੈਗੂਲਰਲੀ। ਕਹਿੰਦੇ ਡਾਕਟਰ ਸਾਹਿਬ ਆਈ ਥਿੰਕ ਇੰਡੀਆ ਨਾਟ ਭਾਰਤ ਇਨ ਇਹਦਾ ਕਹਿੰਦੇ ਐਂਡ ਹੋਣ ਵਾਲਾ। ਔਰ ਮੁਹੰਮਦ ਤਾਹਿਬ ਕਹਿੰਦੇ ਨੇ ਪਿੰਡਾਂ ਵਿੱਚ ਲੋਕ ਕਹਿੰਦੇ ਸੀ ਕਿ ਨਹਿਰ ਹਰ ਸਾਲ ਇੱਕ ਜਿਹੜੇ ਕਹਿੰਦੇ ਆ ਕਿ ਕਿਸੇ ਇੱਕ ਬੰਦੇ ਦੀ ਜਾਨ ਲੈਂਦੀ ਹੈ, ਫਿਰ ਇਸੇ ਨਹਿਰ ਦੀ ਤਰ੍ਹਾਂ ਬਾਬਾ ਟਰੰਪ ਹਰ ਬਿਆਨ ਵਿੱਚ ਇੰਡੀਆ ਦੀ ਜਾਨ ਲੈਂਦਾ ਪਿਆ। ਔਰ ਇੰਦਰਪ੍ਰੀਤ ਸਿੰਘ ਜੀ ਵੀ ਔਰ ਨਿਹੰਗ ਸਿੰਘ ਜੀ ਵੀ ਕਹਿੰਦੇ ਮੈਕਸੀਕਨ ਜਿਹੜੀ ਕਣਕ ਸੀ ਉਹਦੀ ਜਿਹੜੀ ਕਹਿੰਦੇ ਰੋਟੀ ਹੈ ਉਹ ਸੁੱਕ ਜਾਂਦੀ ਸੀ। ਹਾਂ, ਇਹ ਵੈਸੇ ਅਮਰੀਕਾ ਹੀ ਦਿੰਦਾ ਸੀ ਉਹਨਾਂ ਨੂੰ, ਪਰ ਇੱਕ ਸਾਇੰਟਿਸਟ ਜਿਹਨੇ ਤਜਰਬਾ ਕੀਤਾ ਔਰ ਉਸ ਤੇ ਬੇਸ ਨੂੰ ਮੈਕਸੀਕਨ ਹੀ ਸੀ, ਲੇਕਿਨ ਜਿਹੜਾ ਭਾਰਤ ਮੈਕਸੀਕੋ ਤੋਂ ਨਹੀਂ ਸੀ ਲੈਂਦਾ, ਅਮਰੀਕਾ ਤੋਂ ਹੀ ਲੈਂਦਾ ਸੀ। ਹਾਂਜੀ, ਫਿਰ ਇਸੇ ਕਹਿੰਦੇ ਨੇ ਕਿ ਸ਼ਾਬਲੇ ਜੀ ਕਹਿੰਦੇ ਨੇ ਵੱਡਾ ਫੁੱਫੜ ਹੈ ਕਹਿੰਦੇ ਇਹਨਾਂ ਦਾ। ਹਾਂ, ਨਹੀਂ ਫੁੱਫੜ ਹੀ ਹੈ। ਟੀਸੀਵੀ ਔਰ ਇਸੇ ਤਰ੍ਹਾਂ ਅਮਰਜੀਤ ਸਿੰਘ ਸੈਣੀ ਜੀ ਵੀ, ਫਿਰ ਇੰਦਰਜੀਤ ਸਿੰਘ ਸੰਧੂ ਜੀ ਵੀ, ਜਸਕੀਰਤ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਬਲਿਹਾਰ ਸਿੰਘ ਕੰਗ ਜੀ, ਮਜ਼ਹਰ ਇਕਬਾਲ ਜੀ ਕਹਿੰਦੇ ਡਾਕਟਰ ਸਾਹਿਬ ਇੰਡੀਅਨ ਆਰਮੀ ਦੇ ਵਿੱਚ ਜਿਹੜੇ ਸਗਬੇ ਪਰ ਪਤਾ ਨਹੀਂ ਬੈਠੇ ਹੈ, ਮੈਨੂੰ ਆਈ ਡੋਨਟ ਨੋ ਵਾਟ ਦੇ ਟਾਕਿੰਗ ਅਬਾਊਟ। ਆਰਿਫ ਮਜੀਦ ਜੀ ਵੀ, ਔਰ ਇਸੇ ਤਰ੍ਹਾਂ ਬਰਲਿਨ, ਔਰ ਇਸੇ ਤਰ੍ਹਾਂ ਫਿਰ ਹਾਂਜੀ ਆਰਿਫ ਮਜੀਦ ਜੀ ਵੀ ਲਾਹੌਰ ਕਹਿੰਦੇ ਪਾਕਿਸਤਾਨ ਦੇਖ ਰਹੇ ਨੇ। ਸਿੰਘ ਗਰਚਾ ਜੀ ਵੀ, ਔਰ ਸਤਵਿੰਦਰ ਸਿੰਘ ਜੀ ਵੀ, ਔਰ ਸੰਦੀਪ ਸਿੰਘ ਡਾਟਾ ਜੀ ਵੀ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸਨ ਆ ਗਿਆ ਤਾਂ ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।